ਸਾਰੇ ਦਰਸ਼ਕਾਂ ਤੇ ਦੋਸਤਾਂ ਦਾ ਮੈਂ ਅਮਰਦੀਪ ਸਿੰਘ ਤਹਿ ਦਿਲੋਂ ਸਵਾਗਤ ਕਰਦਾ। ਅੱਜ ਨਿਊਯਾਰਕ ਦੇ ਨਸ਼ਰ ਦੇ ਵਿੱਚ ਸਥਿਤ ਗੁਰਦੁਆਰਾ ਸਿੱਖ ਸੈਂਟਰ ਦੇ ਵਿੱਚ ਪਹੁੰਚੇ ਹਾਂ। ਇੱਥੇ ਅੱਜ ਵੀਰ ਸਿੰਘ ਜੀ ਦੀ ਯਾਦ ਦੇ ਵਿੱਚ ਸਮਾਗਮ ਰੱਖਿਆ ਗਿਆ ਆ। ਉਹਨਾਂ ਦੀ ਯਾਦ ਨੂੰ ਸਮਰਪਿਤ ਜੋ ਉਹਨਾਂ ਦੀਆਂ ਗੱਲਾਂ ਸੀ, ਜਿਵੇਂ ਉਹ ਅੱਜ ਦੁਨੀਆ ਭਰ ਦੇ ਵਿੱਚ ਬੈਠੇ ਸਿੱਖਾਂ ਦੇ ਵਿੱਚ ਰੈਜ਼ੋਨੇਟ ਕਰ ਰਹੀਆਂ ਨੇ। ਉਹ ਸੋਵਰੈਨਿਟੀ ਦੀ ਗੱਲ ਹੋਵੇ, ਪੰਜਾਬ ਦੇ ਹੱਕਾਂ ਦੀ ਗੱਲ ਹੋਵੇ, ਪਾਤਸ਼ਾਹੀ ਦਾਅਵੇ ਦੀ ਗੱਲ ਹੋਵੇ, ਉਹ ਸਾਰੀਆਂ ਗੱਲਾਂ ਜਿੱਥੇ ਅੱਜ ਉਹਨਾਂ ਦੀ ਰੈਪੀਟੇਸ਼ਨ ਜਾਂ ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜੇ ਪ੍ਰੋਗਰਾਮ ਦੁਨੀਆ ਭਰ ਦੇ ਵਿੱਚ ਦੇਖੇ ਗਏ ਆ, ਅੱਜ ਗੁਰਦੁਆਰਾ ਸਾਹਿਬ ਫਲਸ਼ਿੰਗ ਦੇ ਵਿੱਚ ਨਿਊਯਾਰਕ ਦੇ ਵਿੱਚ ਅੱਜ ਅਸੀਂ ਇੱਥੇ ਪਹੁੰਚੇ ਹਾਂ। ਸੋ ਆਓ ਇੱਥੇ ਜਿਹੜੇ ਪ੍ਰਬੰਧਕ ਸੱਜਣ ਨੇ ਜਾਂ ਗੁਰਦੁਆਰਾ ਸਾਹਿਬ ਦੇ ਦੀਵਾਨ ਦੇ ਵਿੱਚ ਮੇਨ ਵੀਕਐਂਡ ਦਾ ਜਿਹੜਾ ਦੀਵਾਨ ਹੈ ਉੱਥੇ ਹਾਜ਼ਰੀ ਵੀ ਲਵਾਉਂਦੇ ਆ, ਅਤੇ ਜਿਹੜੇ ਸੱਜਣ ਜਿਹੜੇ ਪ੍ਰਬੰਧਕ ਨੇ ਜਾਂ ਜਿਹੜੇ ਸੰਬੋਧਨ ਕਰਨਗੇ ਅੱਜ ਸਟੇਜ ਦੇ ਉੱਤੋਂ ਉਹਨਾਂ ਦੇ ਵਿਚਾਰ ਸਰਵਣ ਕਰਦੇ ਹਾਂ। ਇਹ ਤੇਰਾ ਨੌਕਰ ਹੈ, ਇਹ ਤੇਰਾ ਚਾਕਰ ਹੈ। ਮਤਲਬ ਤੂੰ ਆਪਣੇ ਬੱਚੇ ਦੇ ਅੰਦਰੋਂ ਰਾਜਿਆਂ ਦਾ ਖੌਫ ਕੱਢ ਰਹੀ ਹੈ, ਰਾਜਿਆਂ ਦਾ ਡਰ ਕੱਢ ਰਹੀ ਹੈ। ਆਪਣੇ ਬੱਚੇ ਨੂੰ ਸਮਝਾ ਰਹੀ ਹੈ ਵੀ ਇਹ ਤੇਰੇ ਨੌਕਰ ਨੇ, ਇਹ ਤੇਰੇ ਸੇਵਕ ਨੇ। ਹੁਣ ਦੂਜਾ ਜਿਹੜਾ ਐਡ ਸ਼ਬਦ ਹੈ ਨਾ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਐਡ ਦਾ ਅਰਥ ਹੁੰਦਾ ਹੈ ਕਿ ਕਿਸੇ ਦਾ ਕੰਨ ਮਰੋੜ ਦੇਣਾ। ਜੇ ਕੋਈ ਗਲਤੀ ਕਰੇ ਕੰਨ ਮਰੋੜਨਾ। ਉਹ ਆਪਣੇ ਬੱਚੇ ਨੂੰ ਕਹਿ ਰਹੀ ਹੈ ਜੇ ਮਹਾਰਾਜਾ ਰਣਜੀਤ ਸਿੰਘ ਵੀ ਗਲਤੀ ਕਰੇ, ਤੇਰੇ ਵਿੱਚ ਇੰਨੀ ਹਿੰਮਤ ਚਾਹੀਦੀ ਹੈ ਕਿ ਤੂੰ ਮੌਕੇ ਦੀਆਂ ਹਕੂਮਤਾਂ ਦਾ ਕੰਨ ਮਰੋੜ ਸਕੇ, ਆਪਣੀ ਗੱਲ ਕਹਿ ਸਕੇ। ਤੇ ਤੀਸਰਾ ਮੁਰਦਾ ਤੇ ਮੂਰਖ, ਇਹਨਾਂ ਦੀ ਇੱਕ ਨਿਸ਼ਾਨੀ ਹੁੰਦੀ ਹੈ ਜੀ ਵੀ ਇਹਨਾਂ ਦੇ ਵਿੱਚ ਆਕੜ ਹੁੰਦੀ ਹੈ। ਮੁਰਦੇ ਦਾ ਜਿੱਥੇ ਸਰੀਰ ਆਕੜ ਗਿਆ ਨਾ, ਉਹ ਫਿਰ ਨਹੀਂ ਮੁੜਦਾ। ਜਿੱਥੇ ਅੰਗ ਖੜ ਗਿਆ ਤੇ ਖੜ ਗਿਆ। ਮੂਰਖ ਬੰਦਾ ਜਿਹੜੀ ਗੱਲ ਤੇ ਅੜ ਗਿਆ ਤੇ ਅੜ ਗਿਆ। ਲੱਖ ਸਿਆਣੇ ਇਕੱਠੇ ਹੋ ਕੇ ਸਮਝਾਉਣ, ਮੂਰਖ ਬੰਦਾ ਪੈਰ ਪਿੱਛੇ ਨਹੀਂ ਪਾਉਂਦਾ। ਮੁਰਦਾ ਤੇ ਮੂਰਖ ਨਿਸ਼ਾਨੀ ਇੱਕੋ ਹੀ ਹੈ। ਤਾਂ ਮਾਈ ਕਹਿ ਰਹੀ ਸੀ ਪੁੱਤਰਾ, ਜੇ ਇਸ ਰਾਜ ਵਿੱਚ ਕਿਤੇ ਕਾਲ ਪੈ ਜੇ ਤਾਂ ਤੈਨੂੰ ਘਬਰਾਉਣ ਦੀ ਲੋੜ ਨਹੀਂ। ਕਿਉਂ? ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜਾ ਇੱਥੇ ਰਾਜ ਕਰ ਰਿਹਾ ਤੇ ਉਹਦੀ ਜਿਹੜੀ ਸੱਸ ਹੈ ਸਦਾ ਕੌਰ ਤੇ ਉਹਦੀ ਰਾਣੀ ਹੈ ਮਹਿਤਾਬ ਕੌਰ, ਸਮੁੱਚਾ ਪਰਿਵਾਰ, ਤੇ ਉਹ ਤੇਰੀ ਸੇਵਾ ਵਿੱਚ ਹਾਜ਼ਰ ਹੈ। ਐਸੇ ਹੀ ਹੋਇਆ ਸੀ। ਇੱਕ ਵਾਰੀ ਲਾਹੌਰ ਦੇ ਵਿੱਚ ਕਾਲ ਪਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਭੰਡਾਰੇ ਖੋਲ੍ਹਤੇ ਵੀ ਜਿਹੜਾ ਆਵੇ ਜਿੰਨਾ ਅਨਾਜ ਚਾਹੀਦਾ ਲੈ ਜਾਵੇ। ਤਾਂ ਉਹ ਵਕਤ ਇੱਕ ਬਜ਼ੁਰਗ ਆਇਆ, ਉਹਨੇ ਕੱਪੜਾ ਵਿਛਾ ਦਿੱਤਾ, ਪੰਡ ਭਾਰੀ ਪੈ ਗਈ, ਚੁੱਕਣ ਲੱਗਿਆ ਚੁੱਕੀ ਨਾ ਜਾਵੇ। ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਆਇਆ, ਉਹਨੇ ਮੜਾਸਾ ਮਾਰਿਆ ਤੇ ਸਿਰ ਤੇ ਕਹਿਣ ਲੱਗਿਆ, ਬਜ਼ੁਰਗੋ ਤੁਹਾਡੇ ਨਾਲ ਨਿੱਕਾ ਬੱਚਾ ਹੈ ਤੇ ਤੁਸੀਂ ਉਹ ਨਾ ਪੰਡ ਇਹ ਚੱਕ ਸਕਦਾ ਨਾ ਤੁਸੀਂ ਚੱਕ ਸਕਦੇ ਹੋ, ਚਲੋ ਇਹ ਪੰਡ ਮੈਨੂੰ ਚੁਕਾ। ਪੰਡ ਚੱਕ ਕੇ ਲੈ ਗਏ। ਜਦੋਂ ਜਾ ਕੇ ਪੰਡ ਰੱਖੀ ਤਾਂ ਬਜ਼ੁਰਗ ਨੇ ਪਹਿਚਾਣ ਲਿਆ। ਉਹ ਕੱਪੜਾ ਲਾਇਆ ਜਿਹੜਾ ਸਿਰ ਤੇ ਮੜਾਸਾ ਮਾਰਿਆ ਸੀ। ਕਹਿਣ ਲੱਗੇ ਰਾਜਨ ਤੁਸੀਂ? ਕਹਿਣ ਲੱਗੇ ਹਾਂ ਮੈਂ ਆ। ਕਹਿੰਦੇ ਤੁਹਾਡੀ ਕਲਗੀ ਫਿਸ ਗਈ, ਜਿਹੜੀ ਕਲਗੀ ਸਿਰ ਤੇ ਲਾਈ ਸੀ ਨਾ, ਪੰਡ ਚੁੱਕੀ ਆ, ਕਲਗੀ ਫਿਸ ਗਈ। ਕਹਿੰਦੇ ਬਜ਼ੁਰਗੋ ਆ ਨਾ ਕਹੋ, ਤੁਹਾਡੇ ਵਰਗੇ ਲੋਕਾਂ ਦੀ ਮੈਂ ਸੇਵਾ ਕਰਾਂ, ਮੇਰੇ ਸਿਰ ਤੇ ਕਲਗੀਆਂ ਸੋਹਣੀਆਂ ਨੇ ਤੇ ਤੁਹਾਡੇ ਵਰਗੇ ਲੋਕਾਂ ਨੂੰ ਮੈਂ ਤੰਗ ਕਰਾਂ। ਉਹ ਮੇਰੀਆਂ ਕਲਗੀਆਂ ਲਾਈਆਂ ਕੀ ਭਾਅ। ਇਹ ਖਾਲਸੇ ਰਾਜ ਦੀ ਗੱਲ ਹੈ ਕਿ ਜਿੱਥੇ ਹਰ ਇੱਕ ਬੰਦਾ ਆਪਣੀ ਗੱਲ ਬੇਖੌਫ ਹੋ ਕੇ ਕਹਿੰਦਾ ਸੀ, ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤ ਦਾ ਹੋਵੇ, ਕਿਸੇ ਵੀ ਬਰਾਦਰੀ ਦਾ ਹੋਵੇ। ਇਹ ਸਾਡਾ ਕਿਰਦਾਰ ਹੈ। ਫਰਜ਼ੇ ਹਥਿਆਰਾਂ ਦੀ ਗੱਲ ਵੇਖਣੀ ਹੋਵੇ, ਅਸੀਂ ਹਥਿਆਰਾਂ ਦੀਆਂ ਲੜਾਈਆਂ ਵੀ ਲੜੀਆਂ ਨੇ। ਚਮਕੌਰ ਦੀ ਗੱਡੀ ਹੈ, ਉਹਦੇ ਵੱਲ ਕਦੇ ਧਿਆਨ ਲੈ ਕੇ ਜਾਣਾ। ਜਾਂ ਸੰਨ 1716 740 ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਪਕੜੇ ਗਏ ਸੀ। ਉਹਨਾਂ ਵਿੱਚ ਸੀ ਇੱਕ ਬਾਜ ਸਿੰਘ। ਫਰਕਸ਼ੀਅਰ ਬੈਠਾ, ਉਹ ਕਹਿਣ ਲੱਗਾ ਵੀ ਤੁਹਾਡੇ ਚੋਂ ਬਾਜ ਸਿੰਘ ਕੌਣ ਹੈ? ਉਹ ਪਿੰਜਰੇ ਦੇ ਅੰਦਰ ਹੀ ਬੋਲਦਾ, ਕਹਿੰਦਾ ਜੀ ਮੈਂ ਆ ਬਾਜ ਸਿੰਘ। ਕਹਿੰਦੇ ਤੈਨੂੰ ਕਲਗੀਧਰ ਦਾ ਬਾਜ ਕਹਿੰਦੇ ਨੇ? ਕਹਿੰਦਾ ਜੀ ਹਾਂ। ਕਹਿੰਦਾ ਦਿਖਾ ਕੁਝ ਕਰਤੱਵ, ਦਿਖਾ ਕੁਝ, ਤੇਰੀ ਬੜੀ ਬਹਾਦਰੀ ਦੇ ਕਿਸੇ ਸੁਣੇ ਨੇ। ਕਹਿਣ ਲੱਗਿਆ ਜੇ ਦੇਖਣੇ ਆ ਫਿਰ ਬਾਹਰ ਕੱਢੋ ਨਾ ਪਿੰਜਰੇ ਚੋਂ, ਦਿਖਾ ਦਿੰਦੇ ਆ। ਤਾਂ ਫਿਰ ਫਰਕਸ਼ੀਅਰ ਦਾ ਇਹ ਹੁਕਮ ਸੀ, ਕਹਿੰਦੇ ਬਾਹਰ ਤਾਂ ਕੱਢ ਦਿਓ ਪਰ ਬੇੜੀਆਂ ਤੇ ਹੱਥ ਘੜੀਆਂ ਨਹੀਂ ਖੋਲਣੀਆਂ। ਪੈਰਾਂ 'ਚ ਬੇੜੀਆਂ ਪਾ ਕੇ ਰੱਖਣੀਆਂ ਨੇ, ਹੱਥਾਂ 'ਚ ਹੱਥ ਘੜੀਆਂ ਲਾ ਕੇ ਰੱਖਣੀਆਂ ਨੇ। ਡਰਦੇ ਸੀ। ਤਾਂ ਭਾਈ ਬਾਜ ਸਿੰਘ ਜਦੋਂ ਪਿੰਜਰੇ 'ਚੋਂ ਬਾਹਰ ਕੱਢਿਆ ਗਿਆ, ਜਿਹੜਾ ਕੋਲ ਹੀ ਅਹਿਲਕਾਰ ਖੜਾ ਸੀ ਉਹਦੀ ਕਿਰਪਾਨ ਧੋਈ ਤੇ 7 ਜਣੇ ਝਟਕਾ ਤੇ ਫਰਕਸ਼ੀਅਰ ਕੁਰਸੀ ਛੱਡ ਕੇ ਭੱਜ ਗਿਆ ਸੀ।
ये साडी हथियारां ਦੀਆਂ लड़ाइयां ने। इस तरह के बड़ियां इतिहास के विच वारतावां ने। समा सीमित है। तो अगली गल है गदारां दी। ना असीं विचार विच हारे, ना असीं किरदार विच हारे, ना असीं आहार विच हारे, ना असीं हथियारां विच हारे। एक 5 महीने गदार महाराज ने इन्हां तो सुचेत कीता सी कि इन्हां तो बच के रहना है। लिस्ट इन्हां दी भी बहुत लंबी है। हर भगत नरंजनिया तो शुरू कर लो तो फिर ध्यान सिंह डोगरे वर्गे, लाल सिंह वर्गे, ते अज भी बड़े ने, अज भी बड़े ने, माफ करना, उन्हां दे सिरां ते कईयां दे गोल दस्तारां ने, चिट्टे बाणे ने, कईयां दे नीलियां ने, ते कईयां दे केसरी ने, ते झुकदे कित्थे ने? झुकदे कित्थे ने? पिछले दिन ही सारा कुछ आपां देखिया मीडिया दे विच, झुकदे कित्थे ने? ओह धन साहिब श्री गुरु तेग बहादुर महाराज जिस दिन सच्चे पातशाह जी ने अपना सीस लहाउणा सी ना, बाजन हो गया सी, भाई जैते नूं जैतिया धाड़ रहे दिल्ली, सीस जावे आनंदपुर साहब। हालांकि 8वें पातशाह ने भी अपना शरीर उत्थे ही त्यागया, पर उदों बचन नहीं सी कीता महाराज ने। 9वें जामे में जाके कर दिता, धाड़ इत्थे रहे, सीस जावे दिल्ली। कारण की सी? धड़ दे विच जिन्ना खून है दिल्ली की हिक ते डुले, ते इन्हां नूं समझ आवे। पर सिखा तेरी सोच सिर विच हुंदी है, तेरी सोच सिर विच है। सिख दी सोच आनंदपुर साहब वाली होवे, दिल्ली दी गुलाम ना होवे। सिख दी सोच आनंदपुर साहब वाली होवे, ये दिल्ली दी गुलाम ना होवे। जदों सिख दी सोच दिल्ली दी गुलाम बनदी है, फिर ये गदारियां करन लगे देर नहीं लाउंदे, फिर उठों गदार पैदा होंदे ने। गुरु नानक महाराज का एक वचन है, उत्थे पातशाह जी ने कुछ उदाहरण लईआं ने। कहंदे हरना बाजां तै सिकदारां इन्हां पढ़िया नाओ। पुरातन समय ते अज भी कई सिख लोग अपने घरां दे विच बाज पालदे ने, बाज रखदे ने, कई हरन रखदे ने। पुराने समय की हुंदा सी, उन्हां ने हरन रखने ते हरन नूं सिखा देना, उन्होंने सिखाया जाता सी। कई लोग तोतियां नूं पढ़ाउंदे ने, कई कुत्तियां नूं सिखलाई दिंदे। एयरपोर्टां ते जाके आपां वेख सकदे हां कि उहदे विच सुंघण शक्ति है, जिथे भी कुछ पिया होवे कुत्ता उत्थे जाके खड़दा है। तां हरनां नूं भी सिखाया जाता सी। किहड़ी गल कि जिथे बाकी हरनां दे झुंड होण, तुसीं उत्थे जाना, उत्थे जाके उन्हां नूं अपने पिछे ला के लैके आउणा। ते फिर जदों पिछे लग के आउंदे सी, उन्हां दे गलां विच भी फाइयां पैंदियां सी। हरना बाजां तै सिकदारां इन्हां पढ़िया नाओ। ते अगे फाही लागी जात पाया नहीं। ते जिहड़ा शिकारी है वो तो पहली ताग ला के बैठा, वो अपने जात के बंदे लैके आ गया हरन, बाकी हरनां नूं ले आया ते उन्हां दे गलां विच भी फाइयां पवा दियां। कहंदे अगे नाही थाओ। ते अज मौके की हुकूमत आही कोई कर रही है। साडे विच उन्होंने सखांदरू हिरन कढ लए ने, सखांदरू हिरन। ते पिछले दिनी जो कुछ होया दिल्ली की कमेटी के अंदर, अज कौम की गल हो रही है, इनू पहचानो। आने वाले दिनों में की होना, कौमी दर्द रखने वाले उन्होंने ये गल का पता है। उन्होंने सखांदरू हिरन पाले हुए ने, ते वो बाकी हिरनों में आउंदे ने, अपनी बोटी सुट्टदे ने, कुर्सियां के लालच दिंदे ने, अहुदियां के लालच दिंदे ने, ते जाके मौके की हुकूमत के अगे झुका दिंदे ने। अज जे डरन की लोड़ है, अज सुचेत होने की लोड़ है ये गदार लोगों तो। पर जिस जोधे का असीं दिन मना रहे हैं, उन्होंने टैग लाया सी गदारी का, पर वो गदार नहीं सी। क्योंकि जिहड़े गदार हुंदे ने वो कदे लाल किले ते खालसी झंडे नहीं चलाउंदे हुंदे, उन्हें झंडा चलाया सी। वो गदार नहीं सी, वो कौम का योद्धा सी। ये 2 बार होया। आ बेनती संखेप विच करके मैं फतेह बुला देनी है। 12 फरवरी 1841 के अंदर तिब्बत की धरती के अंदर एक जरनैल सी महाराजा रणजीत सिंह का, जरनल जोरावर सिंह। ते जदों वो शहीद होया सी ना, तिब्बतियां दे 2 कबीले आपस में लड़न लगे सी। वो कहंदे ये साडा, वो कहंदे ये साडा। क्यों? कारण की सी? वो शेर मनदे सी, दलेर मनदे सी,
ਉਹਦੀ ਬਹਾਦਰੀ ਦੇ ਕਾਇਲ ਸੀ। ਇਹ ਹੋਇਆ ਕਿ 360 ਰੁਪਏ ਕਿਲੋ ਜਰਨਲ ਜੋਰਾਵਰ ਸਿੰਘ ਦਾ ਉਹ ਵਕਤ ਮਾਸ ਵਿਕਿਆ ਤੇ 12 ਰੁਪਏ ਦਾ ਉਹਦਾ ਵਾਲ ਵਿਕਿਆ। ਉਹ ਤਿੱਬਤੀ ਲੋਕ ਉਹਦੇ ਸਰੀਰ ਦੀਆਂ ਬੋਟੀਆਂ ਕਰਕੇ ਘਰਾਂ 'ਚ ਲੈ ਗਏ। ਕਿਉਂ? ਕਿਉਂਕਿ ਇਸ ਤਰ੍ਹਾਂ ਦੇ ਸੂਰਮੇ ਦਾ ਯੋਧੇ ਦਾ ਮਾਸ ਜਿਸ ਘਰ ਵਿੱਚ ਹੁੰਦਾ ਹੈ, ਕਹਿੰਦੇ ਉਸ ਘਰ ਦੇ ਵਿੱਚ ਬੱਚੇ ਡਰਪੋਕ ਪੈਦਾ ਨਹੀਂ ਹੁੰਦੇ। ਤੇ ਅੱਜ ਵੀ ਜਿਸ ਜਗ੍ਹਾ ਤੇ ਉਹਦਾ ਸਥਾਨ ਬਣਿਆ ਹੋਇਆ ਹੈ, ਤਿੱਬਤੀਆਂ ਦੇ ਘਰ ਵਿੱਚ ਜਿਸ ਵੀ ਬੀਬੀ ਨੂੰ ਬੱਚਾ ਪੈਦਾ ਹੋਣਾ ਹੋਵੇ, ਉਹ ਉੱਥੇ ਜਾ ਕੇ ਆਪਣੇ ਧਰਮ ਦੇ ਅਨੁਸਾਰ ਅਰਦਾਸ ਕਰਦੇ ਨੇ ਕਿ ਐ ਰੱਬ ਕਿਰਪਾ ਕਰੀ, ਇਸ ਬੀਬੀ ਨੇ ਜਿਸ ਬੱਚੇ ਨੂੰ ਜਨਮ ਦੇਣਾ ਉਹ ਜਨਰਲ ਜੋਰਾਵਰ ਸਿੰਘ ਵਰਗਾ ਹੋਵੇ, ਇਹਦੇ ਵਰਗਾ ਹੋਵੇ। ਇੱਕ ਉਹ ਵਕਤ ਸੀ ਜਿਹਦਾ ਮਾਸ ਵਿਕਿਆ, ਜਿਹਦੇ ਵਾਲ ਵਿਕੇ। ਇੱਕ ਅੱਜ ਸੀ ਜਿਹਦੇ ਗੁਰੂ ਕੇ ਸਵਾਰਿਓ ਸਿਵਿਆਂ ਦੀ ਰਾਖ ਨੂੰ ਨੌਜਵਾਨ ਚੱਕ ਕੇ ਆਪਣੇ ਘਰਾਂ 'ਚ ਲੈ ਗਏ ਸੀ। ਕੀ ਸੀ ਉਹਦੇ ਵਿੱਚ? ਉਹ ਸਿਧਾਂਤ ਤੇ ਖੜਾ ਸੀ, ਉਹਦੇ ਪੱਲੇ ਵਿਚਾਰ ਸੀ, ਉਹ ਕੌਮ ਦੀ ਗੱਲ ਕਰਦਾ ਸੀ। ਗੁਰੂ ਕਿਰਪਾ ਕਰੇ ਅੱਜ ਅਸੀਂ ਉਹ ਕੌਮੀ ਯੋਧੇ ਦਾ ਦਿਨ ਮਨਾ ਰਹੇ ਹਾਂ। ਪਿਛਲੇ ਦਿਨ ਵੀ ਮੈਂ ਇਹੀ ਗੱਲ ਕੀਤੀ ਸੀ, ਕੌਮੀ ਯੋਧਿਆਂ ਦਾ ਦਿਨ ਮਨਾਉਣਾ ਇਹ ਯੋਧਿਆਂ ਦਾ ਕੰਮ ਹੁੰਦਾ ਹੈ, ਤੇ ਜਿਹੜੇ ਕੌਮੀ ਦਰਦ ਨਹੀਂ ਰੱਖਦੇ ਇਹ ਉਹਨਾਂ ਦਾ ਕੰਮ ਨਹੀਂ ਹੁੰਦਾ। ਇੱਥੋਂ ਦੇ ਪ੍ਰਬੰਧ ਨੂੰ, ਸਮੂਹ ਸੰਗਤਾਂ ਨੂੰ ਇਹ ਚੀਜ਼ ਦਾ ਦਾਸ ਧੰਨਵਾਦ ਵੀ ਕਰਦਾ ਹੈ ਜੋ ਆਪਾਂ ਕੌਮੀ ਯੋਧੇ ਦੀ ਯਾਦ ਵਿੱਚ ਜੁੜੇ ਹਾਂ। ਸੋ ਇੱਥੇ ਹੀ ਸਮਾਪਤੀ ਵਿਚਾਰਾਂ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਗੁਰੂ ਮਹਾਰਾਜ ਦੀ ਸਾਜੀ ਨਵਾਜੀ ਸੰਗਤ ਬਖਸ਼ਣਯੋਗ ਹੈ ਜੀ, ਬਖਸ਼ ਲੈਣਾ। ਅਗਲਾ ਜੋ ਪ੍ਰੋਗਰਾਮ ਹੈ ਉਹ ਪ੍ਰਬੰਧਕ ਜਨਾਂ ਤੋਂ ਸਰਵਣ ਕਰੋ। ਦਾਸ ਨੂੰ ਇਜਾਜ਼ਤ ਬਖਸ਼ੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ, ਜੋ ਕਥਾ ਨਾਲ ਸਾਧ ਸੰਗਤ ਜੀ ਨਾਲ ਕਰ ਰਹੇ ਸਨ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਜੀ ਦੱਸ ਰਹੇ ਸਨ ਦੀਪ ਸਿੱਧੂ ਬਾਰੇ। ਵਿਚਾਰਾਂ ਦੀ ਗੱਲ ਜਿਸ ਤਰ੍ਹਾਂ ਕਿ ਵਿਚਾਰ ਮਿਲਣੇ ਬਹੁਤ ਜ਼ਰੂਰੀ ਨੇ। ਦੂਸਰੀ ਗੱਲ ਇਹ ਕਿ ਸਾਡੇ 'ਚ ਏਕਾ, ਜਿਹੜੀ ਇਹਨਾਂ ਨੇ ਗੱਲ ਕੀਤੀ ਗਦਾਰਾਂ ਦੀ, ਸਹੀ ਗੱਲ ਹੈ, ਕੌਮ 'ਚ ਗਦਾਰ ਬਹੁਤ ਨੇ। ਕੌਮ 'ਚ ਕੀ, ਤੁਸੀਂ ਜਿੱਥੇ ਵੀ ਦੇਖੋ ਅੱਗੇ ਪਿੱਛੇ ਹਰ ਕੋਈ ਬੰਦਾ ਇੱਕ ਦੂਜੇ ਦੀ ਲੱਤਾਂ ਕੱਟਣ ਦੇ ਵਿੱਚ ਲੱਗਾ ਹੋਇਆ। ਕੋਈ ਇੱਕ ਦੂਸਰੇ ਨੂੰ ਸਪੋਰਟ ਨਹੀਂ ਕਰਦਾ। ਜਿੰਨੀ ਚਿਰ ਅਸੀਂ ਇੱਕ ਦੂਸਰੇ ਨੂੰ ਸਪੋਰਟ ਨਹੀਂ ਕਰਾਂਗੇ ਉਨੀ ਚਿਰ ਅਸੀਂ ਧੋਖਾ ਹੀ ਖਾਵਾਂਗੇ। ਸੌਰੀ, ਜ਼ਿਆਦਾ ਨਾ ਬੋਲਦਾ ਹੈ ਕਿਵੇਂ ਦਾ ਜਾਚਕਾ। ਅਗਲਾ ਪ੍ਰੋਗਰਾਮ ਭਾਈ ਹਿੰਮਤ ਸਿੰਘ ਜੀ ਤਾਂ ਨਾਲ ਰੂਬਰੂ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਭਾਈ ਮੱਖਣ ਸਿੰਘ ਜੀ ਉਹਨਾਂ ਦਾ, ਮਨੀ ਭਾਜੀ ਦਾ, ਜੋ ਸਮਾਂ ਦਿੱਤਾ। ਅੱਜ ਜੋ ਸਮਾਗਮ ਹੈ ਸਾਧ ਸੰਗਤ ਜੀ, ਦੀਪ ਸਿੱਧੂ ਜਿਹਨੂੰ ਸੰਦੀਪ ਸਿੰਘ ਸਿੱਧੂ ਕਰਕੇ ਵੀ ਜਾਣਿਆ ਜਾਂਦਾ ਹੈ। ਸੋ ਪਿਛਲੇ ਸਮਿਆਂ ਦੇ ਵਿੱਚ ਅਲੱਗ-ਅਲੱਗ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਔਰ ਪੰਜਾਬ ਤੋਂ ਲੈ ਕੇ ਦੇਸ਼ ਵਿਦੇਸ਼ ਦੇ ਵਿੱਚ ਉਸ ਵੀਰ ਦੀ ਗੱਲ ਜਿਹੜੀ ਆ, ਜਿਵੇਂ ਭਾਈ ਸਾਹਿਬ ਹੁਣ ਕਥਾ ਸਰਵਣ ਆਪਾਂ ਨੂੰ ਕਰਵਾ ਰਹੇ ਸਨ, ਅਨੰਦਪੁਰ ਸਾਹਿਬ ਦੀ ਸੋਚ ਦੀ ਗੱਲ। ਉਸ ਵੀਰ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਲੈ ਕੇ ਤੁਰਿਆ। ਕੌਮ ਦੀ ਜਿਹੜੀ ਹੋਂਦ ਦੀ ਗੱਲ, ਨਸਲਾਂ ਦੀ ਗੱਲ ਜਿਹੜੀ ਆ ਉਸ ਵੀਰ ਨੇ ਕੀਤੀ, ਤੇ ਉਸ ਗੱਲ ਦੇ ਜ਼ਰੀਏ ਹੀ, ਉਸ ਗੱਲ ਨੂੰ ਹੀ ਜਿਹੜੀ ਉਹ ਰੜਕਦੀ ਸੀ ਭਾਰਤੀ ਹਕੂਮਤ ਨੂੰ। ਸੋ ਉਸ ਹਕੂਮਤ ਨੇ ਸਾਡੇ ਵੀਰ ਨੂੰ ਸਾਡੇ ਕੋਲੋਂ ਖੋਹ ਲਿਆ। ਉਹ ਸਾਡਾ ਕੌਮੀ ਯੋਧਾ, ਜਿਹਨੂੰ ਕੌਮ ਨੇ ਸ਼ਹੀਦ ਦਾ ਫਤਵਾ ਵੀ ਦਿੱਤਾ। ਉਹਦੇ ਆਪਾਂ ਜਦੋਂ ਅੰਤਮ ਅਰਦਾਸ ਫਤਿਹਗੜ੍ਹ ਸਾਹਿਬ ਦਾ ਇਕੱਠ ਵੀ ਦੇਖਿਆ, ਨੌਜਵਾਨੀ ਕਿੰਨੀ ਵੱਡੀ ਤਾਦਾਦ ਵਿੱਚ ਉਸ ਵੀਰ ਵਾਸਤੇ ਜੁੜੀ। ਦੇਰ ਆਏ ਦੁਰਸਤ ਆਏ। ਪਿਛਲੇ ਦਿਨੀ ਗੁਰਦੁਆਰਾ ਸਾਹਿਬ 222 ਸਟਰੀਟ ਤੇ ਵੀ ਬਾਈ ਦੀਪ ਨੂੰ ਯਾਦ ਕੀਤਾ ਗਿਆ ਸੀ। ਅੱਜ ਗੁਰੂ ਘਰ ਦੇ ਸੇਵਾਦਾਰ ਸੰਗਤਾਂ ਦੇ ਕਹਿਣ ਦੇ ਉੱਤੇ ਅੱਜ ਇਸ ਗੁਰਦੁਆਰਾ ਸਾਹਿਬ ਵਿਖੇ ਵੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ ਹਨ। ਬਾਣੀ ਦਾ ਪ੍ਰਵਾਹ ਚੱਲਿਆ, ਅਰਦਾਸ ਹੋਈ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਸਾਡੇ ਪਾਸ ਜਿਵੇਂ ਡਾਕਟਰ ਅਮਰਜੀਤ ਸਿੰਘ ਹੋਣੀ ਵੀ ਆਏ ਹੋਏ ਆ ਵਾਸ਼ਿੰਗਟਨ DC ਖਾਲਿਸਤਾਨ ਅਫੇਅਰ ਸੈਂਟਰ ਤੋਂ, ਅੱਜ ਉਹਨਾਂ ਦੇ ਪਰਥਾਏ ਗੱਲ ਕਰਨਗੇ। ਸੋ ਇੱਕ ਦੋ ਬੁਲਾਰੇ ਹਨ, ਉਹਨਾਂ ਤੋਂ ਉਪਰੰਤ
ਗਿਆਨੀ ਮੋਹਨ ਸਿੰਘ ਜੀ ਬਡਾਣਾ ਢਾਡੀ ਜੱਥਾ, ਉਹ ਵੀ ਆਪ ਜੀ ਨੂੰ ਢਾਡੀ ਵਾਰਾਂ ਦੇ ਨਾਲ ਨਿਹਾਲ ਕਰੇਗੇ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਭਾਈ ਬਲਜਿੰਦਰ ਸਿੰਘ ਉਹਨਾਂ ਨੂੰ ਬੇਨਤੀ ਕਰਾਂਗਾ, ਉਹ ਆਪ ਜੀ ਦੇ ਨਾਲ 10 ਮਿੰਟ ਵਾਸਤੇ ਵਿਚਾਰਾਂ ਦੀ ਸਾਂਝ ਪਾਉਣਗੇ। ਉਹਨਾਂ ਤੋਂ ਉਪਰੰਤ ਡਾਕਟਰ ਅਮਰਜੀਤ ਸਿੰਘ ਜੀ, ਸੋ ਆਪ ਜੀ ਸੰਗਤ ਦੇ ਅੱਗੇ ਬੇਨਤੀ ਹੈ ਇਸੇ ਤਰ੍ਹਾਂ ਸਹਿਯੋਗ ਦਿਓ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। राज बिना न धर्म चले हैं, धर्म बिना सब दले मले हैं। धन धन सतगुरु सहज श्री गुरु ग्रंथ साहिब गुरु गरीबनवाज सच्चे पातशाह जी की बहुत निगमन रही गुरु रूप गुरु खालसा साध संगत जीओ। वाहिगुरु जी का खालसा, वाहिगुरु जी की फतेह। अज कौम के उस जुझारू योधे की याद विच संगतां ने प्रोग्राम रखिया। बटभागियां संगतां ने इहो जिहा प्रोग्राम रखिया ते इत्थों दी प्रबंधक कमेटी जिन्हां ने दासरियां नूं याद कीता। दीप सिद्धू की गलबात करना जां उहदी जिवें ओह विचरिया तकरीबन 1.5 साल दे विच जिहड़ियां गल्लां कर गया, उहदियां कीतियां गल्लां नूं याद करके जदों उन्हां दी डंगाई विच सोची जाए, बहुत ही डूंघियां गल्लां उस योधे ने कीतियां, जिहड़ियां कि आम गुरसिख दे जवान दे उत्ते बैठ गईयां। हमेशा एक गल वो करके उहदी डंगाई विच उहनूं विशा बना के उहदे आले दुआले पूरी गल घुमाਉਂਦਾ ਹੁੰਦਾ ਸੀ। जिवें उहने होंद की गलबात की, जिहड़ी होंद की लड़ाई की गल सी, साडी होंद की है। जदों असी इस चीज़ नूं सोचांगे कि जिहड़ी साडी होंद है ते होंद सिख कौम की गुरु नानक पातशाह के समय तो शुरू होंदी है। उस अकाल पुरख ने ये 10 जामे इस पंजाब की धरती के उत्ते भेजे, जिन्हां ने तकरीबन 240 साल दे विच पंजाब की धरती के उत्ते रूहानीयत का बहन वगा दिता है। तो जिहड़ा मिशन है, मिशन बहुत वड्डा मिशन 10 पातशाहियां का, जिहड़े मिशन नूं लैके गुरु नानक पातशाह ने पहले जामे तो शुरू किया है। तो उस जामे विच एक जदों पाधे दा हथ फड़ के उहनूं कहा कि भाई मैं तेरा जनेऊ नहीं पाउणा, ये जिहड़ा विचारां दी भिन्नता जां साडे निआरेपुणे की गल दा बेस उस दिन तो वजह है। ते साडे निआरेपुणे दा डर किहनूं है, खतरा किहनूं है, कौन चाहुंदा कि सिखां दा निआरापणा खत्म किया जाए, उस गल तक असीं आवांगे। पहली पातशाही तो लैके जदों पाधे दा हथ फड़िया, मुड़ के हरिद्वार जाके पानी दूजे पासे नूं सिटिया, उन्होंने पखंड दूर करने की कोशिश की। ते जिथे भी जदों विचारां की गल भाई साहब हुणी करके गए ने, 5-5 साल दे वो जिहड़े ऋषि मुनि हैं, उन्होंने 500 साल के जीवन वाले जिन्होंने गुरु नानक पातशाह ने एक विचारधारा के नाल निरुत्तर किया है। तो जदों जाबर उस मौके का जिहड़ा बाबर आ, ने मतलब भारत दे उत्ते जुल्म करना चाहा, तो उहदियां घोड़े दीयां लगामां फड़ के भी गुरु नानक पातशाह ने उन्होंने रोकया कि मैं तैनूं गरीबां दे उत्ते अत्याचार करन नहीं देना। उस मौके पर होर भी बहुत पीर फकीर सीगे जिहड़े अपने धर्मां दे अनुसार अपना कारोबार करते सी, ते उन्होंने किसी ने जुल्म नूं नहीं रोकिया, जुल्म नूं रोकिया है ते गुरु नानक पातशाह ने रोकिया है। जेलां कट्टणियां पईयां, चक्कियां पीसणियां पईयां, फिर 5वें जामे च जाके गुरु अर्जन देव महाराज सच्चे पातशाह जी तत्ती तवी ते बैठे। उस तो बाद हरगोबिंद साहब सच्चे पातशाह जी ने मीरी पीरी दीयां 2 किरपानां पहनियां। सिद्धांत मीरी पीरी का वो वखरे एक विषय है। तो उस तो अगे असी जाइए, 9वें पातशाह ने चांदनी चौंक विच अपना सीस वारिया एक धर्म की आज़ादी लई। ते 10वें पातशाह जामे विच कलगीधर सच्चे पातशाह ने अपना सरबंस वार दिता है।
ਇਹ ਇੱਕ ਸਰਬੰਸ ਵਾਰਿਆ, ਲੇਕਿਨ ਇੱਕ ਨਿਆਰੀ ਚੀਜ਼ ਅਨੰਦਪੁਰ ਸਾਹਿਬ ਦੇ ਮੈਦਾਨ ਵਿੱਚ ਵਿਸਾਖੀ ਵਾਲੇ ਦਿਨ ਪ੍ਰਗਟ ਕੀਤੀ, ਜੋ ਪਹਿਲੇ ਜਾਮੇ ਤੋਂ ਲੈ ਕੇ ਪਾਤਸ਼ਾਹ ਨੇ ਵੱਖੋ ਵੱਖਰਿਆਂ ਜਾਮਿਆਂ ਵਿੱਚ ਇਸ ਵਿਸਾਖੀ ਵਾਲੇ ਦਿਨ ਲਈ ਜਿਹੜੀ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ, ਉਸ ਪਰਮਾਤਮਾ ਦੀ ਮੌਜ ਵਿੱਚ ਖਾਲਸਾ ਪ੍ਰਗਟ ਕੀਤਾ ਹੈ। ਇਹ ਇੱਕ ਨਿਆਰਾਪਣ ਖਾਲਸੇ ਦਾ ਹੈ, ਇੱਕ ਵਿਲੱਖਣਤਾ ਹੈ ਕੌਮ ਦੀ, ਜਿਹੜੀ ਨੂੰ ਨਿਆਰਾ ਜਾਂ ਵੱਖਰਾ ਰੱਖਣਾ, ਜਿਹੜੀ ਇਹ ਸਾਡੀ ਹੋਂਦ ਦੀ ਗੱਲ ਆ, ਉਹ ਇੱਥੋਂ ਨਿਕਲਦੀ ਹੈ। ਜਦੋਂ ਅਸੀਂ ਖਾਲਸਾ ਜਿਵੇਂ ਪ੍ਰਗਟ ਹੋਇਆ, ਜੇ ਅਸੀਂ ਉਸ ਨੂੰ ਉਸੇ ਢੰਗ ਦੇ ਨਾਲ ਬਚਾ ਕੇ ਜਾਂ ਸਾਂਭ ਕੇ ਰੱਖਣਾ ਤੇ ਇਹ ਸਾਡੀ ਹੋਂਦ ਹੈ। ਤੇ ਇਸ ਹੋਂਦ ਤੋਂ ਖਤਰਾ ਉਹਨਾਂ ਨੂੰ ਹੈ ਜਿਹੜੇ ਸਿਧਾਂਤਕ ਤੌਰ ਤੇ ਖਾਲਸੇ ਦੇ ਵਿਰੋਧੀ ਨੇ। ਜਦੋਂ ਖਾਲਸੇ ਨੂੰ ਸਿਧਾਂਤਕ ਤੌਰ ਤੇ ਘੇਰਾਬੰਦੀ ਕੀਤੀ ਜਾਂਦੀ ਹੈ, ਜਦੋਂ ਅਸੀਂ ਜੂਨ 1984 ਦੀ ਵੀ ਗੱਲਬਾਤ ਕਰੀਏ ਤੇ ਹੁਣ ਅਸੀਂ ਗੱਲ ਇਹਨਾਂ ਸਮਿਆਂ ਦੀ ਕਰੀਏ ਕਿ ਜੋ 18ਵੀਂ ਸਦੀ ਵਿੱਚ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਸ ਮੌਕੇ ਤੇ ਸਾਨੂੰ ਐਲੀਮੀਨੇਟ ਕੀਤਾ ਗਿਆ ਕਿ ਭਾਈ ਜਿਹੜਾ ਸਿੱਖ ਦਿਸਦਾ ਉਹਨੂੰ ਮਾਰ ਦਿਓ, ਉਹਨੂੰ ਖਤਮ ਕਰ ਦਿਓ, ਸਾਡੇ ਸਿਰਾਂ ਦੇ ਮੁੱਲ ਪਏ। ਤੇ ਹੁਣ ਤਰੀਕਾ ਵੱਖਰਾ ਹੈ। ਹੁਣ ਸਾਡਾ ਜਿਹੜਾ ਦੁਸ਼ਮਣ ਹੈ ਉਹ ਬਹੁਤ ਸਮਾਰਟ ਹੈ, ਉਹ ਸਾਨੂੰ ਸਰੀਰਕ ਤੌਰ ਤੇ ਨਹੀਂ ਖਤਮ ਕਰਨਾ ਚਾਹੁੰਦਾ, ਉਹ ਸਾਨੂੰ ਸਾਡੇ ਵਿੱਚੋਂ ਸਾਡੀ ਰੂਹਾਨੀਅਤ ਨੂੰ ਖਤਮ ਕਰਨਾ ਚਾਹੁੰਦਾ ਹੈ। ਜਿਹੜੀ ਸਿੱਖਾਂ ਦੀ ਪ੍ਰੋਬਲਮ ਹੈ ਇਸ ਮੌਕੇ ਤੇ, ਜ਼ਿਆਦਾਤਰ ਸਾਡੀ ਪ੍ਰੋਬਲਮ ਦੀ ਜੜ ਹੈ ਜਿਹੜੀ ਉਹ ਰਾਜਨੀਤੀ ਦੇ ਵਿੱਚ ਨਹੀਂ ਹੈ, ਉਹ ਰੂਹਾਨੀਅਤ ਵਿੱਚ ਹੈ। ਤੇ ਸਿੱਖਾਂ ਨੂੰ ਜਿਹੜਾ ਸਾਡਾ ਆਤਮਿਕ ਸੋਮਾ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਗਰੀਬਨਵਾਜ ਸੱਚੇ ਪਾਤਸ਼ਾਹ, ਇਹਨਾਂ ਤੋਂ ਦੂਰ ਕੀਤਾ ਜਾ ਰਿਹਾ ਹੈ, ਤਾਂ ਕਿ ਸਿੱਖ ਨੂੰ ਇਹਦੇ ਨਿਆਰੇਪਣੇ ਤੋਂ ਦੂਰ ਕੀਤਾ ਜਾਵੇ। ਤੇ ਜਦੋਂ ਅਸੀਂ ਇਸ ਗੱਲ ਤੇ ਆ ਕੇ ਰਹਿੰਦੇ ਹਾਂ ਕਿ ਅਸੀਂ ਵੀ ਲੋਕਾਂ ਵਰਗੇ ਹੀ ਹਾਂ, ਦੂਸਰਿਆਂ ਲੋਕਾਂ ਵਰਗੇ ਅਸੀਂ ਬਣ ਜਾਈਏ, ਜਾਂ ਦੂਸਰੇ ਲੋਕ ਸਾਨੂੰ ਆ ਕੇ ਕਹਿਣ ਵੀ ਤੁਸੀਂ ਵੀ ਸਾਡੇ ਵਰਗੇ ਹੀ ਹੋ, ਤੇ ਫਿਰ ਸਾਡੇ ਵਿੱਚ ਉਹ 1.25 ਲੱਖ ਸੇ ਇੱਕ ਲੜਾਉਣ ਵਾਲੀ ਪਾਵਰ, ਜਾਂ ਸਾਡੇ ਵਿੱਚ ਜਿਵੇਂ ਚਮਕੌਰ ਸਾਹਿਬ ਦੀ ਗੜ੍ਹੀ ਦੇ ਵਿੱਚ 40 ਲੱਖ ਨਾਲ ਲੜੇ, 10 ਲੱਖ ਨਾਲ ਲੜੇ ਸੀ, ਫਿਰ ਸਾਡੇ ਵਿੱਚ ਉਹ ਚੀਜ਼ ਨਹੀਂ ਰਹਿੰਦੀ, ਫਿਰ ਅਸੀਂ ਇੱਕ ਦੇ ਇੱਕ ਬਰਾਬਰ ਰਹਿ ਜਾਂਦੇ, ਫਿਰ ਅਸੀਂ ਗਿਣਤੀਆਂ ਮਿਣਤੀਆਂ ਦੇ ਚੱਕਰਾਂ ਵਿੱਚ ਪੈ ਜਾਂਦੇ ਹਾਂ, ਫਿਰ ਸਾਨੂੰ ਆਪਣੇ ਆਪ ਨੂੰ ਘੱਟ ਗਿਣਤੀ ਦਾ ਅਹਿਸਾਸ ਹੋ ਜਾਂਦਾ ਹੈ ਕਿ ਅਸੀਂ ਥੋੜੀ ਗਿਣਤੀ 'ਚ ਹਾਂ, ਸਾਨੂੰ ਤਾਂ ਜ਼ਿਆਦਾ ਗਿਣਤੀ ਵਾਲੇ ਮਾਰ ਲੈਣਗੇ। ਉਹ ਤਾਂ ਹੀ ਮਾਰਨਗੇ ਜੇ ਅਸੀਂ ਗੁਰੂ ਸਾਹਿਬ ਤੋਂ ਬਾਹਾਂ ਛਡਾ ਕੇ ਭੱਜਾਂਗੇ, ਗੁਰੂ ਤੋਂ ਦੂਰ ਜਾਵਾਂਗੇ। ਤੇ ਜਦੋਂ ਅਸੀਂ ਦੀਪ ਸਿੱਧੂ ਦੀ ਗੱਲ ਕਰਦੇ ਹਾਂ, ਇਹ ਵਿਸ਼ਾ ਜਿਹੜਾ ਸਿੱਖ ਕੌਮ ਦੀ ਹੋਂਦ ਦਾ ਹੈ, ਇਸ ਤੇ ਵੱਡੇ ਵੱਡੇ ਸੈਮੀਨਾਰ ਕੀਤੇ ਜਾ ਸਕਦੇ ਆ, 5-10 ਮਿੰਟ ਦੇ ਵਿੱਚ ਅਸੀਂ ਬਹੁਤੀ ਡਿਟੇਲ ਵਿੱਚ ਨਹੀਂ ਜਾ ਸਕਦੇ। ਸੰਗਤ ਨੂੰ ਬੇਨਤੀ ਆ ਭਾਈ, ਆਪਣੇ ਆਪ ਨੂੰ ਅਸੀਂ ਐਜੂਕੇਟ ਕਰੀਏ, ਸਾਡੀ ਹੋਂਦ ਕੀ ਹੈ, ਸਾਡੀ ਵਿਲੱਖਣਤਾ ਕੀ ਹੈ, ਜਿਹੜੀ ਨਿਰਮਲਤਾ 1699 ਦੀ ਵਿਸਾਖੀ ਵਾਲੇ ਦਿਨ ਕਾਇਮ ਕੀਤੀ ਸੀ, ਅਸੀਂ ਉਸ ਹੋਂਦ ਨੂੰ ਬਚਾ ਕੇ ਰੱਖਣਾ। ਸਾਡੀ ਉਸ ਹੋਂਦ ਦੀ ਲੜਾਈ ਹੈ, ਜਿਨ੍ਹਾਂ ਨਾਲ ਸਾਡੀ ਲੜਾਈ ਇਸ ਮੌਕੇ ਤੇ ਚੱਲ ਰਹੀ ਹੈ। ਉੱਥੇ ਸਾਡੇ ਵਿੱਚ ਪੁਰਾਤਨ ਸਮਿਆਂ ਵਿੱਚ ਅਸੀਂ ਹਥਿਆਰਬੰਦ ਸੰਘਰਸ਼ ਲੜੇ, ਅਜੇ 20-25 ਸਾਲ ਪਹਿਲਾਂ ਹਥਿਆਰਬੰਦ ਸੰਘਰਸ਼ ਲੜ ਕੇ ਹਟੇ ਹਾਂ। ਉਸ ਮੌਕੇ ਤੇ ਸਾਨੂੰ ਖਤਮ ਕਰਨ ਦੇ ਤਰੀਕੇ ਵੱਖਰੇ ਸੀ, ਤੇ ਲੇਕਿਨ ਦੁਸ਼ਮਣ ਬੈਠਾ ਤਰੀਕਾ ਹੁਣ ਵੀ ਵੱਖਰਾ ਹੈ। ਹੁਣ ਸਾਨੂੰ ਸਿਧਾਂਤ ਦੇ ਨਾਲ ਤੋੜ ਕੇ ਸਾਡੇ ਵਿੱਚ ਦੁਬਿਧਾ ਪੈਦਾ ਕੀਤੀ ਜਾਂਦੀ ਹੈ, ਸਾਨੂੰ ਖਤਮ ਕਰਨ ਦੇ ਤਰੀਕੇ ਹੁਣ ਉਸੋਂ ਨਾਲੋਂ ਵੀ 20 ਸਾਲਾਂ 'ਚ ਵੱਖਰੇ ਹੋ ਗਏ। ਦੀਪ ਸਿੱਧੂ ਨੂੰ ਸ਼ਹੀਦ ਕੀਤਾ ਗਿਆ, ਉਹਨੂੰ ਸ਼ਹੀਦ ਕੀਤਾ ਗਿਆ ਇੱਕ ਐਕਸੀਡੈਂਟ ਨਾਲ, ਗੋਲੀ ਮਾਰ ਕੇ ਵੀ ਸ਼ਹੀਦ ਕੀਤਾ ਜਾ ਸਕਦਾ ਸੀ, ਲੇਕਿਨ ਪੰਥ ਵਿੱਚ ਦੁਬਿਧਾ ਪੈ ਗਈ ਵੀ ਭਾਈ ਇਹ ਸ਼ਹੀਦ ਆ ਜਾਂ ਕਿ ਇਹ ਸਵਰਗਵਾਸ ਆ। ਅੱਜ ਸਵੇਰੇ ਅਰਦਾਸ ਵੀ ਹੋਈ ਹੈ, ਤੇ ਪੰਥ ਇਸ ਮੌਕੇ ਤੇ ਭੰਬਲ ਭੂਸੇ ਵਿੱਚ ਪਿਆ, ਉਹਨੂੰ ਸ਼ਹੀਦ ਮੰਨਣ ਤੱਕ ਰੈਡੀ ਨਹੀਂ ਹੈ। ਦੁਸ਼ਮਣ ਇੱਥੇ ਕਾਮਯਾਬ ਹੁੰਦਾ ਜਾ ਰਿਹਾ ਹੈ ਵੀ ਭਾਈ ਜਿਹੜੀ ਗੱਲ ਅਸੀਂ ਕੀਤੀ ਸੀ, ਨਾ ਤਾਂ ਸਾਡੀ ਕੋਈ ਇਨਕੁਆਇਰੀ ਹੋਈ ਹੈ ਦੀਪ ਸਿੱਧੂ ਨੂੰ ਕਿਵੇਂ ਖਤਮ ਕੀਤਾ, ਤੇ ਨਾ ਹੀ ਅੱਧੋਂ ਵੱਧ ਸਿੱਖ ਕੌਮ 80% ਇਹ ਮੰਨ ਗਈ ਕਿ ਉਹਦਾ ਐਕਸੀਡੈਂਟ ਹੋਇਆ ਜੀ, ਤੇ ਉਸ ਨੂੰ ਸ਼ਹੀਦ ਨਹੀਂ ਮੰਨਣਾ। ਅਸੀਂ ਇੱਥੋਂ ਤੱਕ ਕਿ ਗੱਲ ਕਰੀਏ ਕਿ ਅੱਜ ਤੋਂ 25-30 ਸਾਲ ਪਹਿਲਾਂ ਸਿੱਖ ਕੌਮ ਦੇ ਉਸ ਮਹਾਨ ਜਰਨੈਲ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਨੂੰ ਜਦੋਂ ਸ਼ਹੀਦ ਕੀਤਾ ਗਿਆ,
ਉਸ ਨੂੰ ਸ਼ਹੀਦ ਕੀਤਾ ਗਿਆ ਬਾਥਰੂਮ ਦੇ ਵਿੱਚ ਬਿਜਲੀ ਦਾ ਕਰੰਟ ਲਾ ਕੇ। ਤੇ ਕੀ ਉਹ ਸਾਡੀ ਸ਼ਹੀਦ ਨਹੀਂ ਹੈ? ਤੇ ਆ ਪਿੱਛੇ 2-3 ਸਾਲ ਪਹਿਲੋਂ ਨਿਹੰਗ ਹਰਮਿੰਦਰ ਸਿੰਘ ਨੂੰ ਜੇਲ੍ਹ ਦੇ ਵਿੱਚ ਖਤਮ ਕੀਤਾ ਗਿਆ ਕਿ ਵੀ ਭਾਈ ਇਹ ਜੇਲ੍ਹਾਂ ਦੇ ਵਿੱਚ ਜਿੰਨੇ ਵੀ ਗੈਂਗਸਟਰ ਨੇ ਪੰਜਾਬ ਦੇ ਉਹਨਾਂ ਨੂੰ ਖਾੜਕੂ ਬਣਾਈ ਜਾਂਦਾ, ਇਹਨੂੰ ਖਤਮ ਕਰੀਏ। ਤੇ ਉਹਨੂੰ ਉਹਨੀ ਵੱਖਰੇ ਤਰੀਕੇ ਦੇ ਨਾਲ ਖਤਮ ਕੀਤਾ। ਤੇ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਨਹੀਂ ਸਮਝਾਂਗੇ, ਅਸੀਂ ਇਹਨਾਂ ਨੂੰ ਕੌਮ ਦੇ ਸ਼ਹੀਦ ਮੰਨਣਾ ਤੇ ਇਸੇ ਢੰਗ ਦੇ ਨਾਲ ਜਿਵੇਂ ਸਾਡਾ ਦੁਸ਼ਮਣ ਵੱਧ ਰਿਹਾ ਹੈ, ਉਹ ਕਿਹੜੇ ਤਰੀਕੇ ਦੇ ਨਾਲ ਸਾਡੇ ਉੱਤੇ ਵਾਰ ਕਰਦਾ ਹੈ, ਸਾਨੂੰ ਉਹਨਾਂ ਵਾਰਾਂ ਦਾ ਉਸ ਤਰੀਕੇ ਦੇ ਨਾਲ ਸਮਝ ਕੇ ਇੱਕ ਸੌਖਮ ਵਾਰ ਹੁੰਦੇ ਨੇ। ਤੇ ਛੋਟੀਆਂ ਚੀਜ਼ਾਂ ਸਾਡੇ ਉੱਤੇ ਰੋਜ਼ਾਨਾ ਵਿੱਢੀਆਂ ਜਾਂਦੀਆਂ। ਪੰਜਾਬ ਵਿੱਚ ਕਦੇ ਇੱਕ ਪਿੰਡ ਦੇ ਵਿੱਚ ਗੁੱਜਰਾਂ ਵੱਲੋਂ ਹਮਲਾ ਹੁੰਦਾ ਹੈ, ਕਦੇ ਨਿਸ਼ਾਨ ਸਾਹਿਬ ਜਾ ਕੇ ਹਿਮਾਚਲ ਦੇ ਵਿੱਚ ਖੋਹ ਕੇ ਇਹ ਕਿਹਾ ਜਾਂਦਾ ਵੀ ਨਿਸ਼ਾਨ ਸਾਹਿਬ ਨਹੀਂ ਲਾਉਣ ਦੇਣੇ। ਤੇ ਫਿਰ ਜਦੋਂ ਤੁਸੀਂ ਕਿਸੇ ਵੀ ਜਗ੍ਹਾ ਤੇ ਜਾ ਕੇ ਬੈਠੋਗੇ, ਨਿਸ਼ਾਨ ਸਾਹਿਬ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਜਿਹੜਾ ਬੰਦਾ ਤਿਰੰਗੇ ਦਾ ਜ਼ਿਆਦਾ ਭਗਤ ਹੈ, ਉਹ ਨਿਸ਼ਾਨ ਸਾਹਿਬ ਤੋਂ ਉਨਾ ਦੂਰ ਭੱਜੂਗਾ। ਜਿਹੜੀ ਸਿੱਖ ਦੀ ਮੁੱਢਲੀ ਵਫਾਦਾਰੀ ਹੈ, ਉਹ ਸਾਡੀ ਭਾਰਤ ਦੇ ਸੰਵਿਧਾਨ ਦੇ ਨਾਲ ਆ ਜਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ। ਇਹ ਇੱਕ ਤਹੀਆ ਕਰ ਲੈਣਾ ਚਾਹੀਦਾ ਹੈ। ਸਾਨੂੰ ਸਿੱਖਾਂ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਕਿ ਅਸੀਂ ਕਿੱਧਰ ਨੂੰ ਜਾ ਰਹੇ। ਗੁਰੂ ਸਾਹਿਬ ਨੇ ਆਪਣੇ ਸਮੇਂ ਇਹਨਾਂ ਬਾਰਡਰਾਂ ਦੀ ਜਾਂ ਇਹ ਨਹੀਂ ਸੋਚਿਆ ਸੀ ਕਿ ਜਿਹੜਾ ਵਾਹਗਾ ਬਾਰਡਰ ਦੇ ਪਰਲੇ ਪਾਸੇ ਬੈਠਾ ਉਹ ਸਾਡਾ ਦੁਸ਼ਮਣ ਹੈ, ਲੇਕਿਨ ਉਰਲੇ ਪਾਸੇ ਹਿੰਦੁਸਤਾਨ ਵਿੱਚ ਰਹਿਣ ਵਾਲੇ ਪੂਰੇ ਹਿੰਦੂ ਨੇ, ਉਹ ਸਾਡੇ ਭਾਈ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ, ਦੂਸਰਿਆਂ ਨੂੰ ਇਹ ਕਿਹਾ ਸੀ ਵੀ ਸਿੱਖ ਕੌਮ ਨੇ ਦੂਸਰੇ ਧਰਮਾਂ ਦਾ ਸਤਿਕਾਰ ਕਰਨਾ, ਲੇਕਿਨ ਆਪਣੇ ਧਰਮ ਵਿੱਚ ਪੱਕੇ ਹੋਣਾ ਹੈ ਤੇ ਹੋਂਦ ਦੀ ਗੱਲਬਾਤ ਨੂੰ ਹਮੇਸ਼ਾ ਬਣਾ ਕੇ ਰੱਖਣਾ ਹੈ। ਜਿਹੜੀ ਸਾਡੀ ਮੁੱਢਲੀ ਵਫਾਦਾਰੀ ਆ ਸਿੱਖ ਨੂੰ, ਉਹ ਕਦੇ ਭੁੱਲਣੀ ਨਹੀਂ ਚਾਹੀਦੀ। ਦੀਪ ਸਿੱਧੂ ਆਪਾ ਵਾਰ ਗਿਆ ਕੌਮ ਲਈ ਤੇ ਉਹਨੂੰ ਸ਼ਹੀਦ ਮੰਨ ਲੈਣ ਦੇ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਕੌਮ ਨੂੰ। ਤੇ ਇਹਨਾਂ ਦੀਆਂ ਇਨਕੁਆਰੀਆਂ ਬੜੀਆਂ 20 ਸਾਲ 25 ਸਾਲ ਹੋ ਗਏ, ਸਾਨੂੰ ਬਹੁਤ ਇਨਕੁਆਰੀਆਂ ਦੇ ਮਿਸ਼ਨ ਬੈਠ ਗਏ, SIT ਬੈਠ ਗਈ, ਜਿਨ੍ਹਾਂ ਤੋਂ ਅਸੀਂ ਇਨਸਾਫ ਦੀ ਆਸ ਰੱਖਦੇ ਹਾਂ, ਉਹਨੇ ਕਦੇ ਸਾਨੂੰ ਇਨਸਾਫ ਨਹੀਂ ਦਿੱਤਾ। ਧੰਨਵਾਦ ਕਰਦੇ ਇੱਥੋਂ ਦੀਆਂ ਸੰਗਤਾਂ ਨਾਲ ਜਿਨ੍ਹਾਂ ਨੇ ਉਸ ਮਹਾਨ ਯੋਧੇ ਨੂੰ ਯਾਦ ਕੀਤਾ ਹੈ। ਅੱਜ ਦਾ ਪ੍ਰੋਗਰਾਮ ਉਹਨਾਂ ਨੂੰ ਸਮਰਪਿਤ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਨ੍ਹਾਂ ਨੌਜਵਾਨਾਂ ਦੇ ਮਨਾਂ 'ਚ ਇਹੋ ਜਿਹੀ ਸੋਚ ਆਈ ਹੈ ਕਿ ਅੱਜ ਦੀਪ ਸਿੱਧੂ ਨੂੰ ਯਾਦ ਕਰੀਏ, ਉਹਦੀ ਯਾਦ ਵਿੱਚ ਪ੍ਰੋਗਰਾਮ ਕਰੀਏ। ਦੀਪ ਸਿੱਧੂ ਨੇ ਜੋ ਗੱਲਾਂ ਕਹੀਆਂ, ਉਹਨਾਂ ਗੱਲਾਂ ਨੂੰ ਅੱਗੇ ਲੈ ਕੇ ਤੁਰਨ ਦੀ ਜ਼ਰੂਰਤ ਆ, ਤਾਂ ਕਿ ਅਸੀਂ ਜਿਹੜਾ ਰਸਤਾ ਉਹਨੇ ਸ਼ੁਰੂ ਕੀਤਾ ਹੈ, ਉਸ ਕੌਮ ਦੀ ਲੜਾਈ ਨੂੰ, ਕੌਮ ਦੀ ਹੋਂਦ ਨੂੰ, ਪੰਜਾਬ ਦੀ ਚੜ੍ਹਦੀ ਕਲਾ ਨੂੰ ਅਸੀਂ ਬਰਕਰਾਰ ਤਾਂ ਹੀ ਰੱਖ ਸਕਦੇ ਹਾਂ ਜੇ ਅਸੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਕੇ ਅਨੰਦਪੁਰ ਸਾਹਿਬ ਦੇ ਵਾਸੀ ਬਣੀਏ। ਅੰਤ ਵਿੱਚ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਇਹ ਸਨ ਭਾਈ ਗੁਰਜਿੰਦਰ ਸਿੰਘ ਜੀ, ਜਿਨ੍ਹਾਂ ਨੇ ਆਪ ਜੀ ਨੂੰ ਆਪ ਵਿਚਾਰਾਂ ਦੀ ਸਾਂਝ ਆਪ ਜੀ ਦੇ ਨਾਲ ਪਾਈ। ਸਾਧ ਸੰਗਤ ਜੀ, ਮੈਂ ਇੱਕ ਆਪ ਜੀ ਦੇ ਨਾਲ ਬੇਨਤੀ ਜਿਹੜੀ ਸਾਂਝੀ ਕਰਨੀ ਚਾਹੁੰਦਾ ਹਾਂ, ਖੁਸ਼ਖਬਰੀ। ਜਿਵੇਂ ਕਿ 1 ਅਪ੍ਰੈਲ ਨੂੰ ਮੈਸਾਚੂਸਟਸ ਸਟੇਟ ਦੇ ਵਿੱਚ 2 ਸ਼ਹਿਰਾਂ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਿਹੜਾ ਉਹ ਨਿਸ਼ਾਨ ਸਾਹਿਬ ਦੀ ਜਿਹੜੀ ਆ 2 ਸ਼ਹਿਰ, ਇੱਕ ਦਾ ਨਾਮ ਹੋਲੀਓਕ ਹੈ, ਇੱਕ ਹੈ ਚਿਕੋਪੀ। ਸੋ ਉੱਥੇ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ। ਸੋ ਨਿਸ਼ਾਨ ਸਾਹਿਬ ਪਿਛਲੇ ਤਕਰੀਬਨ 6-7 ਸਾਲਾਂ ਤੋਂ ਚੜ੍ਹਦਾ ਆ ਰਿਹਾ ਉੱਥੇ, ਹੋਰ ਵੀ ਕਈ ਸ਼ਹਿਰਾਂ 'ਚ, ਕੈਨੇਡਾ 'ਚ, ਕਾਰਟਰੇਟ ਦੇ ਵਿੱਚ ਵੀ। ਸੋ ਅਮਰੀਕਨ ਝੰਡੇ ਦੇ ਬਰਾਬਰ ਨਾਲ ਜਿਹੜਾ ਸਿੱਖ ਫਲੈਗ ਦਾ ਚੜ੍ਹਨਾ, ਇਹ ਸਾਡੇ ਵਾਸਤੇ ਮਾਣ ਦੀ ਗੱਲ ਆ। ਇੱਕ ਪਾਸੇ ਦੀਪ ਸਿੱਧੂ ਦੀ ਅੱਜ ਆਪਾਂ ਗੱਲ ਕਰਦੇ ਹਾਂ, ਲਾਲ ਕਿਲ੍ਹੇ ਦੇ ਉੱਤੇ 26 ਜਨਵਰੀ ਦੀ ਘਟਨਾ ਆ ਪਿਛਲੇ ਸਾਲਾਂ ਦੀ। ਸੋ ਭਾਰਤੀ ਹਕੂਮਤ ਨੇ ਕਿੰਨਾ ਰੌਲਾ ਪਾਇਆ, ਕਈ ਸਾਡੇ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਵੀ ਇਹਨਾਂ ਨੇ ਤੋਹੀਨ ਕਰ ਦਿੱਤੀ ਆ ਤਿਰੰਗੇ ਦੀ। ਇਹਨਾਂ ਨੇ ਨਿਸ਼ਾਨ ਸਾਹਿਬ ਜਿਹੜਾ ਚੜ੍ਹਾਇਆ ਆ, ਦੀਪ ਸਿੱਧੂ ਉਹਨਾਂ ਨੇ ਜਿਹੜਾ ਉਪਰਾਲਾ ਕੀਤਾ ਸੀ। ਤੇ ਦੂਜੇ ਪਾਸੇ ਹੁਣੇ ਹੀ ਰੀਸੈਂਟਲੀ ਤੁਸੀਂ ਦੇਖਿਆ ਹਿਮਾਚਲ ਦੇ ਵਿੱਚ ਸਾਡੇ ਸਿੱਖ ਨੌਜਵਾਨ ਜਦੋਂ ਇਤਿਹਾਸਕ ਸਥਾਨਾਂ ਤੇ ਜਾਂਦੇ ਆ ਗੁਰਦੁਆਰਿਆਂ ਦੇ, ਸੋ ਤਾਂ ਉੱਥੇ ਨਿਸ਼ਾਨ ਸਾਹਿਬ ਆਪਣੇ ਮੋਟਰਸਾਈਕਲਾਂ ਦੇ ਉੱਤੇ, ਟਰੈਕਟਰਾਂ ਤੇ, ਬੱਸਾਂ ਟਰਾਲੀਆਂ ਤੇ ਲਾ ਕੇ ਜਾਂਦੇ ਆ। ਤਾਂ ਉਹਨਾਂ ਨਿਸ਼ਾਨ ਸਾਹਿਬ ਨੂੰ
उस स्टेट के जिहड़े सरकारी मशीनरी इन्हां दे विच पुलिस डिपार्टमेंट या हिंदू तवी जिहड़ियां जथेबंदियां RSS या होर कई उन्हां दे बने हुए आ धड़े, सो वो बेअदबी करते हैं, निशान साहब नूं उतारते आ और ला के सिट दिंदे आ। तो एक पासे अमेरिका जिहड़ी दुनिया की पावर आ ਉਹਦੇ बराबर साडा खालसाई परचम लहराउंदा आ। 1 महीने तक लगातार वो झंडा लहराना आ। सो अप्रैल 1 नूं पिछले आपां 2-4 दिन ही होए आ, सैचरडे की गल आ कल दी। सो उत्ते जो निशान साहब चढ़ाया गया तो ये अपने आप दे विच एक माण की गल आ। उन्हां भारतीय हुकूमत नूं मैसेज जांदा, एक पासे तुसीं साडे धार्मिक चिन्हां दी सिख कौम की जिहड़ी आ वो बेअदबी करदे आ, निशान साहब की बेअदबी करदे आ, गुरु ग्रंथ साहब के सरूपां दी, और सानू तुसीं गुलामी का एहसास करांदे आ। तो फिर क्यों ना असी अपने आज़ाद मुल्क की गल करिए, अपने पंजाब नूं भारतीय कब्जे चों आज़ाद कराउण की गल करिए। सो मैं ज़्यादा समा ना लैंदा होया डॉक्टर अमरजीत सिंह जी खालिस्तान अफेयर सेंटर वाशिंगटन DC तो वो 12:40 तक आप जी के विचारों की सांझ पाणगे। उन्हां तो उपरंत साडे गुरुद्वारा साहब के मुख सेवादार सरदार तरलोचन सिंह भाटी कुछ जरूरी जिहड़ियां बेनतियां आप जी के सांझियां करनगे, कुछ प्रबंध नूं लेके, कुछ जिहड़ियां 23 तरीक नूं सिटी दे विच परेड है, 9 अप्रैल नूं वाशिंगटन DC विखे परेड आ। तो तकरीबन कमेटी खुद जिहड़े कमेटी के मैंबर साहबान आ, चेयरमैन साहब बैठे आ, बलविंदर सिंह जी, तरलोचन सिंह भट्टी जी प्रधान साहब, मक्खण सिंह जी, जिंदर भाजी उन्हें अगे उन्हें सारे ही ये रल के संगत रूपी आपां जाना आ। तो मेरी बेनती आ तुसीं इस गुरुद्वारा साहब तो भी बस जानी 222 तो भी गुरुद्वारा बाबा मक्खण शाह लवाणा और सिख कल्चर सोसाइटी रिचमंड हिल तो और काफ़ी गुरुद्वारे साहबाना तो जर्सी, पेंसिल्वेनिया, कनैक्टिकट, मैरीलैंड, वर्जीनिया के सारे गुरुद्वारे तो ईवन इंडियाना तक तो बसां आ रही। सो आपां चलीए सारे जाने उत्थे परेड दे विच। बेनती आ जी, सो बेनती करदा जी डॉक्टर अमरजीत सिंह जी वो आप जी दे नाल विचारां दी सांझ पाउणगे जी। वाहिगुरू जी का खालसा, वाहिगुरू जी की दानव देव फनिंद निसाचर भूत भविख भवान जपेंगे, जीव जिते जल में थल में, पल ही पल में सब थाप थपेंगे, पुन प्रतापन बाढ़ जैत तुन, पापन के वो पुंज खपेंगे, साध समूह प्रसन्न फिरै जग, शत्र सबै अवलोक चपेंगे। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज का ये विशेष दीवान गुरुद्वारा कमेटी ਅਤੇ सिख नौजवानों के सहयोग नाल मौजूदा दौर विच एक फ्लैश लाइट वांग अपना सुनेहा देण वाले गभरू नौजवान संदीप सिंह सिद्धू, जिन्हां नूं प्यार नाल दीप सिद्धू करके कहा जाता है, उन्हां दी याद नूं समर्पित है। 29 मार्च हुणे ही गुजरे 4 दिन पहला। ते जे कौम की कहानी सियासी नुकता निगाह तो कहनी होए, भाई साहब ने रूहानियत के हवाले नाल, धार्मिक हवालियां नाल, सिक्खी की डिफाइंस, सिख थॉट की सर्वोच्चता, जालम नूं वंगारण की गल ते वो विचारां दे नाल होए, वो हथियारां दे नाल होए, वो सिद्धांत दे नाल होए, किवें असीं इन्हां 5.5 सदियां विच अपना सफ़र तय कीता है, उस बारे आप नूं जाणू करवाया। मेरा फोकस क्योंकि दीप सिद्धू एक उस प्रतिबिंब वांग बने ने जिन्हां ने फोकस करवाया कि असी जिस धरती ते हैं, ना आसमान साडा है ना धरती साडी है, ये गुलामी है,
ਤੇ ਗੁਲਾਮੀ ਦੇ ਸੰਗਲ ਕੱਟਣੇ ਨੇ। ਤੇ ਜੇ ਇਸ ਗੁਲਾਮੀ ਦੀ ਕਹਾਣੀ ਦੀ ਗੱਲ ਬਹੁਤ ਵਾਰ ਅਸੀਂ 1699 ਤੋਂ 1799 ਤੱਕ ਦੇ ਸਫ਼ਰ ਦੀ ਗੱਲ ਤਾਂ ਇਤਿਹਾਸ 'ਚ ਕਰਦੇ ਹਾਂ। ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪਹਿਲਾ ਸਿੱਖ ਰਾਜ, ਜਿਸ ਦਾ ਕੋਈ ਬਾਦਸ਼ਾਹ ਨਹੀਂ ਹੈ, ਉਹ ਰਾਜ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਨੂੰ ਸਮਰਪਿਤ ਹੈ। ਬਾਬਾ ਬੰਦਾ ਸਿੰਘ ਬਹਾਦਰ ਆਪ ਕੋਈ ਅਹੁਦਾ ਨਹੀਂ ਲੈਂਦੇ, ਕਿਸੇ ਤਖਤ ਤੇ ਨਹੀਂ ਬਹਿੰਦੇ, ਕੋਈ ਤਿਲਕ ਨਹੀਂ ਹੁੰਦਾ, ਔਰ ਜਿਹੜਾ ਖਾਲਸਾਈ ਸਿੱਕਾ, ਖਾਲਸਾਈ ਮੋਹਰ ਉਸ ਪਹਿਲੇ ਸਿੱਖ ਰਾਜ ਦੀ ਸਥਾਪਿਤ ਹੁੰਦੀ ਹੈ, ਸਾਡੀ ਮੋਹਰ ਦੇ ਉੱਤੇ ਉਕਰੇ ਹੋਏ ਲਫ਼ਜ਼ ਸਨ, ਦੇਗੋ ਤੇਗੋ ਫਤਿਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਗ ਤੇਗ ਫਤਿਹ ਤੇ ਨਾ ਮੁੱਕਣ ਵਾਲੀਆਂ ਸਪਲਾਈ, ਅਨਹਿੰਡਰਡ ਸਪਲਾਈ, ਜਿਹਨੂੰ ਅਸੀਂ ਅਤੁੱਟ ਬਖਸ਼ੀਆਂ ਕਹਿੰਦੇ ਹਾਂ, ਇਹ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਖਸ਼ੀਆਂ। ਤੇ ਜਿਹੜਾ ਪਹਿਲਾ ਸਿੱਖ ਰਾਜ ਦਾ ਸਿੱਕਾ ਲੋਹਗੜ੍ਹ, ਜਿਹੜੀ ਪਹਿਲੀ ਰਾਜਧਾਨੀ ਹੈ ਸਿੱਖਾਂ ਦੀ, ਔਰ ਇਹਦਾ ਵੀ ਇੱਕ ਸਿੰਬੋਲਿਜ਼ਮ ਹੈ, ਜਿਹੜਾ ਪਹਿਲਾ ਸਿੱਖਾਂ ਦਾ ਕਿਲ੍ਹਾ 6ਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸ਼ਹਿਰ ਸਥਾਪਿਤ ਕਰਦੇ ਨੇ, ਅੱਜ ਵੀ ਗੁਰਦੁਆਰਾ ਸਾਹਿਬ ਮੌਜੂਦ ਹੈ, ਉਸ ਦਾ ਨਾਮ ਵੀ ਲੋਹਗੜ੍ਹ ਹੈ। ਹੁਣ ਲੋਹੇ ਨਾਲ ਜਿਹੜਾ ਸਟੀਲ, ਆਇਰਨ ਬਿਲਡ ਪੀਪਲ, ਹੱਥਾਂ 'ਚ ਸਾਡੇ ਕੜੇ ਨੇ, ਜਿਸ 'ਚ ਅੰਮ੍ਰਿਤ ਬਾਟਾ, ਜਿਸ ਨੂੰ ਅਸੀਂ ਸੁਨਹਿਰਾ ਕਹਿੰਦੇ ਆ, ਉਹ ਵੀ ਸਰਬਲੋਧ ਹੈ, ਖੰਡਾ ਵੀ ਸਰਬਲੋਧ ਹੈ, ਸਾਡੀ ਵਿਲ ਵੀ ਸਰਬਲੋਹ ਵਾਂਗ ਹੈ, ਤੇ ਸਾਡੇ ਕਿਲੇ ਅਸੀਂ ਮਹਿਫੂਜ਼ ਹੀ ਉਸ ਸਰਬਲੋਹ ਕੀ ਰੱਖਿਆ ਹਮਨੇ, ਅਸੀਂ ਉਸ ਦੇ ਵਿੱਚ ਮਹਿਫੂਜ਼ ਹੈ, ਕਿਉਂਕਿ ਲੋਹੇ ਨਾਲ ਪ੍ਰੀਤ ਪਵਾਉਣ ਵਾਲੇ, ਲੋਹੇ ਨੂੰ ਸਮਰਪਿਤ ਅਸਲ ਦੇ ਵਿੱਚ ਤਲਵਾਰਾਂ ਦੇ ਸ਼ੋਰ ਤੋਂ ਨਹੀਂ ਡਰਦੇ, ਉਹ ਇੱਕ ਗੁਲਾਮੀ ਕਬੂਲਣ ਨਾਲੋਂ ਉਸ ਜੰਗ ਨੂੰ ਕਬੂਲਦੇ ਨੇ ਜਿਸ ਦੇ ਵਿੱਚ ਤਲਵਾਰਾਂ ਖੜਕ ਰਹੀਆਂ ਹੋਣ। ਇਹ ਸਾਡੇ ਇਤਿਹਾਸ ਦਾ ਉਹ ਵਿਰਸਾ ਜਿਹੜਾ ਸਾਨੂੰ ਕਦੇ ਸੌਣ ਨਹੀਂ ਦਿੰਦਾ ਹੈ। ਔਰ ਅਕਸਰ ਜਦੋਂ ਅਸੀਂ ਅੱਜ ਦੇ ਦੌਰ 'ਚ ਗੱਲ ਕਰ ਰਹੇ ਹਾਂ ਤੇ ਫੋਕਸ ਸਿਆਸੀ ਐਂਗਲ ਤੋਂ ਹੋਏ, ਤੇ ਠੀਕ 173 ਸਾਲ ਪਹਿਲਾਂ 29 ਮਾਰਚ 1849 ਦਾ 1849 ਉਹ ਦਿਨ ਲਾਹੌਰ ਦੇ ਵਿੱਚ ਅਖੀਰਲਾ ਖਾਲਸਾ ਰਾਜ ਦਾ ਦਰਬਾਰ ਸਜਿਆ। ਮਹਾਰਾਜਾ ਦਲੀਪ ਸਿੰਘ 10 ਸਾਲ ਦੀ ਉਮਰ ਦੇ ਉਹ ਤਖਤ ਤੇ ਬੈਠੇ ਨੇ। ਦਰਬਾਰ ਦੇ ਵਿੱਚ ਇੱਕ ਸਨਾਟਾ ਹੈ, ਬ੍ਰਿਟਿਸ਼ ਲਾਰਡ ਡਲਹੌਜ਼ੀ ਉਹਨਾਂ ਦਾ ਸੈਕਟਰੀ, ਔਰ ਬ੍ਰਿਟਿਸ਼ 4 ਚੁਫੇਰੇ ਘੇਰੇ ਹੋਏ ਨੇ ਉਹਨਾਂ ਨੇ, ਉਸ ਥਾਂ ਦੇ ਉੱਤੇ ਉਹਨਾਂ ਦੇ ਕਬਜ਼ੇ 'ਚ ਹੈ। ਦਲੀਪ ਸਿੰਘ ਇੱਕ ਅਖੀਰਲੀ ਸਟੇਟਮੈਂਟ ਜਿਹੜੀ ਉਹਨੂੰ ਦਿੱਤੀ ਹੋਈ ਹੈ, ਉਹ ਪੜ੍ਹਦਾ ਹੈ ਕਿ ਮੈਂ ਅੱਜ ਤੋਂ ਆਪਣਾ ਰਾਜ, ਆਪਣੀ ਨਿੱਜੀ ਜਾਇਦਾਦ, ਆਪਣੀ ਪੁਰਖਿਆਂ ਦੀ ਜਾਇਦਾਦ, ਆਪਣਾ ਤੋਸ਼ਾਖਾਨਾ ਸਣੇ ਕੋਹਿਨੂਰ ਹੀਰੇ ਦੇ ਬ੍ਰਿਟਿਸ਼ ਸਲਤਨਤ ਦੇ ਹਵਾਲੇ ਕਰਦੇ, ਔਰ ਇਹ ਕਹਿ ਕੇ ਉਹ ਤਖਤ ਤੋਂ ਉਤਰ ਜਾਂਦਾ ਹੈ। ਬਾਹਰ ਖਾਲਸੇ ਦਾ ਕੇਸਰੀ ਪਰਚਮ ਥੱਲੇ ਲਾ ਲਿਆ ਜਾਂਦਾ ਹੈ ਤੇ ਯੂਨੀਅਨ ਜੈਕ ਝੁਲਾ ਦਿੱਤਾ ਜਾਂਦਾ ਹੈ। ਇਹ 173 ਸਾਲ ਪਹਿਲਾਂ ਦੀ ਉਹ ਘਟਨਾ ਜਿਸ ਤੋਂ ਸਾਡਾ ਗੁਲਾਮੀ ਦਾ ਸਫ਼ਰ ਸ਼ੁਰੂ ਹੁੰਦਾ ਹੈ। ਬੇਸ਼ੱਕ ਬਹੁਤ ਵਾਰ ਸਾਡੇ ਸਾਰੇ ਬਚਪਨ ਤੋਂ ਅਸੀਂ ਸੁਣਦੇ ਆਏ, ਭਾਰਤ ਦੇ ਹਵਾਲੇ ਨਾਲ ਅਸੀਂ ਇੰਨੇ % ਕੁਰਬਾਨੀਆਂ ਕੀਤੀਆਂ, ਇੰਨੀਆਂ ਫਾਂਸੀਆਂ, 93 ਸਿਰ ਸਾਡੇ ਲੱਗੇ, ਇੰਨੇ ਕਾਲੇ ਪਾਣੀ ਗਏ, ਇੰਨੇ ਸਾਡੇ ਸੀ, ਇੰਨੇ ਦੀਆਂ ਜਦਾ, ਇਹ ਸਾਰਾ ਵੇਰਵਾ ਸੁਣ ਕੇ ਕੰਨ ਪੱਕੇ ਹੋਣਗੇ, ਤੁਹਾਡੇ ਵੀ ਪੱਕੇ ਹੋਣਗੇ। ਪਰ ਇਸ ਗੱਲ ਦਾ ਧਿਆਨ ਰਹੇ ਕਿ ਇੱਕੋ ਇੱਕ ਯੂਨੀਕ ਐਫਰਟ ਜਿਹੜਾ ਵਾਪਸ ਉਸੇ ਹੀ ਲੈਵਲ ਦੇ ਖਾਲਸਾਈ ਰਾਜ ਨੂੰ ਸਥਾਪਿਤ ਕਰਨ ਦਾ, ਉਹ ਭਾਈ ਮਹਾਰਾਜ ਸਿੰਘ, ਜਿਹੜੇ ਕਿ ਬਾਬਾ ਵੀਰ ਸਿੰਘ ਨੌਰੰਗਾਬਾਦੀ, ਅੱਜ ਵੀ ਉਹਨਾਂ ਦਾ ਵੱਡਾ ਟਿਕਾਣਾ ਹੈ ਮਾਝੇ ਦੇ ਵਿੱਚ, ਉਹਨਾਂ ਦੇ ਉਸ ਗੱਦੀ ਨਸ਼ੀਨ ਸਨ, ਜਿਹੜੇ ਇੱਕ ਬਹਾਦਰ ਯੋਧੇ ਸਨ, ਔਰ ਉਹਨਾਂ ਨੇ ਪਹਿਲਾ ਝੰਡਾ ਬੁਲੰਦ ਕੀਤਾ, ਕਿਉਂਕਿ ਉਹ ਜਿਹੜੀ ਫਾਈਨਲ ਲੜਾਈ ਗੁਜਰਾਤ ਦੀ ਜੰਗ ਜਿਹਦੇ 'ਚ ਹੁੰਦੀ ਹੈ, ਚੇਲਿਆਂਵਾਲਾ ਤੋਂ ਬਾਅਦ ਦੂਸਰੀ, ਜਿਹਦੇ 'ਚ ਫਾਈਨਲ ਜਿਹੜੀ ਹੈ ਡਿਫੀਟ ਹੁੰਦੀ ਹੈ, ਉਸ 'ਚੋਂ ਐਸਕੇਪ ਕਰ ਗਏ ਸਨ। ਉਹਨਾਂ ਨੇ ਜਾਰੀ ਰੱਖਿਆ ਕਿ ਅਸੀਂ ਵਾਪਸ ਰਾਜ ਲੈਣਾ, ਤੇ ਇੱਕ ਅਨਫੋਰਚੂਨੇਟ ਚੈਪਟਰ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਾਮ 84 ਦੇ ਵਿੱਚ ਉਹਨਾਂ ਤੇ ਉਹਨਾਂ ਦੇ ਸਾਥੀਆਂ ਨੂੰ ਇੱਕ ਮੁਖਬਰੀ ਦੇ ਥੱਲੇ ਫੜਾ ਦਿੱਤਾ ਜਾਂਦਾ ਹੈ, ਜਲੰਧਰ ਜੇਲ੍ਹ 'ਚ ਲਿਆਂਦਾ ਜਾਂਦਾ ਹੈ, ਤੇ ਫਿਰ ਉਹਨਾਂ ਨੂੰ ਉਦੋਂ ਅਜੇ ਕਾਲਾ ਪਾਣੀ ਨਹੀਂ ਸੀ ਬਣਿਆ, ਜਾਂ ਰੰਗੂਨ ਸੀ, ਤੇ ਜਾਂ ਜੇ ਪਹਿਲਾ ਸ਼ਹੀਦ ਅਸੀਂ ਕਹਿਣਾ ਹੋਏ
ਜਾਂ ਪਹਿਲੀ ਜਲਾਵਤਨੀ, ਕਿਉਂਕਿ ਮਹਾਰਾਜਾ ਦਲੀਪ ਸਿੰਘ ਨੂੰ ਤਾਂ ਲਾਹੌਰ ਤੋਂ ਬਾਅਦ ਲਗਭਗ ਜਦੋਂ ਤੱਕ 4-5 ਸਾਲ ਹੋਰ ਉਹਨੂੰ ਯੂਪੀ ਦੇ ਵਿੱਚ ਰੱਖਿਆ ਗਿਆ, ਈਸਾਈ ਬਣਾ ਕੇ ਫਿਰ ਇੰਗਲੈਂਡ ਭੇਜਿਆ ਗਿਆ, ਪਰ ਭਾਈ ਮਹਾਰਾਜ ਸਿੰਘ ਨੂੰ ਸਿੰਗਾਪੁਰ ਦੇ ਵਿੱਚ ਜਲਾਵਤਨ ਕੀਤਾ ਗਿਆ, ਜਿੱਥੇ ਉਹਨਾਂ ਨੂੰ ਇੱਕ ਕਾਲੇ ਕਮਰੇ 'ਚ ਰੱਖ ਕੇ ਉਹਨਾਂ ਦੀ ਅੱਖਾਂ ਦੀ ਜੋਤ ਚਲੀ ਗਈ ਔਰ ਉੱਥੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਅੱਜ ਜਿਹੜਾ ਸਭ ਤੋਂ ਪੁਰਾਣਾ ਇਤਿਹਾਸਕ ਗੁਰਦੁਆਰਾ ਹੈ ਸਿੰਗਾਪੁਰ 'ਚ, ਜਿੱਥੇ ਬਹੁਤ ਸਾਰੇ ਆ ਕੇ ਅੱਜ ਵੀ ਮੰਨਤਾ ਮੰਨਦੇ ਨੇ, ਕਿਉਂਕਿ ਇਹ ਜਿਹੜਾ ਕਰੈਕਟਰ ਹੈ, ਜਿਵੇਂ ਜ਼ਿਕਰ ਹੋਇਆ ਕਿ ਕਿਵੇਂ ਅਸੀਂ ਆਪਣੇ ਯੋਧਿਆਂ ਨੂੰ ਪਿਆਰ ਕਰਦੇ ਹਾਂ, ਕਿਵੇਂ ਸਾਡੀ ਤਾਂ ਅਰਦਾਸ ਦਾ ਇੱਕ ਵੱਡਾ ਹਿੱਸਾ ਸ਼ਹੀਦਾਂ ਨੂੰ ਯਾਦ ਕਰਨ ਦਾ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸੋ ਸਾਡੀ ਤਾਂ ਯਾਦ, ਅਸੀਂ ਸਾਡਾ ਤਾਂ ਜਿਹੜੀ ਜੀਵਨ ਲਾਈਨ ਹੈ, ਜਿਹਨੂੰ ਲਾਈਫ ਲਾਈਨ ਕਿਹਾ ਜਾਂਦਾ ਹੈ, ਉਹ ਤਾਂ ਜੁੜੀ ਹੀ ਉਹਨਾਂ ਸ਼ਹੀਦਾਂ ਦੇ ਵਿਰਸੇ ਨਾਲ ਹੋਈ ਹੈ। ਔਰ ਭਾਈ ਮਹਾਰਾਜ ਸਿੰਘ ਪਹਿਲੀ ਆਵਾਜ਼, ਉਸ ਤੋਂ ਬਾਅਦ ਅਸੀਂ 98 ਸਾਲ 1849 ਤੋਂ 1947 ਤੱਕ ਅਸੀਂ ਬ੍ਰਿਟਿਸ਼ ਰਾਜ ਦੇ ਥੱਲੇ ਰਹੇ, ਬਾਕੀ ਭਾਰਤ 200 ਸਾਲ ਬ੍ਰਿਟਿਸ਼ ਗੁਲਾਮੀ 'ਚ ਰਿਹਾ, ਉਹਦੇ 'ਚ ਲਹਿਰਾਂ ਚੱਲੀਆਂ। ਉਸ ਤੋਂ ਇੱਕਦਮ ਬਾਅਦ ਜਿਹੜੀ ਲਹਿਰ ਬੜੀ ਜ਼ਬਰਦਸਤ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਦੇ 'ਚ ਬਹਾਦਰੀ ਦੀ ਕੋਈ ਕਮੀ ਨਹੀਂ ਸੀ। ਕੂਕਾ ਲਹਿਰ ਜਿਹਨੂੰ ਅਸੀਂ ਕਹਿੰਦੇ ਹਾਂ, ਕਿਵੇਂ ਤੋਪਾਂ ਦੇ ਸਾਹਮਣੇ ਖਲੋਤੇ ਇਹ ਨਾਰਾ ਵੀ ਦਿੱਤਾ ਗਿਆ ਕਿ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ, ਪਰ ਅਲਟੀਮੇਟਲੀ ਜੇ ਅੱਜ ਵੀ ਅਸੀਂ ਦੇਖੀਏ ਕਿ ਉਹ ਕੂਕੇ ਕਿੱਥੇ ਖੜੇ ਨੇ, ਭਾਈ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਵੇਂ ਇੱਕ ਸਿਖਾਂਦਰੂ ਹਿਰਨ ਫਿਰ ਆਪਣੇ ਪੁਨਵੇ ਦੇ ਲੋਕਾਂ ਨੂੰ ਘੜੀਸ ਕੇ ਕਿਵੇਂ ਗੁਲਾਮੀ ਦੇ ਵਿੱਚ ਲਿਆਂਦਾ ਹੈ। ਅੱਜ ਤੁਸੀਂ ਉਹਨਾਂ ਸਾਰਿਆਂ ਦਾ ਹਾਲ ਦੇਖੋਗੇ ਕਿ ਕਿਸ ਕਦਰ ਉਹ ਦਿੱਲੀ ਤਖਤ ਦੇ ਖੁਦ ਹੀ ਗੁਲਾਮ ਨਹੀਂ ਨੇ, ਉਹ ਸਿੱਖਾਂ ਦੇ ਵਿੱਚ ਵਿਚਰ ਕੇ ਕਿਵੇਂ ਫੁੱਲੀਆਂ ਪਾਉਂਦੇ ਨੇ, ਕਿਵੇਂ ਅਹੁਦੇ ਸੁੱਟਦੇ ਨੇ। ਆ ਜੋ ਹਰਕਤਾਂ ਕੈਪਟਨ ਅਮਰਿੰਦਰ, ਢੀਂਡਸਾ, ਇਹ ਸਾਰੇ ਦੂਸਰੇ ਜਿਹੜੇ ਜਾ ਕੇ ਦਿੱਲੀ 'ਚ 32 ਇਸ ਕਿਸਮ ਦੇ ਸਿਖਾਂਦਰੂ ਹਿਰਨਾਂ ਦਾ ਝੁੰਡ ਜਾ ਕੇ ਉਹ ਮੋਦੀ ਤੇ ਅਮਿਤ ਸ਼ਾਹ ਦੇ ਪੈਰਾਂ 'ਚ ਬੈਠਦਾ ਤੇ ਅੱਜ ਵੀ ਕੋਈ ਕਮੀ ਨਹੀਂ ਹੈ। ਨਾਂ ਲੈ ਲਓ, ਕੋਈ ਸਰਸਾ, ਕੋਈ ਕਾਲਕਾ, ਕੋਈ ਹੋਰ ਨਾਂ ਹੋਏਗਾ, ਪਰ ਇਹ ਲੇਬਲ ਨੇ। ਇਸ ਕਲਾਸ ਨੂੰ ਐਜ਼ ਏ ਕਲਾਸ ਤੁਹਾਨੂੰ ਆਈਡੈਂਟੀਫਾਈ ਕਰਨਾ ਪਏਗਾ। ਇਹ ਉਹੀ ਨਸਲ ਹੈ ਜੇ ਅੱਜ ਵੀ ਅੰਮ੍ਰਿਤ ਛਕਾਣ ਵੇਲੇ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਮੀਣੇ ਮਸੰਗ ਧੀਰ ਮਲੀਏ ਰਾਮ ਰਾਈਏ। ਇਹ ਕੋਈ ਗੈਰ ਤਾਂ ਨਹੀਂ ਸੀ, ਗੁਰੂ ਸਾਹਿਬ ਦੇ ਪ੍ਰਿਥੀ ਚੰਦ ਸਕਾ ਭਰਾ ਸੀ, ਧੀਰ ਮਾਲ ਦੂਜੇ ਕਜ਼ਨ ਸੀ ਸਾਰੇ, ਲੇਕਿਨ ਗੱਲ ਅਲਟੀਮੇਟਲੀ ਜਦੋਂ ਅਸੀਂ ਦੇਖਦੇ ਹਾਂ ਉਹ ਨਸਲ ਦੀ ਨਹੀਂ ਹੁੰਦੀ, ਗੱਲ ਕਿਰਦਾਰ ਦੀ ਹੈ। ਤੇ ਕਿਰਦਾਰ ਦਾ ਕ੍ਰਾਈਟੇਰੀਆ ਕੀ ਹੈ? ਉਹ 7ਵੇਂ ਪਾਤਸ਼ਾਹ ਜਿਹੜੇ ਸਾਡੇ ਫਾਈਲੈਂਥ੍ਰੋਪਿਸਟ ਗੁਰੂ ਨੇ, ਜਦੋਂ ਮੈਂ ਬਹੁਤ ਵਾਰ ਦੇਖਦਾ ਕਿ ਗੁਰੂ ਹਰਿਰਾਏ ਸਾਹਿਬ ਦੇ ਜੀਵਨ ਨੂੰ ਅਸੀਂ ਦੁਨੀਆ ਦੇ ਸਾਹਮਣੇ ਉਵੇਂ ਫੋਕਸ ਕਰਕੇ ਪ੍ਰੈਜ਼ੈਂਟ ਨਹੀਂ ਕਰ ਸਕੇ। ਅੱਜ ਦੁਨੀਆ ਦੇ ਜਿਹੜੇ ਪ੍ਰੋਮੀਨੈਂਟ ਸਬਜੈਕਟ ਨੇ ਉਹਨਾਂ ਦੇ ਵਿੱਚ এনवायरमेंट ਬਹੁਤ ਡਿਸਕਸ ਹੁੰਦਾ ਹੈ, এনवायरमेंट ਇੰਜੀਨੀਅਰਿੰਗ ਹੈ, এনवायरमेंट ਦੇ ਉੱਤੇ ਕਿਉਂਕਿ ਜੋ ਦੁਨੀਆ 'ਚ ਚੱਲ ਰਿਹਾ ਹੈ ਗਲੋਬਲ ਵਾਰਮਿੰਗ ਇਫੈਕਟ ਹੈ, ਅਸੀਂ ਕੋਵਿਡ-19 ਦਾ ਪ੍ਰਭਾਵ ਦੇਖਿਆ ਜਿਹਦੇ ਨਾਲ ਕਾਫੀ ਕੁਝ ਕਲਾਈਮੇਟ ਦਾ ਜੁੜਿਆ ਹੋਇਆ। ਤੇ ਗੁਰੂ ਹਰਿਰਾਏ ਸਾਹਿਬ ਸਾਡੇ ਉਹ ਸਤਿਗੁਰੂ ਨੇ ਜਿਨ੍ਹਾਂ ਨੇ ਉਹ ਕੀਰਤਪੁਰ ਸ਼ਹਿਰ ਵਸਾਇਆ ਜਿਹਨੂੰ ਸਿਟੀ ਆਫ ਗਾਰਡਨਸ ਕਹਿੰਦੇ ਸੀ, ਬਾਗਾਂ ਦਾ ਸ਼ਹਿਰ। ਫਿਰ ਉਹ ਸਾਰੇ ਇਕੱਲੇ ਬਾਗ ਨਹੀਂ, ਜੇ ਉਸ ਪੀਰੀਅਡ ਦਾ ਸਾਰੇ ਸਾਊਥ ਏਸ਼ੀਆ 'ਚ ਹਰਬੇਰੀਅਮ ਜਿਸ ਦੇ ਵਿੱਚ ਇਸ ਕਿਸਮ ਦੇ ਮੈਡੀਸੀਨੀਅਲ ਪਲਾਂਟਸ ਨੇ ਕਿ ਜੇ ਦਾਰਾ ਸ਼ਿਕੋ ਬਿਮਾਰ ਹੁੰਦਾ ਹੈ ਉਹਦੇ ਇਲਾਜ ਲਈ ਹਰੜਾਂ ਜਿਹੜੀਆਂ ਹਕੀਮ ਤਜਵੀਜ਼ ਕਰਦੇ ਨੇ ਉਹ ਕਿਤੇ ਹੋਰ ਨਹੀਂ ਮਿਲਦੀਆਂ, ਗੁਰੂ ਹਰਿਰਾਏ ਸਾਹਿਬ ਦੇ ਹਰਬੇਰੀਅਮ 'ਚ ਮਿਲਦੀਆਂ ਨੇ। ਫਿਰ ਉਸੇ ਹੀ ਕੀਰਤਪੁਰ ਸ਼ਹਿਰ ਦੇ ਅੰਦਰ ਜ਼ੂ ਐਸਟੈਬਲਿਸ਼ ਕੀਤੀ ਜਾਂਦੀ ਹੈ। ਲਗਭਗ 31 ਸਾਲ ਦੀ ਉਮਰ 'ਚ ਗੁਰੂ ਹਰਿਰਾਏ ਸਾਹਿਬ ਜੋਤੀ ਜੋਤ ਸਮਾ ਜਾਂਦੇ ਨੇ, ਬਹੁਤ ਯੰਗ ਉਮਰ ਹੈ। ਲੇਕਿਨ ਜਦੋਂ ਅਸੀਂ ਕ੍ਰਾਈਟੇਰੀਆ ਦੀ ਗੱਲ ਕਰਦੇ ਹਾਂ, ਅੱਜ ਵੀ ਇਹ ਕਿਹਾ ਜਾਂਦਾ ਹੈ ਜੀ ਕਿਵੇਂ ਪਤਾ ਲੱਗੇ ਕੌਣ ਸਰਦਾਰ ਹੈ ਕੌਣ ਗੱਦਾਰ ਹੈ, ਤੇ ਕ੍ਰਾਈਟੇਰੀਆ ਗੁਰੂ ਹਰਿਰਾਏ ਸਾਹਿਬ ਨੇ ਲੈ ਕੀਤਾ। ਉਹਨਾਂ ਦਾ ਵੱਡਾ ਬੇਟਾ ਰਾਮ ਰਾਏ ਜਿਸ ਨੂੰ ਭੇਜਿਆ ਉਹਨਾਂ ਨੇ ਦਿੱਲੀ, ਕਿਉਂਕਿ ਸਮਨ ਸੀ ਦਾਰਾ ਸ਼ਿਕੋ ਐਸਕੇਪ ਕੀਤਾ, ਉਹਦੀ ਮਦਦ ਹੋਈ, ਸੋ ਉਹਨਾਂ ਨੂੰ ਸਮਨ ਕੀਤਾ ਗਿਆ। ਗੁਰੂ ਹਰਿਰਾਏ ਸਾਹਿਬ ਨੇ ਆਪਣੀ ਰਿਪਰੈਜ਼ੈਂਟੇਸ਼ਨ ਦੇ ਲਈ ਰਾਮ ਰਾਏ ਨੂੰ ਭੇਜਿਆ। ਤੇ ਤੁਸੀਂ ਵਾਕਿਫ ਹੋ
कि उन्हें कोई नवे गुरु ग्रंथ साहब की भीड़ नहीं लिखी कि उन्हें मिट्टी बेईमान की लिख दिता होए। उन्हें वेले दे हाकम नूं प्लीज करन दे लई एक डिफरेंट इंटरप्रिटेशन की, जिहड़ी इंटरप्रिटेशन ठीक नहीं सी, जिहड़ी इंटरप्रिटेशन खुशामद चों पैदा होंदी सी, ते गुरु हरराय साहब ने हुक्म कर दिता है कि मेरे मत्थे नहीं लगना, हुण तू जिथे है उधर नूं ही चला जा, इधर नहीं होना। ये एक लाइन खिंची हुई है कि एक जदों साडे पुरातन सिंह बाबे के ते बाबर के, उन्होंने सिंपलीफाई करके कहते सी, बाबर के दिल्ली तख्त वाले ने, बाबे के गुरु नानक दी सोच वाले ने। गुरु नानक साहब का क्राइटेरिया वो एमनाबाद शहर के अंदर जदों सारा शहर सड़ रहा है, लुटमार चल रही है, फौजा जुल्म कर रही ने, ते गुरु नानक साहब उस शहर दे विच खलो के गल कहंदे ने कि सच की बाणी नानक आखे, सच सुनाए सी, सच की बिल। ये गुरमत का सिद्धांत है। सच की गल कहनी ते उदों कहनी जदों सच कहण दा वेला है। वेड़ा विहा के चुप कर जाना जां कन वलेट के तुर जाना, ये नहीं है। सिख वंगारदा है, सिख सच दे नाल खलोंदा है। और इस क्राइटेरिया नूं जे असीं अज अपलाई करके देखीए, फिर अड्ड अड्ड अकाली दलां दीयां शक्लां देख लो, कांग्रेस जां दूजिआं दा तां की कहना है। आ नवें जिहड़े एक खड़े होए ने, ना इन्हां दा पता है भी ये भगत सिंह दे चेले ने कि गांधी दे चेले ने। अजे 10 दिन नहीं गुजरे कि भगत सिंह ते डॉक्टर अंबेडकर दीयां फोटोआं लाउण वाले, महाराजा रणजीत सिंह दी लाउण वाले, कल वो भगवंत मान उत्थे साबरमती गुजरात च जाके गांधी दा चरखा चला रहे सी ते नाल दावा कर रहे सी कि असीं 10 दिनां पंजाब च करप्शन बंद कर दित्ती है। ये जिहड़ा भंबल भूसा महकमा है, जिन्हों अगेन ये भी जदों तुसीं एजेंसियां दी खेड देखदे हो, ये नहीं हुंदा भी एजेंसियां ने एक स्क्रिप्ट सब नूं ही लिख के दित्ती हुंदी है। वो हर थां दे उत्ते वर्कआउट कर रहे हुंदे ने जिथे वैक्यूम हुंदा है, जिथे खला है। ये पता सी कि भाई अल्टीमेटली पंजाब दे लोग अक गए ने इन्हां रवायती पार्टियां तो, इन्हां करप्ट लोकां तो, दूजिआं तो। वो एक तब्दीली की भाल च ने। उन्होंने किवें केजरीवाल नूं मांज गूंज के खड़ा किया। इसदा अपना पिछोकड़ तुसीं देखोगे, IRS चों आया है, किवें अन्ना हजारे दे उस अंदोलन चों इहनूं कढिया गया। अन्ना हजारे दा अंदोलन नूं विवेकानंद फाउंडेशन फंड करदी है। अजीत डोवल जिहड़ा इंटैलीजेंस चीफ है, वो विवेकानंद फाउंडेशन का हैड है। ते किवें सारे नूं चंडीगढ़ दी कौंसल इलैक्शन वेले किवें आम आदमी पार्टी और BJP इन लाइन आ जाते हैं, अपना मेयर बना लेंदे ने। ये तुसी इस सारे दियां अखबारी बयानबाजियां वाल मत जाओ कि जी देखो उहदे खिलाफ कह रहा, उहदे खिलाफ कह रहा। जे पंजाब के हवाले नाल देखिए तो गेम सारी जून 84 तो बाद खास तौर पर वो एजेंसियां की गेम ही है। उन्होंने वो चैस की बाजी वांग, असीं तां बहुत बार हुंदा है ना जी, जदों जिहड़े लोग ताश खेडदे ने वो एक ट्रंप कार्ड कहंदे ने, तरूप दा पत्ता, पर यह ताश की बाजी नहीं, ये चैस की बाजी है। उन्होंने किदी चाल किधर लवाउणी है, कित्थे बादशाह नूं ढोना है, किहनूं अगे करना है। पंजाब का समुचा सियासी चैस बोर्ड ये भारतीय एजेंसियां दे कोल है, डे एंड नाइट इहदे ते काम कर रहे हैं। ते जे असीं दीप सिद्धू के हवाले नाल अज जदों असीं उन्हां नूं याद कर रहे हैं, मैं उन्हां दे किसी मित्र का एक वाकिया किते देखिया। तुसीं कदे वर्जीनिया जाओ, बेशक बहुत बार असीं म्यूजियम जां दूसरे जिहड़े वड्डे वड्डे थावां देख के आ जाते हैं। एक बड़े जे सधारण माउंट वर्मॉन्ट जॉर्ज वाशिंगटन का घर है, जिहड़ा अमरीका का फादर ऑफ द नेशन है, जिन्हें लड़ाई लड़ी भी अंग्रेज़ों के खिलाफ, जित के भी दिती। कॉन्स्टिट्यूशन भी वो 11 साल बाद डिक्लेरेशन ऑफ इंडिपेंडेंस दे बने। 2 टर्म जॉर्ज वाशिंगटन प्रेजिडेंट रहा और खुद ही उन्हें अपना अहुदा भी छड्डिया। तुसीं अज भी उहदा वो घर जिहड़ा पुराना उवें ही उन्होंने संभालिया होया है। ते तुहानूं लगदा है अच्छा ये फादर ऑफ द नेशन, एडा वड्डा जनरल, इन्ना वड्डा थिंकर इस हाल च रहिंदा सी। ते दीप ढिल्लों के हवाले नाल अपने दोस्त नाल विजिट कर रहा है यूके दे विच विलियम शैक्सपीयर के घर। विलियम शैक्सपीयर का घर उन्होंने उवें ही प्रिजर्व किया होया है, किस कुर्सी ते बहिंदा सी, किवें हुंदा सी। ते जिहड़ा डायलॉग है दीप सिद्धू अपने दोस्त नूं कहंदा है कि यह तो 500 साल पहला होया है, बाबा फरीद 800 साल पहला होए ने। जे शैक्सपीयर का थॉट दुनिया दे विच हर एक नूं अज भी मुतासर करदा है
ਤੇ ਅਸੀਂ ਬਾਬਾ ਫਰੀਦ ਉਹਨਾਂ ਦੇ ਥਾਟ ਨੂੰ ਕਿਉਂ ਨਹੀਂ ਲਿਜਾ ਸਕੇ ਦੁਨੀਆ 'ਚ। ਹੁਣ ਗੱਲ ਜਦੋਂ ਅਸੀਂ ਮੁਤਾਲਿਆ ਦੀ ਕਰਦੇ ਹਾਂ, ਪੜ੍ਹਨ ਦੀ ਕਰਦੇ ਹਾਂ, ਇੱਕ ਗੱਲ ਦਾ ਧਿਆਨ ਰਹੇ, ਰੱਬ ਨੂੰ ਮਿਲਣ ਲਈ ਪੜ੍ਹਾਈ ਦੀ ਕੋਈ ਲੋੜ ਨਹੀਂ ਹੈ। ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਉਹਦੇ ਲਈ ਫੇਥ ਔਰ ਉਹ ਪਾਰ ਉਤਾਰੇ। ਪਰ ਜਦੋਂ ਤੁਸੀਂ ਦੁਨੀਆ ਦੇ ਵਿੱਚ ਵਿਚਰਨਾ, ਥਾਟ ਦੀ ਟੱਕਰ ਥਾਟ ਨਾਲ ਹੁੰਦੀ ਹੈ, ਵਿਚਾਰ ਦੀ ਟੱਕਰ ਵਿਚਾਰ ਨਾਲ ਹੁੰਦੀ ਹੈ। ਬ੍ਰਾਹਮਣਵਾਦ ਵਾਲਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ ਵਾਲ ਰੱਖੇ ਹੋਏ ਨੇ, ਤੁਸੀਂ ਪੱਗ ਕਿਹੜੇ ਰੰਗ ਦੀ ਬੰਨ੍ਹ ਲਓ, ਤੁਸੀਂ ਹਰਮੰਦਰ ਸਾਹਿਬ ਜਾ ਕੇ 4 ਚੁਫੇਰੇ ਪਰਿਕਰਮਾ ਕਰਕੇ ਜਿੰਨੀ ਮਰਜ਼ੀ ਦੇਗ ਚੜਾਓ। ਨਹੀਂ, ਉਹਨਾਂ ਨੂੰ ਜੇ ਪ੍ਰੋਬਲਮ ਹੈ, ਉਹਨਾਂ ਦੇ ਆਪਣੇ ਕਿੰਨੇ ਸਾਧੂ ਸੰਨਿਆਸੀ ਆ ਸਾਰੇ ਠੱਗ, ਸ਼੍ਰੀ ਰਵੀ ਸ਼ੰਕਰ ਜੰਮੂ ਵਾਲਾ, ਰਾਮਦੇਵ, ਦੂਜਾ ਸਾਰਿਆਂ ਦੇ ਵਾਲ ਰੱਖੇ ਹੋਏ ਨੇ। ਉਹਨਾਂ ਨੂੰ ਪ੍ਰੋਬਲਮ ਤੁਹਾਡੇ ਤਖਤ ਨਾਲ ਹੈ, ਤਖਤ ਦੇ ਥਾਟ ਨਾਲ ਹੈ। ਜਦੋਂ ਤਾਂ 1849 ਤੋਂ ਲੈ ਕੇ 1919 ਤੱਕ ਉਸ ਦੇ ਉੱਤੇ ਬ੍ਰਿਟਿਸ਼ ਦਾ ਕਬਜ਼ਾ ਸੀ ਤੇ ਡਾਇਰ ਨੂੰ ਸਿਰੋਪਾਓ ਵੀ ਦਿੱਤਾ ਜਾਂਦਾ ਸੀ। ਉੱਥੇ ਬੈਠੇ ਜਿਨ੍ਹਾਂ ਨੂੰ ਪੁਜਾਰੀ ਕਹਿੰਦੇ ਸੀ, ਉਹੀ ਕਰਦੇ ਸੀ ਜੋ ਉਹਨਾਂ ਨੂੰ ਕਿਹਾ ਜਾਂਦਾ ਸੀ। ਪਰ ਜਿਸ ਦਿਨ ਉਸ ਅਕਾਲ ਤਖਤ ਦੇ ਉੱਤੇ 1920 'ਚ ਤੁਹਾਡੀ ਪਹਿਲੀ ਮੀਟਿੰਗ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਪੰਥ ਬਣਾਉਂਦਾ ਹੈ, ਜਿਹੜੀ ਬਾਅਦ ਦੇ ਵਿੱਚ 1925 ਦੇ ਗੁਰਦੁਆਰਾ ਐਕਟ ਤੋਂ ਬਾਅਦ ਬਣੀ, ਇਹ ਨਹੀਂ ਹੈ। ਉਹ ਸ਼੍ਰੋਮਣੀ ਕਮੇਟੀ ਬੈਨ ਕਰ ਦਿੱਤੀ ਸੀ ਕਿ ਪੰਥ ਇਸ ਤਖਤ ਦੀ ਤਾਬਿਆ ਹੈ। ਅਕਾਲ ਤਖਤ ਦਾ ਕਾਨਸੈਪਟ ਦਿੱਲੀ ਤਖਤ ਤੋਂ 2 ਫੁੱਟ ਉੱਚਾ ਹੈ। ਅਕਾਲ ਤਖਤ ਦਾ ਪਹਿਲਾ ਹੁਕਮਨਾਮਾ ਵਧੀਆ ਜਵਾਨੀ, ਵਧੀਆ ਘੋੜਾ, ਵਧੀਆ ਸ਼ਸਤਰ। ਹੁਣ ਪ੍ਰੋਬਲਮ ਇਸ ਗੱਲ ਨਾਲ ਹੈ, ਤੁਸੀਂ ਅਦਰਵਾਈਜ਼ ਜਿੰਨੇ ਮਰਜ਼ੀ ਅਖੰਡ ਪਾਠ ਰਖਾਓ, ਧਾਰਮਿਕ ਸੋਨੇ ਦੇ ਕਲਸ਼ ਲਾਓ ਤੇ ਹੀਰੇ ਜੜ ਦਿਓ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੇ ਤਾਂ ਆਪਣੇ ਮੰਦਰ ਇਹੋ ਜਿਹੇ ਬਣਾਏ ਹੋਏ ਨੇ, ਉਹ ਤ੍ਰਿਪਤੀ ਤੋਂ ਲੈ ਕੇ ਤੁਸੀਂ ਭਾਰਤ, ਸਾਨੂੰ ਤਾਂ ਅੰਦਾਜ਼ਾ ਹੀ ਨਹੀਂ ਹੋ ਸਕਦਾ ਵੀ ਕਿੰਨੀ ਰਿਚ ਇਹਨਾਂ ਦੇ ਟੈਂਪਲਸ ਦੇ ਵਿੱਚ ਕਿੰਨਾ ਵੱਡੇ ਖਜ਼ਾਨੇ ਪਏ ਹੋਏ ਨੇ ਸੋਨੇ ਦੇ ਔਰ ਦੂਜੇ ਦੇ ਸਦੀਆਂ ਤੋਂ। ਔਰ ਇਹੀ ਸੋਚ ਸੀ ਜਿਹਨੇ ਉਸ ਧਰਤੀ ਦੇ ਲੋਕਾਂ ਨੂੰ ਗੁਲਾਮ ਬਣਾਇਆ ਸੀ, ਜਿਹੜੇ ਆਜ਼ਾਦੀ ਲਈ ਲੜਨ ਨਹੀਂ ਸੀ ਦਿੰਦੇ। ਔਰ ਸਾਨੂੰ ਕਿਸੇ ਟੈਸਟੀਮਨੀ ਦੀ ਲੋੜ ਨਹੀਂ ਹੈ। ਗੁਰੂ ਨਾਨਕ ਸਾਹਿਬ ਦੀ ਆਪਣੀ ਬਾਣੀ ਹੈ ਕਿ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਕਿ ਜਦੋਂ ਮੀਰ ਬਾਬਰ ਉਸ ਦੇ ਹਮਲੇ ਦੀ ਖਬਰ ਆਈ ਤੇ ਕਿੰਨੇ ਹੀ ਪੀਰ, ਕਿੰਨੇ ਰੂਹਾਨੀ, ਬ੍ਰਾਹਮਣ, ਦੂਜੇ ਤੀਜੇ ਜਿਹੜੇ ਵੀ ਜਿਨ੍ਹਾਂ ਨੂੰ ਵੀ ਇਹ ਮੰਨਦੇ ਸੀ, ਉਹਨਾਂ ਨੇ ਕਿਹਾ ਕੋਈ ਤੁਹਾਨੂੰ ਮੁਕਾਬਲਾ ਕਰਨ ਦੀ ਲੋੜ ਨਹੀਂ ਹੈ, ਅਸੀਂ ਐਸੇ ਮੰਤਰ ਪੜਾਂਗੇ ਕਿ ਮੁਗਲਿਆ ਫੌਜ ਆਉਂਦੇ ਹੀ ਅੰਨੀ ਹੋ ਜਾਏਗੀ, ਕਿ ਕੋਈ ਮੁਗਲ ਨਾ ਹੋਆ, ਨਾ ਕੋਈ ਨਹੀਂ ਹੋਇਆ। ਔਰ ਉਹਨਾਂ ਦੇ ਜੋ ਜੁੱਤੀ ਫਿਰੀ, ਇਹ ਸਾਡੇ ਸਾਹਮਣੇ ਹੈ, ਇਤਿਹਾਸ ਇਸ ਗੱਲ ਦਾ ਸਬੂਤ ਹੈ। ਹੁਣ ਗੱਲ ਜੇ ਅੱਜ ਦੇ ਕੰਟੈਕਸਟ ਵੀ ਅਸੀਂ ਕਰੀਏ, 100 ਸਾਲ ਤੋਂ ਜ਼ਿਆਦਾ ਸ਼੍ਰੋਮਣੀ ਕਮੇਟੀ ਨੂੰ ਹੋਂਦ 'ਚ ਆਇਆ ਹੋ ਗਏ ਨੇ। ਅਕਾਲੀ ਦਲ ਲਗਭਗ, ਅਕਾਲੀ ਦਲ ਪਹਿਲਾਂ ਬਣਦਾ ਹੈ, ਸ਼੍ਰੋਮਣੀ ਕਮੇਟੀ ਬਾਅਦ 'ਚ ਹੋਂਦ 'ਚ ਆਉਂਦੀ ਹੈ। ਸਭ ਤੋਂ ਪੁਰਾਣੀ ਉਸ ਖਿੱਤੇ ਦੀ ਸਿਆਸੀ ਧਿਰ। ਲੇਕਿਨ ਅਕਾਲੀ ਦਲ ਦਾ ਡਿਕਲਾਈਨ ਕਿਵੇਂ ਪਿਛਲੇ 4 ਦਹਾਕਿਆਂ 'ਚ ਹੋਇਆ, ਕਿਵੇਂ ਇੱਕ ਟੱਬਰ ਦੇ ਹਵਾਲੇ ਕੀਤਾ ਗਿਆ, ਇਹ ਸਾਰੇ ਤੋਂ ਤੁਸੀਂ ਵਾਕਿਫ ਹੋ। ਤੇ ਜੇ ਉਸ ਧਰਤੀ ਤੇ ਤਬਦੀਲੀ ਆਉਂਦੀ ਹੈ, ਕੁੱਕਿਆਂ ਦੀ ਮੂਵਮੈਂਟ ਵੀ ਅਲਟੀਮੇਟਲੀ ਇਹਨਾਂ ਦੇ ਨੈਸ਼ਨਲਿਜ਼ਮ ਦੇ ਖਾਤੇ 'ਚ ਪਈ। ਗਦਰੀ ਬਾਬੇ, ਕੱਲ੍ਹ ਹੀ ਗੁਰਦੁਆਰਾ ਰਿਚਮੰਡ ਹਿੱਲ ਅਸੀਂ ਸੀ, ਵੀਰ ਬਲਜਿੰਦਰ ਸਿੰਘ ਬੈਠੇ ਨੇ, ਇੱਕ ਸੱਜਣ ਆ ਕੇ ਕਹਿਣ ਲੱਗੇ ਜੀ ਅਸੀਂ ਇੱਥੇ ਗਦਰੀਆਂ ਦੀ ਯਾਦ ਸਮਾਗਮ ਕਰਦੇ ਹਾਂ ਤੇ ਤੁਹਾਨੂੰ ਵੀ ਅਸੀਂ ਬੁਲਾਵਾਂਗੇ। ਮੈਂ ਕਿਹਾ ਜੀ ਗਦਰੀਆਂ ਦੀ ਤਾਂ ਲੈਗੇਸੀ ਸਿੱਖੀ ਦੀ ਲੈਗੇਸੀ ਹੈ, ਪਰ ਤੁਸੀਂ ਕਿਉਂਕਿ ਉਦੋਂ ਅਜੇ ਹੁਣ ਬਹੁਤ ਵਾਰ ਇਹ ਪ੍ਰਭਾਵ ਦੇ ਦਿੱਤਾ ਹੈ, ਕਾਮਰੇਡਾਂ ਨੇ ਇਵੇਂ ਆ ਕੇ ਉਹ ਚੁੱਕ ਲਿਆ ਕੰਮ ਸਾਰਾ ਕਿ ਭਾਈ ਜਿਵੇਂ ਕਿ ਗਦਰੀ ਸਾਰੇ ਕਾਮਰੇਡ ਹੀ ਸੀ। ਹਾਲਾਂ 1917 ਦੇ ਵਿੱਚ ਲੈਨਿਨ ਦਾ ਇਨਕਲਾਬ ਆਉਂਦਾ ਹੈ। ਗਦਰ ਮੂਵਮੈਂਟ ਦੀ ਸ਼ੁਰੂਆਤ 1909 ਤੋਂ ਲੈ ਕੇ 1914 ਤੱਕ ਤਾਂ ਖਤਮ ਹੋ ਜਾਂਦੀ ਹੈ। ਬਾਅਦ ਦੇ ਵਿੱਚ ਜਿਹੜੇ ਥੋੜੇ ਲੈਫਟ ਓਵਰ ਸੀ, ਥੋੜੇ ਲੈਫਟਿਸਟ ਬਣੇ, ਬਾਕੀ ਬੱਬਰ ਅਕਾਲੀ ਲਹਿਰ ਜਿਹੜੀ ਚੱਲਦੀ ਹੈ ਉਹ ਵੀ ਗਦਰ ਮੂਵਮੈਂਟ ਵਾਲੇ ਹੀ ਸੀ ਬਹੁਤ ਸਾਰੇ, ਜਿਨ੍ਹਾਂ ਨੂੰ ਲੱਗਾ ਕਿ ਬਈ ਨਹੀਂ ਦੁਸ਼ਟ ਨੂੰ ਸਜ਼ਾ ਦੇਣੀ ਜ਼ਰੂਰੀ ਹੈ। ਪਰ ਕੁੱਲ ਮਿਲਾ ਕੇ ਗਦਰ ਮੂਵਮੈਂਟ ਵੀ ਸਿੱਖ ਰਾਜ ਦੇ ਸਿੱਧੇ ਖਾਤੇ 'ਚ ਨਹੀਂ ਪਈ। ਉਸ ਨੂੰ ਕਿਵੇਂ ਚਲਾਕੀ ਦੇ ਨਾਲ ਨੈਸ਼ਨਲਿਜ਼ਮ ਦੇ ਖਾਤੇ 'ਚ ਜੋੜ ਦਿੱਤਾ ਗਿਆ। ਤੇ ਫਿਰ ਤੁਸੀਂ ਉਹ ਸਾਰੀ ਲਾਈਨ ਸ਼ਹੀਦ ਭਗਤ ਸਿੰਘ ਤੋਂ ਲੈ ਕੇ ਤੇ ਅਕਾਲੀ ਲੀਡਰਸ਼ਿਪ ਦੀ ਮੂਰਖਤਾ 47 ਤੱਕ ਦੀ, ਉਸ ਦਾ ਅਸੀਂ ਜ਼ਿਕਰ ਕਰਦੇ ਰਹਿੰਦੇ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਭਾਈ ਮਹਾਰਾਜ ਸਿੰਘ ਤੋਂ ਬਾਅਦ ਉਹ ਦੂਸਰੀ ਵੱਡੀ ਆਵਾਜ਼ ਇਸ ਪੀਰੀਅਡ 'ਚ ਆਈ, ਜਿਨ੍ਹਾਂ ਨੇ ਵਾਪਸ ਖਾਲਸਾ ਰਾਜ ਦੇ ਕਾਨਸੈਪਟ ਨੂੰ, ਸਿੱਖੀ ਦੇ ਥਾਟ ਨੂੰ, ਸਿੱਖ ਰਾਜ ਦੇ ਕਾਨਸੈਪਟ ਨੂੰ ਅਲਾਈਵ ਕੀਤਾ। ਔਰ ਉਹੀ ਧਰਤੀ, ਜਿਸ ਧਰਤੀ ਤੇ ਸਤਿਗੁਰਾਂ ਦੀ ਇੰਨੀ ਕਮਾਈ ਹੈ, ਅਕਸਰ
मैं सरदार कपूर सिंह उन्होंने दे ये लफज दोहरांदा हुंदा है। उन्हों का यह कहना है कि हर साज नूं वजाउण तो पहला सुर किया जाता है, उसकी ट्यूनिंग की जाती है। खालसा एक ऐसा साज है जिसकी ट्यूनिंग दशमेश पिता ने की हुई है। सिर्फ ठीक सुर ते उंगल रखण की लोड़ है, इस साज ने गुंजारा पा देनियां ने। हुण जे तुसीं इहनूं इस स्टेटमेंट नूं इतिहास की कसौटी ते परखोगे, बाबा बंदा सिंह बहादुर पंजाब च आउंदे ने, उन्हां दा संबंध रजौरी कश्मीर नाल सी, पंजाब च उन्हां दी कोई फॉलोइंग नहीं सी, पर किवें ये साज गुंजारा पा दिंदा है, किवें विदिन 2 ईयर 1710 दे विच 850 साल का इतिहास बदल के सरहंद की इट नाल इट खड़का दी जाती है। ये उस गल की याद दहानी है कि साज खालसे की प्रोग्रामिंग उवें ही बाबा जरनैल सिंह खालसा पिंडरांवाले पंजाब की फिजा च ये आवाज़ गूंजती है। ये मंगा नहीं हक ने, मंगा मंगिया जांदियां ने, हक ले जाते। और तुसी 4 दहाकियां च देखिया किवें केसरी काफला, उहदे च कोई विआहिया सी, कोई कवारा सी, कोई गरीब सी, कोई अमीर सी, हर सिख जिन्हें अकाल तख्त का खंडरात बनया देखिया ते उसने वो घरों निकलिया, उसने गुरु के हवाले अपना आपा करके फिर पंजाब दियां रोहियां, पंजाब के दरिया जिन्हां दे विच उन्हां नूं अणपछातीआं लाशां कह के रोड़िया गया, पंजाब के सिवे इस गल की गवाही दिंदे ने कि इस धरती के उत्ते खालसे ने किन्ने जफर जाले ने ताकि असी अपना राजपाट वापस ले सकीए। भारत की हुकूमत ने फाइनल टेस्ट करने दे लई जैनोसाइड सिर्फ बंदे मारन का नाम नहीं हुंदा, वो फिजिकल जैनोसाइड हुंदा है। जैनोसाइड हिस्टोरिकल भी हुंदा है। अज तुसीं देखो तुहाडी हिस्टरी का की हाल कर दिता है। पंजाबी यूनिवर्सिटी पटियाला जिहड़ा जबान के नाम से दुनिया सिर्फ 2 यूनिवर्सिटीज़ ने कुल वर्ल्ड किसी लैंगुएज के नाम से, एक हिब्रियो जिहड़ी यहूदियों की जबान है उन्हां दे नाम दे उत्ते जिहड़ी है वो यरूशलेम दे विच या तैल अवीव दे विच हिब्रियो यूनिवर्सिटी है, ते दूसरी यूनिवर्सिटी पंजाबी यूनिवर्सिटी पटियाला है। दुनिया कोई होर यूनिवर्सिटी जबान के नाम से नहीं। भाई कान सिंह नाभा उन्हां वर्गा स्कॉलर असीं मुड़ के पैदा नहीं किया, उन्हां दा महान कोश। हुण हालत यह है कि पंजाबी यूनिवर्सिटी पहली बार उन्होंने उस 1920 दे विच छापिया, बाद पंजाबी यूनिवर्सिटी ने छापिया। हुण कुछ साल पहला जो पंजाबी यूनिवर्सिटी ने छापिया, पंजाबी यूनिवर्सिटी का इस वेले जिहड़ा वाइस चांसलर वो RSS ने अपना लाया होया एक लिटा जिहियां वाला, उन्होंने इन्ना कुदा बिगाड़ कर दिता महान कोश का, इन्निया की डेफिनेशन नवियां बाड़ दी हैं। जो कुछ सिख स्कॉलर जिहड़े ईमानदारी नाल सी उन्होंने देखिया अमरिंदर की सरकार वेले कमेटी बनी उहदे ते रोक ला दी गई। 3 वरे बीत चुके ने और कल ही यह स्टेटमेंट सी जी अजे साडे कोल पैसे नहीं हैगे कि असी इस महान कोश नूं दोबारा छपवा सकीए। ये तुहाडा एकेडैमिक हिस्टोरिकल जैनोसाइड है। बहुत बारी 3 खेती कानून कहा जाता है। मैं इसको पहले दिन तो जदों शंभू तो दीप सिद्धू आके बैठते ने और शंभू तो सिंघू तक का सफर, पहले दिन तो मेरी स्टेटमेंट सी कि ये सिखां दे इकनॉमिकल जैनोसाइड का फाइनल स्टैप है कि 1710 दे विच बाबा बंदा सिंह बहादुर ने सिख राज बनन तो बाद पहली प्रोक्लेमेशन जिहड़ी सिख राज की सी कि जमीन वाहण वाला जमीन का मालिक है। टिलर ऑफ द लैंड इज द ऑनर ऑफ द लैंड। हर जट जिमीदार बना दिता, कोई हिंदू सी, कोई मुसलमान सी, कोई सिख सी। तो मैं हमेशा मेरा यह सी कि 1710 तो बाद ये 3 खेती कानून नहीं ने, ये इकनॉमिकल जैनोसाइड का वो फाइनल स्टैप है जिहदे च अंबानी अडानी पतंजलि डिसाइड करनगे कि तुहाडियां जमीनां दा उन्होंने की करना है। उन्होंने तुहानूं अपनियां जमीनां च मुजारे भी नहीं रहण देना, उत्थे भईए लाउणगे लिया के। असीं समझते हैं कि एक बार फिर कौम के अंदर, और दीप सिद्धू जो मैं बिगनिंग च कहा सी लाइक ए फ्लैश लाइट, बहुत बार तुसीं काली बोली रात हुंदी है, हनेरी रात हुंदी है, मींह भी पै रहा होए ते फाइनली जो बिजली कड़कदी है तो तुहानूं सब कुछ जिहड़ा इवें लगदा है कि 4 चफेरा रोशन हो गया। वो लाइक ए फ्लैश लाइट आया। उसका नाम शंभू बॉर्डर के उत्ते
ਜਦੋਂ ਇੱਕ ਬਰਾਬਰ ਦੀ ਸਟੇਜ ਤੋਂ ਉਸ ਦਾ ਨੈਰੇਟਿਵ ਸ਼ੁਰੂ ਹੋਇਆ ਤੇ ਬਹੁਤ ਵਾਰ ਅਸੀਂ ਇਹ ਗੱਲ ਕਬੂਲਦੇ ਹਾਂ ਕਿ ਅਸੀਂ ਲਗਭਗ 4 ਦਹਾਕਿਆਂ ਤੋਂ ਸਾਡੀ ਲੀਡਰਸ਼ਿਪ ਪੰਜਾਬ 'ਚ ਵੀ ਹੈ, ਇੱਥੇ ਵੀ ਹੈ, ਪਰ ਸਮਹਾਉ ਅਸੀਂ ਜਿਹੜੀ ਲੇਟ 20 ਸਾਲ ਬਾਅਦ ਜਨਰੇਸ਼ਨ ਬਦਲ ਜਾਂਦੇ, ਸਾਡਾ ਕਨੈਕਟ ਯੰਗਰ ਜਨਰੇਸ਼ਨ ਨਾਲ ਨਹੀਂ ਸੀ, ਅਸੀਂ ਉਹਨਾਂ ਨੂੰ ਆਪਣਾ ਮੈਸੇਜ ਨਹੀਂ ਦੇ ਪਾ ਰਹੇ ਸੀ। ਸਾਡਾ ਇੱਕ ਕਨਸਟੈਂਟ ਸਪੋਰਟ ਬੇਸ ਹੈ, ਉਹ ਬੁੱਢਾ ਹੋ ਰਿਹਾ ਹੈ, ਤੁਰ ਰਿਹਾ ਹੈ। ਦੀਪ ਸਿੱਧੂ ਨੇ ਕਿਵੇਂ ਉਸ ਜਨਰੇਸ਼ਨ ਨਾਲ ਕਨੈਕਟ ਪੈਦਾ ਕੀਤਾ, ਕਿਵੇਂ ਸ਼ੰਭੂ ਤੋਂ ਉਹ ਸਫ਼ਰ ਸ਼ੁਰੂ ਹੋਇਆ, ਤੇ ਫਿਰ ਤੁਸੀਂ ਖਾਲਸੇ ਦੀ ਸਪਿਰਿਟ ਦੇਖੋ, ਕਿਵੇਂ ਸ਼ੰਭੂ ਤੋਂ ਸਿੰਘੂ ਤੱਕ ਦਾ ਉਹ ਮਾਰਚ ਹੁੰਦਾ ਹੈ, ਕਿਵੇਂ ਅੱਜ ਵੀ ਜਦੋਂ ਹਰਿਆਣੇ ਦੀਆਂ ਉਹ ਤੁਸੀਂ ਵੀਡੀਓਜ਼ ਕਿ ਕਿਵੇਂ ਕਰੇਨਾਂ ਨਾਲ ਰੱਖੇ ਹੋਏ ਪੱਥਰ ਹੱਥਾਂ ਦੇ ਨਾਲ ਚੁੱਕੇ ਜਾਂਦੇ ਨੇ, ਕਿਵੇਂ ਜਿਹੜੀਆਂ ਵਾਟਰ ਕੈਨਨਸ ਨੇ, ਇੱਕ ਨੌਜਵਾਨ ਕਿਵੇਂ ਜੰਪ ਕਰਕੇ ਉਹ ਇਵੇਂ ਹੈ ਜਿਵੇਂ ਤੁਸੀਂ ਉਹ ਦੇਖ ਰਹੇ ਹੋ ਬਾਜੀਗਰਾਂ ਦਾ ਖੇਡ, ਕਿਵੇਂ ਉਹ ਸਭ ਕੁਝ ਬਦਲਦਾ ਹੈ। ਔਰ ਕਿਵੇਂ ਫੇਰ ਲਗਭਗ 13 ਮਹੀਨੇ ਉੱਥੇ ਚੱਲਿਆ ਮੋਰਚਾ, ਇਹਦੇ ਬਾਵਜੂਦ ਨਾਅਹਿਲ ਕਾਮਰੇਡ ਲੀਡਰਸ਼ਿਪ 'ਚ ਨੇ। ਖਾਲਸਾ ਰਾਜ ਦੀ ਅਸੀਂ ਗੱਲ ਕਰਦੇ ਹਾਂ, 13 ਮਹੀਨੇ ਦਿੱਲੀ ਦੇ ਆਲੇ ਦੁਆਲੇ ਨੇ ਦੇਖਿਆ, ਦਿੱਲੀ ਦੇ ਗਰੀਬਾਂ ਨੇ ਦੇਖਿਆ, ਦਿੱਲੀ ਦੇ ਦਲਿਤਾਂ ਨੇ ਦੇਖਿਆ। कोई राजस्थान तो कोई केरला तो आके कह रहा है अगर यही खालिस्तान है तो मैं भी खालिस्तानी हूं। हुण ये जिहड़ा उन्होंने सिखां नूं खालिस्तान नूं आतंकवाद, अलगाववाद, उग्रवाद ये सारे नाल जोड़िया सी, जो ही ये परसैप्शन बदली और ये कली मूवमेंट पंजाब दी नहीं सी। अज जे तुहाडा OIC कार्ड दे उत्ते पाबंदियां, तुसीं धर्म प्रचार नहीं कर सकते, तुसीं किन्नियां पाबंदियां लाईआं, क्योंकि जिहड़ी गल असीं पहले दिन तो कहते रहे कि डायस्पोरा सिख इस वेले साडी गिणती 6 मिलियन के लगभग है और साडी स्ट्रेंथ है। वीर हिम्मत सिंह होरां ने दस्सिआ किवें 2 शहरां च निशान साहब चलाए गए और ये फखर वाली गल है कि पिछले हफ्ते 12 कांग्रेसमैनां ने US कांग्रेस दे विच रेजोल्यूशन इंट्रोड्यूस कीता जिहदे च उन्हां ने 14 अप्रैल का दिन जिहड़ा नैशनल सिख डे के तौर पर रैकगनाइज करने की गल की है। इस सबजैक्ट टू वोट भी होएगा और ये पहली बार है अमरीका कि इस लैवल की रैकगनिशन दुनिया भर। और डायस्पोरा सिखा ने उस किसान मोर्चे के मूँह महांदरे ही नहीं बदलिया, उदा एक सिख नैरेटिव सिरजिया गया। हुकूमत घबराई, कामरेड तो उन्होंने जेब च सी, हुण तां किन्ने सबूत ने। एक हरियाणे का जर्नलिस्ट है मनदीप पूनी है, उन्हें दसिया किन्नियां मीटिंगां किहदे नाल गल्लां हो रही, एवें नहीं 90 चों 99 ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਇਹਨਾਂ ਦੀਆਂ, ਕਿਉਂਕਿ ਲੋਕਾਂ ਦੇ ਸਾਹਮਣੇ ਹਕੀਕਤ ਆਈ। ਪਰ ਇੰਡੀਅਨ ਏਜੰਸੀਆਂ ਨੂੰ ਬੜਾ ਕਲੀਅਰ ਸੀ ਕਿ ਮੂਵਮੈਂਟ ਕਿਸਾਨਾਂ ਦੀ ਜਾਂ ਇਹਨਾਂ ਕਾਮਰੇਡਾਂ ਦੀ ਨਹੀਂ ਹੈ, ਇਹ ਸਿੱਖ ਨੇਸ਼ਨ ਦੀ ਆਜ਼ਾਦੀ ਦੀ ਮੂਵਮੈਂਟ ਬਣ ਗਈ। ਇਹੀ ਕਾਰਨ ਸੀ ਕਿ 19 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ ਮੋਦੀ ਸਾਹਮਣੇ ਆਉਂਦਾ ਤੇ ਆ ਕੇ ਮੁਆਫੀ ਵੀ ਮੰਗਦਾ है, वो कानून वापस लैण की गल भी करता है जिहड़ा सबसीक्वेंटली पार्लीमेंट ने लए। फिर असी सारे वेरवे तो वाकफ हैं, पर इस सारे जिहड़े नौजवान नैरेटिव नूं बिल्ड करने वाला दीप सिद्धू सी उन्होंने किवें डिमोनाइज किया गया। 26 जनवरी का दिन, 26 जनवरी बीते वरे का एक हिस्टोरिकल दिन है। कुछ चीज़ां सिंबॉलिज्म हुंदा है, बड़ा स्ट्रॉन्ग हुंदा है। ठीक है, कईयां नूं लगदा है जी बाबा बघेल सिंह दे केसरी निशान लहराण नाल इहदा की ताल्लुक, नहीं, बहुत वड्डा ताल्लुक है। उदों भी दिल्ली आउट ऑफ रीच सी, दिल्ली जुल्म का प्रतीक सी, पर जदों दिल्ली नूं ਸਿੰਘਾਂ ने अपने घोड़ियां दे थल्ले रोलिया ते दिल्ली दे लाल किले ते सरदार बघेल सिंह, सरदार जस्सा सिंह आलूवाड़ी है, सरदार जस्सा सिंह रामगढ़ी है, उन्हां दी 30,000 खालसा फौज ने। अज भी दिल्ली जिहड़ा 30,000 कोट जिन्हों कहते हैं, ये वो थां ही उहदा तां बने कि 30,000 खालसे की फौज ने उत्थे पड़ाव किया सी ते जदों निशान झूलिया सी उदों सिखां ने मैसेज दे दिता सी कि इसे दिल्ली कदे 1675 गुरु तेग बहादुर साहब की शहादत हुई सी, कोई खुलेआम उन्हां दा धड़ लैण नहीं सी आया। अज गुरु तेग बहादुर दे वारिस आए ने, अपने उन्हां गुरुद्वारियां नूं भी असीं इतिहास नूं भी क्लेम कर रहे हैं, असीं राज नूं भी क्लेम कर रहे हैं। ये सारा दावा जदों सिंबॉलिकली 26 जनवरी नूं केसरी निशान लाल किले दे उत्ते झुलाया जाता है, तुसीं तब्दीली देखो। दुनिया भर हर सिख दे अंदर एक खुशी का इजहार सी ते कामरेडी लाना उस किस्म का, और उस सारे का विलन
उन्होंने दीप सिद्धू नूं बनाया। पर इस गल का ध्यान रहे कि करते हथ वड्याइयां जिस भावे तिस दे। ये वड्याई या खुनामी ये अकाल पुरख के हथ च है। किनू तुसी झूठा साबित कर सकते हो, किनू एक तो अकाल पुरख की दरगाह च है कि तिथे उत्थे सच्चे ही सच निबड़े, चुन वख कढ़े जजमालिया, थाए न पायन कूड़ियार, मूँह काले दोजख चालिया। एक वो है। लेकिन दीप सिद्धू का लगभग 1.5-2 साल का सफर जिहड़ा एक फ्लैश लाइट वांग शुरू होया, उस दे दुनिया तो तुर जाण ने अज पंजाब की फिजा च ही नहीं, न्यूयॉर्क के सारे गुरुद्वारियां पिछले हफ्तियां दे विच इस दिन नूं याद किया गया है। अपने नायक नूं जिहड़ा सैलीब्रेट किया गया है। अज तुसीं फ्लशिंग गुरुद्वारा साहब च कर रहे हो। मैसेज बड़ा स्पष्ट है। जिवें दीप सिद्धू दी अज उहदी एक एक गल कोट बन गई है। उसनूं जिवें तुसीं इनवर्टेड कॉमियां च लंदे हो, जिहड़ी एक एक गल उस दी वंगार भी, उसका ये कहना भी। और फिर ये जदों तुसीं एक रज्या पुज्या बंदा जिहड़ा सैलीब्रिटी है, मॉडलिंग च भी सक्सैसफुल, लॉयर भी है, एक्टर भी सक्सैसफुल, सोहना भी है, कोई ऐसी गल नहीं है कि उन्होंने किसी चीज़ की कमी है। तो जे उहदे अंदर वो तुणका वजया गुरु के प्यार का, पंजाब के अंदर वो आके, और मैनूं याद है फतेहगढ़ साहब के दीवान संत सेवा सिंह रामपुर खेड़े वाले जो वो ट्रिब्यूट दे रहे सी दीप सिद्धू नूं, तो उन्होंने कहा भी मेरे नाल उन्हें कहा सी कि बस बाबा जी ये 2022 का वर है, मैं खालसाई स्वरूप च अमृत भी पान करना है। वो सारा सफर अल्टीमेटली ये गुरु के हथ वस है। गुरु ने जिस रस्ते ते लाउणा ते असीं इस गल दे लई एक तो जबानी कलामी हुंदा है, सारे नारियां दे लग जांदे ने कि सोचते ठोक के पैरा देंगे ठोक के। पर मैं समझदा है कि अज साडे सामने चैलेंज बहुत वड्डा है। जिस हुकूमत के नाल साडी टक्कर है वो जालम भी है, चलाक भी है, झूठी भी है, प्रोपेगेंडा उन्होंने कोल है, मीडिया एज ए वैपन है। पर साडा सब तो वड्डा हथियार साडा फेथ है, गुरु दे उत्ते फेथ। और जिवें एक गल भाई साहब ने कही सी, मैं वो दोहराना चाहुंदा है। वड्डे घल्लूघारे वेले जदों कि 4 चफेरे घिरे ने तो स्ट्रैटजी पूछी जाती है सरदार जस्सा सिंह आलूवालिया नूं जंग दीयां टैकनीक्स, तो उन्होंने कि भाई असी मिसलों के झंडे थले लड़ीए किवें, तो उन्होंने कहा असी मिसल वंड अब कबहू न पाओ, रल मिल के ये पंथ बचाओ। इस वेले सवाल होंद दे ये लफज दीप सिद्धू ने रिपीटेडली किए ने। वो भावें भाई गुरजंट सिंह बुद्ध सिंह वाला के हवाले नाल होण, संत बाबा जरनैल सिंह खालसा पिंडा वालियां दे हवाले होण, उन्हां दे हवाले नाल होण कि भाई मिसल वंड अब कबहू न पाओ, रल मिल के ये पंथ बचाओ। ये साडे सामने ये फर्ज है साडा, इन्हां शहीदां दे डुੱਲੇ खून का हक लैणे। और असीं इत्थे रहिंदे हां कानून की ज़द दे विच जो भी कुछ कर सकते हैं। और मैं एप्रीशिएट करदा हां जिवें वर्ल्ड सिख पार्लीमेंट और दूसरे अमेरिकन गुरुद्वारा प्रबंधक कमेटी, ईस्ट कोस्ट सिख कोआर्डीनेशन कमेटी अड अड मुहाजा ते सारे काम कर रहे हैं। और 9 अप्रैल जिहड़ा नैक्सट सैटरडे है एक पावरफुल मैसेज देने का वेला है। कैपिटल हिल जिथे डिसीजन मेकर ने 3 किस्म के लोग होंगे ने, ओपीनियन मेकरस, लॉ मेकरस, डिसीजन मेकरस, उत्थे सारे ही बैठे हुए हैं और वो मॉनीटर कर रहे हैं दुनिया च यूक्रेन की घटना तुसीं तुहाडे सामने है किवें 1 महीने तो ज़्यादा हो गया कितनी पावरफुल रशियन आर्मी जिहड़ी समझदी सी कि 1 हफ्ते च असीं कीव उन्हां दी कैपिटल लै लांगे, अज वो रिट्रीट करना शुरू हुए ने क्योंकि कला कला उन्होंने नागरिक, उन्होंने मेयर, उस हर शहर का उन्हें जिहड़ियां उन्होंने एक्ट्रेसिस तक उन्होंने कहा जी असी लड़ांगे, असी यूक्रेन की अपनी आज़ादी लिए लड़ांगे। ये विल हुंदी है। और ये गल अक्सर मेरी ये स्टेटमेंट रही है कि हार जाण ते हार मन लैण च बड़ा फर्क हुंदा है। हारदा वो है जो हार मनदा है, जो हार नहीं मनदा है उन्होंने कोई नहीं हरा सकता। ये तो साडा करैक्टर है, बिल्ट इन है। राज करे हैं, एक है लड़ मरे हैं कि जहां असी पोलिटिकल पावर लवांगे सॉवरन होवांगे, जहां असी लड़ते हुए मर जाएंगे। यही मैसेज जे अमरीका असी अपना होम चुनिया तो यही मैसेज फिलाडेल्फिया चों हैनरी पैट्रिक ने दिता जो अमरीकन डामाडोल सी कि की करना है, तो उन्हें कहा सी गिव मी लिबर्टी और गिव मी डेथ, विचाले कोई चॉइस नहीं है, जहां गुलामी है जहां शहादत है। तो वड्डी गिणती दे विच इस 9 अप्रैल वाले
ਨਗਰ ਕੀਰਤਨ 'ਚ ਵੀ ਸ਼ਮੂਲੀਅਤ ਕਰੋ। ਸਤਿਗੁਰ ਰਹਿਮਤ ਕਰਨ, ਗੁਰੂ ਨੇ ਪੰਥ ਨੂੰ ਬੇਘਰੇ ਨਹੀਂ ਰਹਿਣ ਦੇਣਾ। ਇਹ ਇਕਰਾਰਨਾਮਾ ਹੈ 10ਵੇਂ ਪਾਤਸ਼ਾਹ ਦਾ। ਪੰਥ ਦੇ ਨਾਲ ਪੰਥ ਖਾਲਸਾ, ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਅਮਰਜੀਤ ਸਿੰਘ ਜੀ, ਖਾਲਿਸਤਾਨ ਅਫੇਅਰ ਸੈਂਟਰ ਨੂੰ ਵਾਸ਼ਿੰਗਟਨ DC ਤੋਂ। ਸੋ ਸਾਧ ਸੰਗਤ ਜੀ, ਮੋਹਨ ਸਿੰਘ ਵਡਾਣਾ ਢਾਡੀ ਜਥਾ ਉਹ ਵੀ 1-2 ਮਿੰਟ 'ਚ ਪਹੁੰਚ ਰਹੇ ਹਨ। ਸੋ ਮੈਂ ਬੇਨਤੀ ਕਰਾਂਗਾ ਗੁਰਦੁਆਰਾ ਸਾਹਿਬ ਦੇ ਸਾਡੇ ਹੈਡ ਗ੍ਰੰਥੀ ਭਾਈ ਗੁਰਚਰਨ ਸਿੰਘ ਜੀ, ਉਹ ਡਾਕਟਰ ਸਾਹਿਬ ਉਹਨਾਂ ਨੂੰ ਸਿਰਫਲ ਦਾਤ ਗੁਰੂ ਸਾਹਿਬ ਦੀ ਹਮੇਸ਼ਾ ਜੋ ਦਿੱਤੀ ਜਾਂਦੀ ਆ। ਸੋ ਬੇਨਤੀ ਆ ਉਹਨਾਂ ਨੂੰ। ਸੋ ਸਾਡੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਰਦਾਰ ਤਰਲੋਚਨ ਸਿੰਘ ਭੱਟੀ ਉਹਨੇ ਵੀ ਆਪ ਜੀ ਦੇ ਨਾਲ ਕੁਝ ਜ਼ਰੂਰੀ ਬੇਨਤੀਆਂ ਵੀ ਸ਼ੇਅਰ ਕਰਨੀਆਂ ਚਾਹੁੰਦੇ ਹਨ। ਸਾਧ ਸੰਗਤ ਜੀ, ਜਿਵੇਂ ਡਾਕਟਰ ਸਾਹਿਬ ਜੀ ਉਹਨਾਂ ਨੇ ਆਪ ਜੀ ਦੇ ਨਾਲ ਜ਼ਿਕਰ ਕੀਤਾ ਵਿਚਾਰਾਂ ਦੇ ਵਿੱਚ, ਇੱਕ ਗੱਲ ਥੋੜੀ ਜਿਹੀ ਇਹ ਵੀ ਸਾਨੂੰ ਸਮਝਣ ਦੀ ਲੋੜ ਆ ਕਿ ਪਿਛਲੇ ਦਿਨਾਂ ਦੇ ਵਿੱਚ ਅਨਾਇਤਪੁਰਾ ਪੰਜਾਬ ਦੇ ਵਿੱਚ ਜੋ ਆਪ ਜੀ ਸੋਸ਼ਲ ਮੀਡੀਆ ਤੋਂ ਦੇਖ ਰਹੇ ਹੋ, ਇਹ ਹਾਲਾਤ ਉਸ ਸਿਸਟਮ ਨੇ ਬਣਾਏ ਹੋਏ ਆ, ਸੈਂਟਰ ਦੀਆਂ ਏਜੰਸੀਆਂ ਨੇ। ਕਈ ਵਾਰੀ ਆਪਾਂ ਜੇ ਉਹਨੂੰ ਬਰੀਕੀ ਨਾਲ ਵਾਚ ਕਰਾਂਗੇ, ਭਾਖੜਾ ਡੈਮ ਦੇ ਵਿੱਚੋਂ ਜਿਹੜੀ ਪੰਜਾਬ ਦੀ ਨੂੰ ਲਾਂਭੇ ਕਰਨਾ, ਉੱਥੇ ਜਿਹੜੀ ਦਾਅਵੇਦਾਰੀ ਸਾਡੀ ਸੀਗੀ ਪੰਜਾਬ ਦੀ, ਈਵਨ ਜੋ ਚੰਡੀਗੜ੍ਹ ਦੇ ਵਿੱਚੋਂ ਵੀ ਜਿਹੜੀ ਥੋੜਾ ਵਾਲਾ ਉੱਥੇ ਸੇ ਸੀਗੀ ਆਪਣੀ ਪੰਜਾਬ ਦੀ, ਉਹਨੂੰ ਵੀ ਬਿਲਕੁਲ ਖਤਮ ਕਰ ਦੇਣਾ। ਸੋ ਇਹ ਚੀਜ਼ਾਂ ਸਾਨੂੰ ਬਹੁਤ ਗਹਿਰਾਈ ਨਾਲ ਸਮਝਣ ਦੀ ਲੋੜ ਆ। ਭਾਵੇਂ ਅਸੀਂ ਇਹਨਾਂ ਕੰਟਰੀਆਂ ਦੇ ਵਿੱਚ ਬਹੁਤ ਸਾਰੀਆਂ ਪਰਿਵਾਰ ਫੈਮਲੀਆਂ ਅਸੀਂ ਆ ਗਏ ਆ, ਪਰ ਜਦੋਂ ਹੁਣ ਯੂਕਰੇਨ ਦੇ ਵਿੱਚ ਜੰਗ ਲੱਗੀ ਹੋਈ ਆ, ਉੱਥੋਂ ਜਦੋਂ ਜਹਾਜ਼ ਭਰ ਕੇ ਬੱਚਿਆਂ ਦੇ ਪਿੱਛੇ ਜਿਹੜੇ ਉੱਥੇ ਸਟੂਡੈਂਟ ਆਏ ਹੋਏ ਸਨ, ਤਾਂ ਜਿਹੜੀ ਉਹ ਭਾਰਤ ਆ ਉੱਥੇ ਹਿੰਦੂ ਦਾ ਰਾਜ ਆ, ਬ੍ਰਾਹਮਣ ਦਾ। ਤਾਂ ਜਦੋਂ ਉਹਨਾਂ ਬੱਚਿਆਂ ਨੂੰ ਜਹਾਜ਼ਾਂ 'ਚ ਭਰ ਕੇ ਲਿਜਾਇਆ ਜਾਂਦਾ ਹੈ ਪੰਜਾਬ ਸੇਵ ਕਰਨ ਲਈ, ਤਾਂ ਪਹਿਲਾਂ ਉਹਨਾਂ ਆਪਣਿਆਂ ਨੂੰ ਬਚਾਉਣਾ ਹੈ। ਤੇ ਖੁਦਾ ਨਾ ਖਾਸਤਾ ਕਿਤੇ ਅਮਰੀਕਾ ਦੇ ਵਿੱਚ ਇਦਾਂ ਦੇ ਕਿਤੇ ਹਾਲਾਤ ਬਣਨ, ਪਰ ਸਾਡੇ ਗੁਰੂ ਸਾਹਿਬ ਦਾ ਮੈਸੇਜ ਆ ਵੀ ਜੇ ਆਪਾਂ ਜਿਸ ਕੰਟਰੀ ਦਾ ਨਮਕ ਖਾਧਾ ਆ, ਉਹਦੇ ਵਾਸਤੇ ਸਾਨੂੰ ਲੜਨਾ ਵੀ ਚਾਹੀਦਾ ਆ। ਅਸੀਂ ਲੜਾਂਗੇ। ਔਰ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਵੀ ਮੈਸੇਜ ਸੀਗਾ ਯੂਕਰੇਨ ਦੇ ਵਿੱਚ ਜਿਹੜੇ ਬੱਚੇ ਸੀਗੇ ਭਾਰਤੀ, ਵੀ ਤੁਸੀਂ ਉਸ ਕੰਟਰੀ ਦਾ ਨਮਕ ਛਕਿਆ ਤੇ ਕੰਟਰੀ ਵਾਸਤੇ ਲੜੋ। ਉਸ ਕੰਟਰੀ ਦੇ ਨਾਲ ਧੱਕਾ ਹੋ ਰਿਹਾ। ਪਰ ਜੇ ਅੱਜ ਅਮਰੀਕਾ ਦੇ ਵਿੱਚ ਵੀ ਹਾਲਾਤ ਬਣਨ ਤੇ ਤੁਹਾਨੂੰ ਲੱਗਦਾ ਵੀ ਤੁਹਾਡੇ ਜਹਾਜ਼ ਸਿੱਖਾਂ ਦੇ ਜਿਨ੍ਹਾਂ ਦੇ ਚਿਹਰਿਆਂ ਦੇ ਉੱਤੇ ਦਾੜੇ ਪ੍ਰਕਾਸ਼ ਆ, ਦਸਤਾਰਾਂ ਸਜੀਆਂ, ਤਾਂ ਉਹਨਾਂ ਨੇ ਤੁਹਾਨੂੰ ਪਿਛਲੀ ਲਾਈਨ 'ਚ ਖੜਾ ਕੇ ਪਹਿਲਾਂ ਆਪਣੇ ਬ੍ਰਾਹਮਣਾਂ ਨੂੰ, ਹਿੰਦੂ ਤਵੀਆਂ ਨੂੰ, ਗੁਜਰਾਤੀਆਂ ਨੂੰ ਭਰਨਾ ਜਹਾਜ਼ਾਂ ਦੇ ਵਿੱਚ ਸੇਵ ਕਰਨ ਲਈ। ਸੇਮ ਥਿੰਗ ਆਲਸੋ ਜਿਹੜਾ ਯੂਕਰੇਨ ਦੇ ਵਿੱਚ ਹੋ ਰਿਹਾ। ਤੇ ਫਿਰ ਤੁਹਾਨੂੰ ਕੌਣ ਸਾਂਭੇ? ਤੁਹਾਡੀ ਕੋਈ ਕੰਟਰੀ ਨਹੀਂ ਹੈਗੀ। ਕਦੇ ਇਸ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੋ। ਜਿਹੜਾ ਤੁਹਾਡਾ ਪੰਜਾਬ ਆ, ਪੰਜਾਬ ਦੇ ਸੀਨੇ ਦੇ ਉੱਤੇ ਲਕੀਰਾਂ ਖਿੱਚੀਆਂ ਗਈਆਂ। ਵੰਡ ਕੋਈ ਇੰਡੀਆ ਨਾਂ ਦੀ ਕੰਟਰੀ ਨਹੀਂ ਸੀ। ਪੰਜਾਬ ਇੱਕ ਵੱਡਾ ਕੰਟਰੀ ਸੀ। ਉੱਥੇ ਸਾਡਾ ਰਾਜ ਸੀ ਸਿੱਖਾਂ ਦਾ, ਤੇ ਅਸੀਂ ਉਸ ਰਾਜ ਦੀ ਗੱਲ ਕਰਦੇ ਆ। ਕਈ ਵਾਰੀ ਸਾਨੂੰ ਵਿਚਰਦਾ ਹੋਇਆ ਕਿੰਤੂ ਪਰੰਤੂ ਸੁਣਨੇ ਪੈਂਦੇ ਆ। ਇਹ ਵੱਡੇ ਖਾਲਿਸਤਾਨੀ, ਅਸੀਂ ਕੋਈ ਖੁਸ਼ੀ ਦੇ ਨਾਲ ਇਹ ਟੈਗ ਨਹੀਂ ਲਵਾਏ ਹੋਏ। ਅਸੀਂ ਵੀ ਤੁਹਾਡੇ ਵਰਗੇ ਹੀ ਆ। ਤੇ ਸਾਡੀ ਬੇਨਤੀ ਆ ਬਈ ਪਤਾ ਨਹੀਂ ਤੁਸੀਂ ਸਾਡੇ ਹਿੱਸੇ ਦਾ ਕੰਮ ਕਰਦੇ ਆ, ਅਸੀਂ ਤੁਹਾਡੇ ਦਾ ਗੁਰੂ ਮਹਾਰਾਜ ਜਾਣਨ। ਪਰ ਜਿਹੜਾ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਆ, ਇਹ ਛੋਟੀਆਂ ਗੱਲਾਂ। ਇਸ ਵਾਰੀ ਜਿਹੜਾ ਬ੍ਰਾਹਮਣਵਾਦੀ ਅਜਗਰ ਆ, ਉਹਨੇ ਪੂਰਾ ਇੱਕ ਪੰਜਾਬ ਨੂੰ ਜਕੜਿਆ ਹੋਇਆ ਆ। ਸੋ ਸਾਡਾ ਉਹ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਗੱਲ ਹਮੇਸ਼ਾ ਕਹੀ ਜਾਂਦੀ ਆ, ਗੁਰੂ ਸਾਹਿਬ ਬੋੜੀ ਕਰਨਗੇ ਜਦੋਂ ਮਹਾਰਾਜ ਨੂੰ ਪਾਇਆ ਤੇ ਉਹ ਪੰਜਾਬ ਆਜ਼ਾਦ ਵੀ ਹੋਏਗਾ, ਖਾਲਿਸਤਾਨ ਬਣੇਗਾ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਤਰਲੋਚਨ ਸਿੰਘ ਜੀ ਭੱਟੀ ਕੁਝ ਬੇਨਤੀਆਂ ਵੀ ਸਾਂਝੀਆਂ ਕਰਨੀਆਂ ਚਾਹੁੰਦੇ ਹਨ। ਉਹ ਜ਼ਰੂਰ ਤਵੱਜੋ ਦੇ ਕੇ ਸੁਣਿਓ। ਤੇ ਉਹਨਾਂ ਤੋਂ ਉਪਰੰਤ ਗਿਆਨੀ ਮੋਹਨ ਸਿੰਘ ਜੀ ਵਡਾਣਾ ਢਾਡੀ ਜਥਾ, ਉਹ ਆਪ ਜੀ ਨੂੰ ਢਾਡੀ ਵਾਰਾਂ ਦੇ ਨਾਲ ਨਿਹਾਲ ਕਰਨਗੇ। ਸਰਦਾਰ ਤਰਲੋਚਨ ਸਿੰਘ ਜੀ ਭੱਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਵ ਸ਼ਕਲ ਤਖਤ ਦੇ ਮਾਲਕ ਸਾਹਿਬੇ ਕਮਾਲ ਜੁਗੋ ਜੁਗ ਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਵਿੱਚ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਬਖਸ਼ੇ ਫਤਿਹ ਨਾਲ ਸਾਂਝ ਪਾਈਏ, ਗੱਜ ਕੇ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ, ਅੱਜ ਦਾ ਇਹ ਜੋ ਸਾਰਾ ਜਿਹੜਾ ਦਿਹਾੜਾ ਆ, ਪਰਸੋਂ ਤੋਂ ਅਖੰਡ ਪਾਠ ਸਾਹਿਬ ਸ਼ੁਰੂ ਹੋਏ ਸੀ। ਵੀਰ ਸੰਦੀਪ ਸਿੰਘ ਧਾਲੀਵਾਲ ਸਿੱਧੂ ਦੇ ਨਾਂ ਤੇ ਇਹ ਗੁਰੂ ਪਿਆਰਿਓ ਬਹੁਤ ਹੀ ਬੁਲਾਰੇ ਬੋਲ ਗਏ ਨੇ। ਹੁਣ ਮੈਂ ਬਾਹਲਾ ਸੰਖੇਪ ਵਿੱਚ ਨਹੀਂ ਜਾਣਾ ਚਾਹੁੰਦਾ, ਪਰ ਮੈਂ ਇੱਕੋ ਗੱਲ ਕਹੂੰਗਾ, ਉਹਨਾਂ ਨੇ ਜਿਹੜਾ ਮੇਨ ਪੁਆਇੰਟ ਤੇ ਆਪਣੀ ਉਹਨੀ ਇਕਾਗਰਤਾ ਰੱਖੀ ਆ, ਜਿੰਨਾ ਚਿਰ ਉਹ ਸਰੀਰਕ ਰੂਪ ਵਿੱਚ ਰਹੇ ਨੇ, ਉਹ ਸੀ ਹੋਂਦ ਦੀ ਲੜਾਈ। ਉਹਨੇ ਇੱਕੋ ਗੱਲ ਕਹੀ ਸੀ, ਸਾਡੀ ਹੋਂਦ ਨੂੰ ਖਤਰਾ ਹੈ। ਜਦੋਂ ਹੋਂਦ ਨੂੰ ਖਤਰਾ, ਫਿਰ ਇਹ ਸਮਝ ਲਓ ਕੋਈ ਚੀਜ਼ ਤੁਹਾਡੀ ਸੁਰੱਖਿਅਤ ਨਹੀਂ ਹੈ। ਇਹੀ ਆਵਾਜ਼ ਸਾਡੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ, ਉਹਨਾਂ ਨੇ ਵੀ ਉਠਾਈ ਸੀ ਕਿ ਸਾਡੀ ਹੋਂਦ ਨੂੰ ਖਤਰਾ ਹੈ। ਅਸੀਂ ਰਹਿਣਾ ਚਾਹੁੰਦੇ ਇਸ ਕੰਟਰੀ ਦੇ ਵਿੱਚ, ਪਰ ਸਾਨੂੰ ਬਰਾਬਰਤਾ ਨਹੀਂ ਦਿੱਤੀ ਜਾ ਰਹੀ। ਸਾਨੂੰ ਇੱਕ ਗੁਲਾਮ ਦੀ ਤਰ੍ਹਾਂ ਟਰੀਟ ਕੀਤਾ ਜਾ ਰਿਹਾ। ਜੇ ਸਾਨੂੰ ਬਰਾਬਰਤਾ ਦੇ ਕੇ ਰੱਖੋਗੇ, ਅਸੀਂ ਰਹਿਣਾ ਚਾਹੁੰਦੇ ਹਾਂ, ਨਹੀਂ ਤੇ ਸਾਡੇ ਫੈਸਲੇ ਅਲੱਗ ਹੋਣਗੇ। ਇਹ ਜਿਹੜੀ ਲੜਾਈ ਹੈ ਸਾਡੀ ਹੋਂਦ ਦੀ, ਇਹ ਇੱਕ ਬੰਦੇ ਦੀ ਨਹੀਂ ਹੈਗੀ। ਗੁਰੂ ਪਿਆਰਿਓ, ਯੂਕਰੇਨ ਦੇ ਵਿੱਚ ਕੀ ਹੋਇਆ? NRI ਭੱਜ ਗਏ ਇੱਥੋਂ। ਜਿਹੜੇ ਉਹਨਾਂ ਦੇ ਮੂਵੀਆਂ 'ਚ ਕੰਮ ਕਰਨ ਵਾਲੇ, ਕਮੇਡੀਆਂ 'ਚ ਕੰਮ ਕਰਨ ਵਾਲੇ, ਉਹ ਸਾਰੇ ਸਿਖਲਾਈ ਲੈਣ ਲੱਗ ਪਏ। ਬੱਚੇ ਦੀ ਜ਼ੁਬਾਨ ਤੇ ਆ ਗਿਆ ਕਿ ਅਸੀਂ ਇੱਥੇ ਉਹਨਾਂ ਨੂੰ ਨਹੀਂ ਹੈਵੀ ਹੋਣ ਦੇਣਾ, ਅਸੀਂ ਆਪਣਾ ਜਿਹੜਾ ਕੰਟਰੀ ਹੈ ਦੀ ਹੋਂਦ ਬਚਾਉਣੀ ਆ। ਇਹ ਚੀਜ਼ ਸਾਨੂੰ ਇਕੱਲੇ ਨੂੰ ਆਪਣੇ ਦਿਲ ਦੇ ਵਿੱਚ ਰੱਖਣੀ ਚਾਹੀਦੀ ਹੈ। ਸਾਨੂੰ ਵੀ ਆਪਣੀ ਹੋਂਦ ਦੀ ਜ਼ਰੂਰਤ ਆ। ਉਹ ਹੋਂਦ ਕਿੱਦਾਂ ਰਹਿਣੀ ਆ, ਉਹ ਸਾਨੂੰ ਸਾਰਿਆਂ ਨੂੰ ਪਤਾ। ਸਿਰ ਦਿੱਤਿਆਂ ਬਾਜ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਇਹ ਉੱਦਾਂ ਨਹੀਂ ਰਹਿਣਾ, ਗੱਲਾਂ ਨਾਲ ਨਹੀਂ ਰਹਿਣਾ। ਸਾਨੂੰ ਉੱਥੇ ਸਿਰ ਧੜ ਦੀ ਬਾਜੀ ਲਾਉਣੀ ਪੈਣੀ ਆ। ਜੋ ਡਾਕਟਰ ਸਾਹਿਬ ਨੇ ਕਿਹਾ, ਸਾਨੂੰ ਸਾਰੀਆਂ ਆਪਣੀਆਂ ਜਥੇਬੰਦੀਆਂ ਭੁੱਲ ਕੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਣਾ ਚਾਹੀਦਾ, ਤਾਂ ਕਿ ਸਾਡੀ ਯੂਨਿਟੀ ਉਹਨਾਂ ਮਹਾਨ ਗੁਰੂ ਦੇ ਲਾਡਲਿਆਂ ਵਾਂਗ ਉਹ ਇੱਕ ਹੀ ਹੋਵੇ। ਜਦੋਂ ਸਾਡੀ ਇੱਕ ਯੂਨਿਟੀ ਹੋਗੀ, ਉਹਨਾਂ ਨੂੰ ਸਾਨੂੰ ਡਿਫੀਟ ਕਰਨਾ ਬਹੁਤ ਔਖਾ ਹੋ ਜਾਊਗਾ। ਤੇ ਇਹ ਥੋੜ੍ਹੀਆਂ ਜਿਹੀਆਂ ਬੇਨਤੀਆਂ ਤੁਹਾਨੂੰ ਮੈਂ ਕਰਨੀਆਂ ਸੀ। ਬਾਕੀ ਕੁਝ ਬੇਨਤੀਆਂ ਜਿਹੜੀਆਂ ਅਸੀਂ ਆਪਣੇ ਸਾਡੇ ਗੁਰਦੁਆਰਾ ਸਾਹਿਬ ਵੱਲੋਂ ਆ, ਇੱਕ ਤੇ ਮੇਨ ਬੇਨਤੀ ਹੈ ਕਿ ਜਿਹੜੀ ਕੰਸਟਰਕਸ਼ਨ ਇੱਥੇ ਸਾਡੇ ਕੀਤੀ ਗਈ ਆ, ਉਹਦਾ ਕੋਈ ਵੀ ਪੇਪਰ ਵਰਕ ਸਾਨੂੰ ਨਹੀਂ ਦਿੱਤਾ ਗਿਆ। ਅਸੀਂ ਚਾਹੁੰਦੇ ਹਾਂ ਇਹਦੇ ਵਿੱਚ ਕੁਛ ਨਾ ਕੁਛ ਕੀਤਾ ਜਾਵੇ। ਜੋ ਕੁਛ ਅਸੀਂ ਕਰ ਸਕਦੇ ਹਾਂ, ਉਹ ਪੇਪਰ ਵਰਕ ਜਿਹੜੇ ਉਹ ਬੰਦੇ ਆਪਣੇ ਤਕਰੀਬਨ ਘਰਾਂ ਦੇ ਵਿੱਚ ਲੈ ਕੇ ਬੈਠੇ ਨੇ, ਪਰ ਉਹ ਪ੍ਰਾਪਰਟੀ ਗੁਰਦੁਆਰਾ ਸਾਹਿਬ ਦੀ ਆ, ਉਹ ਗੁਰਦੁਆਰਾ ਸਾਹਿਬ ਦੀ ਕਸਟਡੀ ਵਿੱਚ ਚਾਹੀਦੀ ਹੈ। ਅੱਜ ਮੈਂ ਮੁੱਖ ਸੇਵਾਦਾਰ ਹਾਂ। ਜਦੋਂ ਮੇਰੀ ਟਰਮ ਖਤਮ ਹੁੰਦੀ ਆ, ਖਤਮ ਹੁੰਦੇ ਜੋ ਮੇਰਾ ਸਾਰਾ ਪੇਪਰ ਵਰਕ ਹੈ ਉਹ ਗੁਰਦੁਆਰਾ ਸਾਹਿਬ ਦੀ ਕਸਟਡੀ ਚਾਹੀਦਾ। ਤੇ ਕੁਛ ਪਿਛਲੇ 2 ਸਾਲ ਲੰਘੇ ਨੇ, ਉਹਨਾਂ ਦੇ ਹਿਸਾਬ ਕਿਤਾਬ ਦੇ ਵਿੱਚ ਕੁਝ ਪੁਆਇੰਟ ਨੇ, ਉਹ ਅਸੀਂ ਸਾਂਝੇ ਵੀ ਕੀਤੇ ਸੀ। ਉਹ ਸਾਡੇ ਨਾਲ ਹਰਦੀਪ ਸਿੰਘ ਪੱਡਾ ਬੈਠੇ ਤੇ ਉਹਨਾਂ ਨੂੰ ਅਸੀਂ ਸਾਰਾ ਕਲੀਅਰ ਕਰਕੇ, ਤਾਂ ਕਿ ਉਹ ਅਸੀਂ ਸਹੀ ਤੌਰ ਤੇ ਇੱਕ ਬੁੱਕ ਦੇ ਵਿੱਚ ਚਾੜ ਸਕੀਏ। ਆਉਣ ਵਾਲਾ ਕੋਈ ਵੀ ਵਿਅਕਤੀ ਜੇ ਉਹਨੂੰ ਚੈੱਕ ਕਰੇ ਤਾਂ ਉਹਦੇ ਵਿੱਚ ਕੋਈ ਦੁਬਤਾ ਨਾ ਰਹੇ। ਸੋ ਇਹੀ ਬੇਨਤੀਆਂ ਜਿਹੜੀਆਂ ਮੈਂ ਕਰਨੀਆਂ ਚਾਹੁੰਦਾ। ਤੇ ਅਸੀਂ ਕਾਫੀ ਦੇਰ ਤੋਂ ਇਹ ਆਪਸ ਵਿੱਚ ਹੀ ਗੱਲਬਾਤ ਕਰਕੇ ਅਸੀਂ ਚਾਹੁੰਦੇ ਸੀ ਕਿ ਸਟੇਜ 'ਤੇ ਗੱਲ ਨਾ ਲਿਆਂਦੀ ਜਾਵੇ, ਕਿਉਂਕਿ ਜਿਹਦੇ ਨਾਲ ਸੰਗਤ ਦੇ ਵਿੱਚ ਕੋਈ ਖੱਲੜ ਆਵੇ, ਉਹ ਮੈਂ ਗੱਲ ਨਹੀਂ ਚਾਹੁੰਦਾ। ਅਸੀਂ ਚਾਹੁੰਦੇ ਉਹਨੂੰ ਕਮਰੇ ਦੇ ਵਿੱਚ ਹੀ ਨਿਬੇੜਿਆ ਜਾਵੇ। ਇੱਥੇ ਜਿਹੜੀ ਸ਼ਾਂਤੀ ਆ ਉਹਨੂੰ ਹਮੇਸ਼ਾ ਬਰਕਰਾਰ ਰੱਖਿਆ ਜਾਵੇ। ਇਹ ਬਹੁਤ ਜ਼ਰੂਰੀ ਬੇਨਤੀ ਆ। ਕੋਈ ਸੰਗਤ ਦਾ ਬੰਦਾ ਉਹਨਾਂ ਤੱਕ ਸਾਤੋਂ ਬਿਨਾਂ ਪਹੁੰਚ ਕਰ ਸਕਦਾ, ਮੈਂ ਉਹਨੂੰ ਵੈਲਕਮ ਕਹੂੰਗਾ, ਕਿਉਂਕਿ ਅਸੀਂ ਇਹ ਚਾਹੁੰਦੇ ਹਾਂ ਇਹ ਸਾਰਾ ਹੀ ਸਾਡਾ ਸਿਸਟਮ ਆ ਆਨਲਾਈਨ ਚੱਲੇ। ਅਸੀਂ ਇਹ ਜਵਾਬਦੇਹ ਹੋਈਏ ਕੱਲ੍ਹ ਨੂੰ ਆਉਣ ਵਾਲੇ ਬੰਦਿਆਂ ਨੂੰ ਕਿ ਸਾਡਾ ਜਿਹੜਾ ਹਿਸਾਬ ਕਿਤਾਬ ਸੀ ਆ ਸਾਡਾ ਪੇਪਰ ਵਰਕ ਸਾਰਾ ਪਿਆ। ਇਹ ਮੇਰੀ ਤਵੱਜੋ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ। ਜੇ ਕੋਈ ਹੋਰ ਵੀ
इत्थे काम कर सकदा तां जरूर कोशिश करे। ते बाकी सानू सारी संगत का सहयोग चाहिए। हुण परेडां आ रही उन्हां पर भी आपां सारी शमूलीयत करनी है। वध तो वध असीं उत्थे अपना जिहड़ी क्वांटिटी शो करनी है वधिया तौर ते, तां कि ये पता लगे कि ये जिहड़े हरमंदर साहब के फलोर के पिछे सिख सेंटर ऑफ न्यूयॉर्क के पतवंते संजन ने संगत है, साडा कोई अपनी वक्री पहचान होवे। सारियां दे सिरां ते केसरी या नीले जो भी असीं सिलैक्ट करते वो दस्तारे ते चुनियां होण, तां कि जदों भी जिहड़ा मीडिया आ वो तुहानूं कवर करने की कोशिश करे, वो हमेशा बलखड़ता देखदे हुंदे आ। इस करके वो साडी ड्यूटी भी बनती आ, असीं ਉਹਦੇ ਵਿੱਚ भी शमूलीयत बढ़ चढ़ के पाइए। बाकी मैं दोबारा फिर यह बेनती करदा कि जिहड़ा साडा गुरुद्वारा साहब का कोई भी कार्य आ ਉਹਦੇ पर ਵੱਧ ਤੋਂ ਵੱਧ तवज्जो दे के उन्होंने नेपरे चाढ़ीए तो वह पेपर वर्क जिहड़ा मौजूदा कमेटी के कंट्रोल दे विच दिता जाए, तां कि पिछली जिहड़ी बिल्डिंग आ हुण बना रहे आ, साडा 7 फुट जगह जिहड़ी पई है ना ਉਹਦੇ 'ਚ मिट्टी भरी पई है, हुण वो खाली करके असीं वो कढ के अपनी जिहड़ी वो प्रॉपर्टी कवर कर सकते पिछे कंध लिया के। वो नहीं तो मिट्टी भरी उदा ही उदा रहनी आ। वो लाखां रुपए की प्रॉपर्टी इस वेले इस जगह के जो कीमत चल रही है, तो इस करके साडे कोल हुण चलो फंड भी है, कुछ संगत भी हमला मारूगी तां कि असीं उहनूं उस काम नूं नेपरे चाढ़ सकीए। वो पेपर सानूं बहुत जरूरी ने, बहुत बार कहण दे बावजूद भी सानूं पेपर नहीं दिते गए। तो इस करके मैं चाहना बेनती मैं तुहाडे चरणों में इस करके कीती आ कि इस चीज़ नूं असीं कोई मुद्दा नहीं बनाउणा चाहुंदे, इहनूं सॉल्व करना चाहुंदे आ। इन्नियां बेनतियां प्रवान करनियां, गुरु महाराज चढ़दी कला बख्शे ते असीं इसे तरह ही इकट्ठ दे नाल दिहाड़े मनाउंदे रहिए, अपना जो भी योगदान है वध तो वध पाउणा चाहुंदे असीं पाउंदे रहिए। वाहिगुरू जी का खालसा, वाहिगुरू जी की फतेह। ਇਹ ਸਨ ਸਾਡੇ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਤਰਲੋਚਨ ਸਿੰਘ ਜੀ ਭੱਟੀ, ਜੋ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਸਨ। ਤੇ ਹੁਣ ਆਪ ਜੀ ਦੇ ਨਾਲ ਯਾਨੀ ਮੋਹਨ ਸਿੰਘ ਜੀ ਬਟਾਣਾ ਢਾਡੀ ਜਥਾ ਆਪ ਜੀ ਨੂੰ ਢਾਡੀ ਵਾਲਾ ਸਰਵਣ ਕਰਾਉਣਗੇ ਜੀ। ਤਕਰੀਬਨ ਬੇਨਤੀ ਕੀਤੀ ਹੈ ਜੀ ਇਹਨਾਂ ਨੂੰ 1:45 ਤੱਕ ਦਾ ਸਮਾਂ ਲਾ ਲੈਣ। ਸੋ ਆਪ ਜੀ ਸੰਗਤ ਦੇ ਅੱਗੇ ਬੇਨਤੀ ਹੈ ਇਸੇ ਤਰ੍ਹਾਂ ਸਾਥ ਦਿਓ ਜੀ। ਭੁੱਲਾਂ ਚੁੱਕਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। गुरु बिना होना ना उतार है, पल्ला फाड़ ले गुरु दा।
वाहिगुरू। जुगो जुगा टन धन धन साहिब सतगुरु श्री गुरु ग्रंथ साहिब महाराज पातशाह ने पातशाह सतगुर की पावन हजूरी अंदर अज के सजे दीवान के अंदर विशेष तौर पर पंथ के जुझारू योधे अगावध सोच रखने वाली शख्सियत चढ़ती उम्र के अंदर कौम के लेखे अपनी जिंदगी लाने वाले उस मर्द बहादुर भाई साहब भाई संदीप सिंह दीप सिद्धू की याद में अज के रखे गए समागम में दूरों नेड़ों चल के पावन अस्थाना से गुरु महाराज की हजूरी के अंदर बड़ी श्रद्धा भावना के नाल बैठे हो। समय की सीमा की उलंघना ना हो, अपने समय के दायरे के रहिंदा होया कुछ विचारों की साझ करनी चाहना वा। अपने विचारों की आरंभता कर सका असीस देव प्यार में आके सारे एक बारी गुरु साहब धन श्री गुरु ग्रंथ साहब को सीर चुकायो तो साहब की बख्शे फतेह में 2 बारी वाहिगुरू का सिमरन करियो। तुहाडा योग उत्तर साडे वास्ते बड़ा लाहेवंद होवेगा, कुछ बोलण जोगे हो जावांगे। करियो कृपा सारे आखियो जी वाहिगुरू जी का खालसा वाहिगुरू जी की फतेह। मैं समझदा हाँ अज के समागम के अंदर चंगे चंगे विद्वान मेरे तो पहला बोल के गए ने, जिन्हां तो बाद बोलना आम बंदे दे बस का काम नहीं। गुरु कृपा करे अरदास करके अपने विचार साझे करने चाहना वा। जिथे आप भी विशेष तौर के उत्ते बैठ के गुरु चरणों के अंदर अज के दीवान की हाजरी पा रहे हो, ਉਹਦੇ ਨਾਲ 84 टीवी राही घरों के बैठ के भी गुरमुख प्यारे इस दीवान को सरवण करनगे, इस समागम को सरवण करनगे। मेरे तो पहला भट्टी साहब भी बोल के गए ने, डॉक्टर साहब सरदार अमरजीत सिंह जी जिन्होंने कौम के लेखे जिंदगी का बड़ा सफर ला दिता है, सरदार साहब सरदार हिम्मत सिंह जी, भाई साहब भाई जिंदर सिंह जी ने सारे बैठे, तुसी सारे का मैं धन्यवाद करके अपने विचारों की साझ कर लगा वा। साडे कोल लाहा लैण वास्ते बड़े मंत्री ते संतरी आए जिन्होंने अपना मतलब कढ़िया। मतलब कढ़न तो बाद तू कौन ते मैं कौन, कौम की पिठ के अंदर शूरा मारन वाले की गिनती बहुत आद है, बड़ी बड़ी है। कौम के कोलों लाहा कट्टण वाले की गिनती बहुत बड़ी है, बेशुमार है। सरदारी पेश की सी पर कौम के नाल गदारी करने वालियां की गिनती के अंदर अनेकों खड़े लोगों के चेहरिਆਂ ਨੂੰ ਵੇਖਦੇ हाँ तो विश्वास उठता है। अज किहदे उत्ते विश्वास करिया जाए, अज किहदे उत्ते विश्वास करिया जाए। जिन्हें उत्ते विश्वास किया वो किते हुए विश्वास का घाण करके जो चला जाता है तो कौम पीछे तड़फती रह जाती है। अफसोस है अज सरदार बन के जोन का समय, परम सन्मान प्यारे गुरु खालसा जी अज गरदारियां ना अज सरदारियां दे नाल जीण दा समय है। असीं बहुत बड़ी विरासत के वारस हाँ, सब कुछ होंदिया होया भी अज साडे उत्ते जालम सरकारों के हो रहे हमले हो रहे, असीं उस जालमां दे हमलियां दे शिकार जो साडियां नज़रां सामने वरत रहा एक बड़ा दुखांत है। जिन्हां दे विचों एक बहुत बड़ा हमला है भाई दीप सिद्धू के उत्ते, वो बात मैं आप जी की सेवा में साझी कर लगा वा। समा बड़े कलमां नूं पूरियां करदा होया तेज चल रहा है, कविता कहण जा रहे आप जी की सेवा के अंदर। कोई आया मैं पंजाब का मुख्यमंत्री बन जावा, कोई कहना मैं खजाना मंत्री बन जावा, कोई कहना मैं कौम के कोलों एक लाहा लै जावा, कौम मेरे बच्चों वास्ते सब कुछ बना देवे। जिस दिन कौम ने वो वास्ते कुछ कर दिता तो वह लंघ गया, दोबारे को मिलिया नहीं, दोबारे को लभ्या नहीं, ऐसा कुछ होंदा रहा। दीप सिद्धू बोलता है चला गया दुनिया तो, दीप सिद्धू बोलता मेरी कविता का सरलेख है। दीप सिद्धू बोलता है कहना है पंजाबियों मैं पंजाब वास्ते आया सा, मैं होंद की लड़ाई लड़न लई आया सा, मैं हक्कां खातर लड़न वास्ते आया सा, मैं कुछ इत्थे बहुत बड़ी कुर्सी लैण वास्ते थोड़ी आया सा, मैं आया सा नस्लों की लड़ाई लड़न वास्ते, मैं आया सी फसलों की लड़ाई लड़न वास्ते। जालम सरकारां ये चाहदियां ने तुसी उत्ते ना उठो, बस नीवा होके चली जाओ। वो साडियां सरदारियां नूं कदे नहीं समझ सकते, वो नहीं देख सकते, नहीं जर सकते। पर दीप सिद्धू नूं पता सी, पढ़िया लिखिया जवान, वो गड्डियां मैं आज ही वेख रहा सा सवेरे सवेरे उठ के एक बार कालजे का रुग भरिया गया। जैसी गड्डी असी वेखी नहीं जिसकी कीमत 1 करोड़ है, बंबे तो लैके आंदी पंजाब की धरती के उत्ते जन्मदिन की खुशी मना रहे हैं। कोई भी जन्मदिन है उन्होंने थोड़े दिनों के अंदर उहदियां खुशियां मनाइया जा रही ने। एडियां एडियां गड्डियां विच रहण वाला एक आवाज मार के कहना पंजाबियों मैं गड्डियां बनाउण वास्ते नहीं आया सी, मैं डेरे बनाउण वास्ते नहीं सी आया, या मैं कार सेवा के नाम के उत्ते बोरियां इकट्ठियां करके अपने वास्ते गड्डियां लैण वास्ते नहीं आया, या धर्म दी निशानियां खत्म करने वास्ते नहीं आया, मैं काहदे वास्ते आया सा। दीप सिद्धू बोल रहा कविता का एक एक बोल सुनते जाना
ਭਾਈ ਵੀਰ ਸਿੰਘ ਸਿੱਧੂ ਦੀ ਆਵਾਜ਼ ਕੀ ਹੈ, ਉਹਦੀ ਆਤਮਾ ਕੀ ਸੀ, ਉਹਦੀ ਅੰਦਰ ਦੀ ਭਾਵਨਾ ਕੀ ਸੀ। ਕਵਿਤਾ ਦਾ ਮਜਬੂਰ ਬਣਾਣੇ ਦੇ ਸਾਥੀ ਹੈ ਇੰਜ ਦਾ ਸੁਣਿਆ। पंजाब आया मैं दीप सिद्धू बोला लैके दर्द पंजाब आया साडी हूंद बई अज हूंद साडी नूं है खतरा अखां सच सुना के सब कट्ठे हो जाओ मैं तां कहां वास्ता पाके झंडे दे थल्ले आके जाए पंजाब बचाया मैं दीप सिद्धू बोला लैके दर्द पंजाब ले आया साडे हकां ते मारे गए कोई ना डाका साडे हकां ते मारे गए कोई ना डाका कर बड़ू किवें कोई जेकर खरिया अगे रखा पंजाब में लोको अपना सब कुछ दा दे लाया मैं दीप सिद्धू बोला लैके दर्द पंजाब ले आया छड्ड दिते अपने में सारे सुख ते मैल मंगारे छड्ड दिते अपने में सारे सुख ते मैल मनारे मैं पिछे हटदा नहीं भावें आ जान दुखड़े पहाड़े मैं कोई गदार नहीं जावे दोनों कंज समझाया मैं दीप सिद्धू बोला लैके दर्द पंजाब ले आया मैं दीप सिद्धू बोला लैके दर्द पंजाब ले आया ला तू मत मेरे ते मेरी रूह है तुसी दिखाई ला तू मत मेरे ते मेरी रूह है तुसी दिखाई करके बेगाना है दसो मोर कमाई लाई कोई राज ताज वाला मैं तना सी हक जताया मैं दीप सिद्धू बोला लैके दर्द पंजाब ले आया मैं दीप सिद्धू बोला लैके दर्द पंजाब ले आया छड्डिया तुसी झगड़ियां नूं लड़िए होंद दी खातर वीरो छड्डिया तुसी झगड़ियां नूं लड़िए होंद दी खातर वीरो सच बोल पुराने दे एदा कह गया कौन दा हीरो कह दीप सिंह ने हर एक हिरदे दीप जगाया मैं दीप सिद्धू बोला लैके दर्द पंजाब ले आया मैं दीप सिद्धू बोला लैके दर्द पंजाब ले आया लैके दर्द पंजाब ले आया लैके दर्द पंजाब ले आया हो मैं दीप सिद्धू बोलदा हां मैं पंजाब ਦੀ ਰਾਜਨੀਤੀ ਦੇ ਅੰਦਰ ਕੋਈ ਬਹੁਤ ਵੱਡਾ ਰੁਤਬਾ ਪਾਉਣ ਵਾਸਤੇ ਨਹੀਂ ਆਇਆ ਮੈਂ ਜਾਇਦਾਦ ਜਾਂ ਜ਼ਮੀਨ ਬਣਾਉਣ ਵਾਸਤੇ ਨਹੀਂ ਆਇਆ ਹਾਂ ਤੇ ਸਿਰਫ ਪੰਜਾਬ ਦਾ ਦਰਦ ਲੈ ਕੇ ਆਇਆ ਹਾਂ ਨਸਲਾਂ ਦੀ ਲੜਾਈ ਫਸਲਾਂ ਦੀ ਲੜਾਈ ਹੋਂਦ ਦੀ ਲੜਾਈ ਮੈਨੂੰ ਪਤਾ ਹੈ ਮੈਂ ਉਹ ਲੜਨ ਵਾਸਤੇ ਆਇਆ ਹਾਂ ਮੈਂ ਕੋਲ ਦੇ ਕੁਝ ਕੋਲੋਂ ਕੁਝ ਪਾਉਣ ਵਾਸਤੇ ਨਹੀਂ ਆਇਆ ਪਰ ਮੈਨੂੰ ਇੱਕ ਦਿਨ ਦੁੱਖ ਹੋਇਆ ਜਦੋਂ ਆਪਣਿਆਂ ਨੇ ਮੈਨੂੰ ਗਦਾਰ ਦਾ ਪੱਟਾ ਪਾ ਦਿੱਤਾ ਦੁੱਖਾਂ ਦਾ ਇਹ ਕੌਮ ਦਾ
ਜਿਹੜਾ ਕੌਮ ਵਾਸਤੇ ਕੁਝ ਕਰਨਾ ਚਾਹੁੰਦਾ ਹੈ, ਅਗਾਂਹ ਵਧੂ ਸੋਚ ਰੱਖਦਾ ਹੈ। ਸਾਡੀ ਰਾਜਨੀਤੀ ਦੇ ਆਗੂ ਬਣ ਬੈਠੇ ਲੋਕਾਂ ਨੇ ਇੱਕ ਆਵਾਜ਼ ਦੇਣੀ ਹੁੰਦੀ ਹੈ। ਬਹੁਤ ਸਾਰੇ ਲੋਕ ਮਿੰਟਾਂ ਦੇ ਅੰਦਰ ਕਹਿ ਦਿੰਦੇ ਨੇ ਇਹ ਤਾਂ ਗਦਾਰ ਹੋ ਗਿਆ, ਇਹ ਤਾਂ ਗਦਾਰ ਹੋ ਗਿਆ। ਬਿਨਾਂ ਸਮਝ ਤੋਂ ਕਿਸੇ ਨੂੰ ਗਦਾਰ ਦੀ ਪੱਟੀ ਪਾਉਣ ਵਾਲਿਓ 100 ਵਾਰੀ ਸੋਚਿਆ ਕਰੋ। ਐਸੇ ਕੌਮ ਦੇ ਹੀਰੇ ਰੋਜ਼-ਰੋਜ਼ ਨਹੀਂ ਜੰਮਿਆ ਕਰਦੇ, ਰੋਜ਼-ਰੋਜ਼ ਨਹੀਂ ਜੰਮਿਆ ਕਰਦੇ। ਕੱਲ ਦਾ ਭਵਿੱਖ ਨਜ਼ਰ ਆਉਂਦਾ ਸੀ ਉਹ ਪੰਜਾਬ ਦਾ, ਸਿੱਖ ਕੌਮ ਦੀ ਅਗਵਾਈ ਕਰਨ ਵਾਲਾ ਇੱਕ ਚੰਗਾ ਨੇਤਾ ਨਜ਼ਰ ਆਉਂਦਾ ਸੀ। ਕੱਲ ਆਉਣ ਵਾਲਾ ਸਾਡੇ ਵਾਸਤੇ ਇੱਕ ਨਵਾਂ ਸੁਨੇਹਾ ਦੇ ਕੇ ਜਾਣਾ ਸੀ ਉਸਨੇ। ਪਰ ਅਫਸੋਸ ਉਧਰ ਰੋਂਦਾ ਵੇਖਿਆ, ਇੱਕ ਹੂਕ ਦਿਲ ਦੇ ਵਿੱਚੋਂ ਆਵਾਜ਼ ਨਿਕਲੀ ਜਦੋਂ ਬੈਠਾ ਹੋਇਆ ਖੇਤਾਂ ਦੇ ਅੰਦਰ ਕਹਿੰਦਾ ਉਹ ਤੁਹਾਡੇ ਨਾਲੋਂ ਤਾਂ ਯੂਪੀ ਵਾਲੇ ਚੰਗੇ ਨੇ ਜਿਨ੍ਹਾਂ ਨੇ ਮੈਨੂੰ ਖੇਤਾਂ ਵਿੱਚ ਰਹਿਣ ਵਾਸਤੇ ਥਾਂ ਤਾਂ ਦੇ ਦਿੱਤੀ। ਜਿਹਦੇ ਕੋਲ ਖਾਣ ਦੀ ਬਾਤ ਤਾਂ ਦੂਰ ਦੀ ਹੈ, ਕਹਿੰਦਾ ਇਹੋ ਜਿਹੀਆਂ ਚੀਜ਼ਾਂ ਸਨ ਜਿਨ੍ਹਾਂ ਦਾ ਨਾਂ ਨਹੀਂ ਅਸੀਂ ਜਾਣਦੇ। ਉਸ ਦਿਨ ਸੰਤਰੇ ਵਿਖਾਉਣ ਵਾਲਿਆ, ਉਸ ਦਿਨ ਕੇਲੇ ਵਿਖਾ ਕੇ ਜੋ ਦਿਲ ਦੇ ਉੱਤੇ ਸੱਟ ਮਾਰੀ ਹੈ, ਉਹ ਵੱਜੀ ਹੋਈ ਸੱਟ ਹਮੇਸ਼ਾ ਵਾਸਤੇ ਦਰਦ ਦਿੰਦੀ ਰਹੇਗੀ। ਅਸੀਂ ਤੈਨੂੰ ਜਿੰਦੇ ਜੀ ਨਹੀਂ ਪਛਾਣਿਆ, ਜਿੰਦਿਆਂ ਦੀ ਕਦਰ ਨਹੀਂ ਅਸੀਂ ਕਰਦੇ। ਅਫਸੋਸ ਹੈ, ਦੁਖਾਂਤ ਹੈ। ਜਿੰਦਿਆਂ ਨੂੰ ਗੁਰੂਆਂ ਨੂੰ ਵੀ ਅਸੀਂ ਬੇਤਾਲੇ ਤੱਕ ਕੁਹਾ ਦਿੱਤਾ। ਉਹਨਾਂ ਦੇ ਪਿੱਛੇ ਲੱਗਣ ਵਾਲੇ ਵੀ ਉਹ ਸਾਡੇ ਵਰਗੇ ਹੋਣਗੇ, ਸਾਡੇ ਵਰਗੇ ਹੋਣਗੇ। ਕਦੋਂ ਤੱਕ ਚੱਲਦਾ ਰਹੇਗਾ? ਪਰ ਜਿਹੜੇ ਧਰਮੀ ਸਨ, ਜਿਹੜੇ ਦਰਦ ਵਾਲੇ ਸਨ, ਉਹ ਜਾਣ ਤੋਂ ਬਾਅਦ ਅੱਜ ਤੱਕ ਆਵਾਜ਼ਾਂ ਮਾਰੇ ਨੇ। ਕੀ ਆਵਾਜ਼ਾਂ ਮਾਰੇ ਨੇ? ਇਹ ਕਵਿਤਾ ਬੋਲ ਕੇ ਦੱਸੇਗੀ। ਸੁਣਿਓ, 2-3 ਮਿੰਟਾਂ ਦੀ ਕਵਿਤਾ ਆਖਰੀ ਸੇਵਾ ਦੇ ਅੰਦਰ ਢਾਡੀ ਜਿ ਤੱਕ ਇਹ ਲੱਗਾ, ਸਿੱਧਵਾ ਅਸੀਂ ਤੇਰੀ ਕਦਰ ਨਹੀਂ ਪਾ ਸਕੇ, ਪਰ ਮਹਿਸੂਸ ਹੋ ਰਿਹਾ ਅੱਜ ਤੇਰੇ ਬਿਨਾਂ ਅੱਜ ਸਾਡਾ ਪੰਜਾਬ ਖਾਲੀ ਹੋ ਗਿਆ, ਖਾਲੀ ਹੋ ਗਿਆ, ਖਾਲੀ ਹੋ ਗਿਆ, ਪੰਜਾਬ ਖਾਲੀ ਹੋ ਗਿਆ।
लोड़ सी। वक्त तो पहला वो सूरज छिपदा नजर आया, दुनिया रोंदी वेखी गई है। उस धर्मी बंदे की याद विच बहुत सारिया कवितावां लिखियां, पर अज समा नहीं, इस तो अगे मैं जावां, कदे सबब बनेगा फिर विचारा करांगे। पर मैं एक बेनती जरूर करांगा, वेखियो मन तो बाद तस्वीरां लाउण जोगे ही ना रह जाओ। जिंदियां दी कदर, जिंदियां दी कदर कर लईए आपां। जिहड़े कौम प्रति दर्द रखण वाले ने, घर बार छड्ड के सब कुछ कौम दे लेखे लाई बैठे ने, उन्हां दी कदर पहचानो, जिंदियां दी कदर करो। मैं ये बेनती आप सारी संगत नूं करनी चाहुंदा वां। अज साडी बहुत वड्डी लोड़ है, बहुत सारा मान ते सत्कार तुसीं बख्शिया, सारिਆਂ ਦਾ धन्नवाद है। बेनती करांगा सत्कार बाबा जी आनंद साहब जी का पाठ वो करन, क्योंकि मैं दास में हाजरी अगे लाउणी है जाके, जे मैं आनंद साहब पढ़ा तो अरदास में खड़ना फिर जरूरी बन जाता है। तो मैं बेनती करांगा बाबा जी वो सेवा निभाउणगे, उन्हां दी खीमा मान सन्मान लई धन्नवाद। कौम दा हीरो सी ओ दीप सिंह, संदीप सिद्धू याद रहेगा जदों तक दुनिया चंद ते तारे रहणगे। वो लवा गया दिलों विच तस्वीर, अपनी कौम वास्ते कुछ कर लिए, अपनी कौम वास्ते कुछ कर लिए। कल दा भरोसा नहीं, सरदार बन के कौम नाल खड़ो जावांगे, यादां रह जाणगियां, कौम नाल गद्दारी कर जावांगे। पता नहीं कदों मुद्दे मुंह मार देना। पंजाब की राजनीति विच आई उस तब्दीली ने दिखा दिता, जेड़े कहंदे सन पंजाब अंदर साडे तो बिना पत्ता नहीं जे हलदा। याद रखियो अज मंजियां ते पए ने, अज वो आप नहीं हलदे, पत्ते तो हल ही रहे ने, संसार चल ही रहा। बेनती करदा हाँ, आओ प्यार वाले प्यार से आपां गुरु चरनां नाल जुड़ीए। इन्नी सेवा प्रवान करनी, ऐसे योद्धिਆਂ ਦੇ दिन मनाउंदे होया साडा सिर ਉੱਚਾ ਹੁੰਦਾ है, सानू मान प्राप्त होता है। असीं कौम की लड़ाई विच आप लड़ते रहिए। पट्टी साहब ने बड़ी कमाल की गल कही, तिरंगा उन्हां दे प्यो दा नहीं, ਉਹਦੇ ਪਿੱਛੇ ਸਾਡੀ बड़ी ਵੱਡੀਆਂ कुर्बानियां ने, बड़ी ਵੱਡੀਆਂ कुर्बानियां ने। वाहिगुरू कृपा करे, ਅਸੀਂ आजाद ਉੱਥੇ आजादी ਤਾਂ ਉੱਥੇ ਵੇਖਣੀ ਚਾਹੁੰਦੇ ਆ, पर जे ना ਬਣਿਆ ਤੇ फिर अपनी आवाज़ उठी हुई हो एक दिन किसी मुकाम से लैके जरूर जावांगे, जरूर जावांगे, जरूर जावांगे। इन्नी सेवा प्रवान भुला चुका नहीं कि आखियो जी वाहिगुरू जी का, वाहिगुरू जी